लेकिन यार तू मेरे उस्ताद का मान तोड़िया ਅੱਛਾ ਨਹੀਂ ਤੋੜਦਾ ਇੱਕ ਮਿੰਟ ਮੇਰੀ ਸਬਰ ਤੇ ਕਰ ਲਓ ਕਾਂਬਾ ਛੜਿਆ ਉਹ ਸੁਣ ਲੈ ਸਰਦਾਰ ਅੰਜਮ ਖਲੋ ਜਾਏ ਤੇਰੀ ਗੱਲ ਤੋਂ ਚਾਚੂ ਕੀ ਕਹਿਣ ਲੱਗਾ ਮੈਂ ਕਿਹਾ ਚਾਚੂ ਨੂੰ ਫੁੱਲ ਯਾਰ ਮਾਨੇ ਸਬਰ ਕਰ ਲੈ ਯਾਰ ਸਲਾਮੁਲ ਬੇਟਾ ਆਪਣੇ ਕੰਮ ਤੇ ਆਓ बिस्मिल्लाह 1 2 3 4 अस्सलामुअलैकुम नाज़रीन टी टाइम में खुश आमदीद उम्मीद करते हैं कि आप सब खैरियत से होंगे अस्सलामुअलैकुम नाज़रीन 1 2 3 4 5 6 7 8 ਬਸ कैसे हैं आप सर आपकी भरपूर फरमाइश पे जनाब माना साहब लियादे गए हैं साडे नाल जनाब फरीद साहब और सारे साडे भरा जिहड़े मिठा साहब कल भाई ना एसी इत्थे ला के ना थल्ले उत्ते चल के ना स्टूल दीयां जालियां बदल रहे सी ਉਹ ਨਹੀਂ ਸਟੂਲ ਥੱਲੇ ਲਾ ਕੇ स्टूल थल्ले ला के एसी दीयां जालियां बदल रहे सी दिमाग 'ਚ ਇਹਦੇ ਕੋਈ ਫਤੂਰ ਚੱਲ ਰਿਹਾ ਸੀ ਕੋਈ ਐਸੀ 네ਗੇਟਿਵ ਚੀਜ਼ ਆਈ ਹੈ ਸਾਡੇ ਮੁਤਲਕ ਤੁਸੀਂ ਉਹ ਫਿਲਮ ਦੇਖੀ ਆ निगाहें ਪਰਫਿਊਮ हाँ ਇੰਗਲਿਸ਼ ਪਰਫਿਊਮ देखी ਪਰਫਿਊਮ ਦੇਖੀ मैं अतर भी वेखी ਹੈ अतर भी वेखी सर ਲਓ ਜੀ ਐਕਸਟਰਾ ਸਫਾਈ ਦੇ ਵਿੱਚ ਪਰਫਿਊਮ ਮੂਵੀ ਦੇ ਵਿੱਚ ਜਿਹੜਾ ਹੀਰੋ ਨੇ ਨਾ ਹੀਰੋ ਸਾਹਿਬ ਉਹਨਾਂ ਦੀ ਇੱਕ ਉਹਨਾਂ ਨੇ ਚੀਜ਼ ਦਿਖਾਈ ਆ ਕਿ ਜਿਹੜਾ ਬੰਦਾ ਉਹਦੇ ਵਾਸਤੇ ਗਲਤ ਸੋਚਦਾ ਨਾ ਉਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਚੰਗਾ ਭਲਾ ਇਹਨੂੰ ਕੋ ਬੜੀ ਟੈਪ ਬੰਦਾ ਦਿਖਾਇਆ ਨਹੀਂ ਵਲੀ ਟੈਪ ਨਹੀਂ ਪਾਇਆ ਇਹਦਾ ਮਤਲਬ ਇਹ ਹੈ ਨਾ ਉਹ ਯਾਰ ਨਹੀਂ ਮਤਲਬ ਉਹਦੀ ਉਹਨਾਂ ਨੇ ਦਿਖਾਇਆ ਵਾ ਅੱਛਾ ਇੱਕ ਤੇ ਵਲੀ ਤੋਂ ਟੈਪ ਨਹੀਂ ਅੱਲਾ कुछ भी कह देंगे उस्ताद ਨਹੀਂ ਕੁਛ ਨਹੀਂ ਹੁੰਦਾ ਨਾਜ਼ਰੀਨ ਗੱਲ ਇਹ ਆ ਮਾਨਾ ਸਾਡਾ ਵੀਰ ਆ ਜਿੱਦਾਂ ਆ ਨਾ ਮਤਲਬ ਹਿਸਾਬ ਕਿਤਾਬ ਜਿਹਾ ਅਸੀਂ ਨਾਰਮਲ ਜੇ ਘਰਾਂ ਦੇ ਨਾਰਮਲ ਜੇ ਮੱਲਿਆ ਕਹਿੰਦਾ ਤੇ ਸਾਨੂੰ ਹਲੇ ਇੰਨਾ ਨਹੀਂ ਪਤਾ ਹੈਗਾ ਮਾਨੇ ਦੀ ਹਲੇ ਮੈਂ ਮਾਨੇ ਦੀ ਕੋਈ ਗੱਲ ਨਹੀਂ ਕਰਦੇ ਮੂੰਹੋਂ ਕੱਟਣ ਨੂੰ ਸਾਡਾ ਦਿਲ ਨਹੀਂ ਕਰਨਾ ਕਿਉਂਕਿ ਗੱਲ ਦੀ ਨੈਸ਼ ਹੁੰਦੀ ਅਸੀਂ ਕੱਟ ਨਹੀਂ ਸਕਦੇ ਉਹਨੂੰ ਤੁਸੀਂ ਇਹ ਦਰਗੁਜ਼ਰ ਕਰਦਿਆ ਕਰਨਾ ਕਿ ਕੋਈ ਗੱਲ ਨਹੀਂ ਯਾਰ ਮਾਨੇ ਨੂੰ ਥੋੜੀ ਜਿਹੀ ਛੂਟ ਦੇ ਦਿਓ ਹਿਸਾਬ ਕਿਤਾਬ ਨਾਲ लेकिन उस्ताद जी साढ़े ना मैंने दुख इस गल दा है ਮਿੱਠਾ ਚੜਿਆ ਕਚਹਿਰੀ ਉਤੋਂ ਠਾਬਾ ਬਈ ਠਾਬਾ ਥੱਲੇ ਮਿੱਠਾ ਇੱਥੇ ਸਟੂਲ ਲਾ ਕੇ ਚੜਿਆ ਅੱਛਾ ਉਹ ਮੇਰਾ ਉਹ ਹਿਸਾਬ ਹੁੰਦਾ ਜਾ ਰਿਹਾ ਉਹ ਜਿਹੜਾ ਉਹ ਹੀਰੋ ਵਾਲਾ ਪਰਫਿਊਮ ਫਿਲਮ ਵਾਲਾ ਉਹ ਇੱਕ ਪਰਫਿਊਮ ਬਣਾਉਣ ਵਾਲੀ ਉਹਦੀ ਸੁੰਗਧ ਨਹੀਂ ਬਹੁਤ ਤੇਜ਼ ਹੁੰਦੀ ਤੁਸੀਂ ਬਹੁਤ ਸਾਰਿਆਂ ਨੇ ਵੇਖੀ ਫਿਲਮ ਉਹ ਭਾਜੀ ਇੱਕ ਬੜੀ ਮਾਠੀ ਜਿਹੀ ਕੰਪਨੀ ਹੁੰਦੀ ਹੈ ਪਰਫਿਊਮ ਬਣਾਉਣ ਵਾਲੀ ਜਿਹੜੀ ਚੱਲਦੀ ਨਹੀਂ ਉੱਥੇ ਉਹ ਮੁਲਾਜ਼ਮਤ ਕਰ ਲੈਂਦਾ ਉਹ ਮਾਲਕ ਨੂੰ ਪਤਾ ਲੱਗਦਾ ਯਾਰ ਇਹਦੇ ਕੋਲ ਕੁਆਲਿਟੀ ਹੈ ਕਿ ਇਹ ਤੋਂ ਦੁਨੀਆ ਦਾ ਕੋਈ ਪਰਫਿਊਮ ਦਿਓ ਨਾ ਵੱਡਾ ਲਿਆ ਕੇ ਇਹ ਇੰਜ ਸੁੰਘਦਾ ਵਾ ਸੁੰਘ ਕੇ ਜਿਹੜੇ ਆਪਣੀਆਂ ਸਾਡੇ ਕੋਲ ਲਵਾਜ਼ਮਾਤ ਪਏ ਹੁੰਦੇ ਨੇ ਨਾ ਪਰਫਿਊਮ ਬਣਾਉਣ ਵਾਲੇ ਉਹ ਇੰਜ ਕਰਕੇ ਪਾਉਂਦਾ ਵਾ ਉਹਨੂੰ ਸੁੰਘਦਾ ਵਾ ਮਿਕਸ ਕਰਕੇ ਸੇਮ ਉਹਦੇ ਨਾਲ ਦੀ ਬਣਾ ਦਿੰਦਾ ਉਸ ਤੋਂ ਬਾਅਦ ਨਾ ਉਹ ਜਿਹੜਾ ਮਾਲਕ ਹੁੰਦਾ ਨਾ ਉਹਦੇ ਦਿਲ 'ਚ ਨਾ ਉਹਦੇ ਲਈ ਆ ਜਾਂਦਾ ਕਿ ਯਾਰ ਇਹ ਮਤਲਬ ਕਿ ਫੇਮਸ ਹੋਈ ਜਾ ਰਿਹਾ ਕਰੈਕਟਰ ਇਹਨੂੰ ਹੁਣ ਮੇਰੇ ਕੋਲ ਸਾਰੇ ਫਾਰਮੂਲੇ ਆ ਗਏ ਨੇ ਹੁਣ ਇਹਨੂੰ ਮੈਂ ਨੱਥੀ ਕਰਾਂ ਠੀਕ ਉਹ ਇਹ ਸੋਚਦਾ ਹੀ ਆ ਕਿ ਮੈਂ ਨੱਥੀ ਕਰਾਵਾਂ ਉੱਪਰੋਂ ਛੱਤ ਡਿੱਗਦੀ ਉਹਦੀ ਸਾਰੀ ਜ਼ਬਕਸ ਪੂਰਾ ਉਹਦਾ ਮਕਾਨ ਜਿਹੜਾ ਨਾ ਤੈਅ ਲੱਗ ਜਾਂਦੀ ਉਹਦੀ ਸੋਚਣ ਨਾਲ ਹਾਂ ਉਹ ਬਾਹਰ ਹੁੰਦਾ ਸਿਰਫ ਸੋਚ ਇਹਨੇ ਕਿਤੇ ਸੋਚਿਆ ਇੱਥੇ ਚੜਿਆ ਸਟੂਲ ਤੇ ਏਸੀ ਦੀ ਜਾਲੀ ਠੀਕ ਕਰਨੇ ਤੇ ਜ਼ੇਨ 'ਚ ਕੋਈ ਗੱਲ ਆਈ ਆ ਕਿ ਵੀ ਜਾਂ ਕੋਈ ਮੈਂ ਚੀਜ਼ ਅੰਦਰੋਂ ਕੋਈ ਨੱਥੀ ਕਰਾਂ ਜਾਂ ਕੋਈ ਸ਼ਰਟ ਉਸਤਾਦ ਦੀ ਜਾਂ ਕੋਈ ਚੀਜ਼ ਐਸੀ ਠੀਕ ਹੈ ਜੀ ਥੱਲਿਓ ਸਟੂਲ ਭਾਜੀ ਚੰਗਾ ਭਲਾ ਸਟੂਲ ਆ ਸਟੂਲ ਡਿੱਗ ਨਹੀਂ ਸਕਦਾ ਔਰ ਐਡਾ ਸਿਆਣਾ ਬੈਣਾ ਬੰਦਾ ਭਾਜੀ ਸਟੂਲ ਇੰਜ ਹੋਇਆ ਇੱਥੇ ਵੱਜਾ ਵਾ ਇਹਦੀਆਂ ਕੋਹਣੀਆਂ ਛੋਣੀਆਂ ਉੜ ਗਈਆਂ ਨੇ ਓ ਹੋ डॉक्टर ने जवाब दे दिता ਹਾਲਾਂਕਿ ਇੱਥੇ ਡਿੱਗਣ ਦੇ ਨਾਲ ਕੋਹਣੀਆਂ ਛਿਲੀਆਂ ਗਈਆਂ ਕੋਈ ਸੜਕ ਆ ਜਾਂ ਕੋਈ ਚੌਂਕ ਆ ਮਹਿਮਾਨੇ ਉਹਦੇ ਨਾਲੇ ਦੇਖ ਲਓ ਆ ਹੁਣ ਤੂੰ ਮੈਨੂੰ ਦੱਸ ਵੀ ਇੱਥੇ ਡਿੱਗਣ ਦਾ ਕਿਹੜੀ ਆ ਐਂਡੀ ਰਗੜ ਇਹ ਗੇਮ ਪਈ ਆ ਇੱਕ ਕਾਰਪਟ ਪੁੱਛਦਾ ਵਾ ਮਹਿਮਾਨੇ ਬਜਰੀ ਬਾਹਰ ਆ ਵੀ ਕਾਰਪਟ ਦੀ ਆ ਦੇਖੋ ਨਾਲ ਜ਼ੁਬਾਨ ਮਾਰਦੇ ਮੜੀ ਜੀ ਪਿੱਛੋਂ ਹੀ ਸੱਟਾ ਲਿਆਇਆ ਤਾਜੀ ਨੇ ਨਾ ਇਹਨੇ ਕਿ ਦਫ਼ਤਰ ਦੇ ਕਿਸੇ ਕੰਮ ਤੇ ਉਹ ਦਫ਼ਤਰ ਨਹੀਂ ਆ ਜਾਲੀਆਂ ਦੇਣ ਚੱਲਿਆ ਇਹਨੇ मैंने तो वो ਯਾਰ ਮੇਰੀ ਗੱਲ ਜਿਹੜੇ ਸੁਣੋ ਇੱਕ perfume- ਮਿੰਟ ਆਬਾਸ ਦਾਨਿਸ਼ ਕੀ ਆਬਾਸ ਬਾਸ ਆਬਾਸ ਮੇਰੀ ਗੱਲ ਸੁਣ ਤੂੰ ਉਹਨਾਂ ਗੱਲ ਮੁਹੱਬਤ ਨਾਲ ਕਰਿਆ ਉਹ ਮੈਂ ਪਤਾ ਨਹੀਂ ਕਰਦਾ ਉਹਨੇ ਮੇਰੇ ਇੱਟ ਮਾਰੀ ਆ तो तू ऊंची करेगा ਤੁਸੀਂ ਗੌਰ ਨਹੀਂ ਕਰਨ ਦਾ ਆ ਕਰੀ ਜਾਂਦਾ ਅੱਛਾ ਮਾਨੇ ਇਹਦੇ ਚ ਪਤਾ ਕੀ ਆ ਹੁਣ ਤੂੰ ਇੱਥੇ ਬੈਠਾ ਨਾ ਤੇਰੇ ਮਾਈਕ ਨਹੀਂ ਲੱਗਾ ਇੱਥੇ ਕਿਤੇ ਹਾਂਜੀ। ਮਾਈਕ ਉਹ ਆ ਅੱਛਾ ਉੱਚੀ ਥੋੜਾ ਉੱਚੀ ਬੋਲਣਾ ਉੱਥੇ ਤੱਕ ਆਵਾਜ਼ ਪਹੁੰਚਾਉਣੀ ਹੈ लेकिन उस्ताद जी मैं एक छोटा जिहा मशवरा दवां मादरत नाल चलो गल चो गल निकल गई हाँ। परफ्यूम जेड़ा ना उस्ताद जी एक फटकड़ी पूजा मिश्री अला रोड आ तिन्ने चीज़ां मिक्स करो ते विच थोड़ा जिहा ओह सेंट पाना तुसीं बहुत सोहना यानी कि पॉइजन परफ्यूम निकले ਮਸਾਲਾ ਟੈਪ ਮਿਲਣਗੇ नहीं मसाला टाइप नहीं लेकिन उस्ताद जी माना बैठा ਉਹ ਬੈਠਾ ਨਾ ਤੇ ਮਾਨਾ ਮੈਂ ਗੱਲ ਕਰਨਾ ਪਹਿਲੇ आओ ਪਹਿਲਾਂ ਸਾਡਾ ਦੁੱਖ ਸੁਣੋ ਉਸਤਾਦ ਜੀ ਮੈਂ ਡਰ ਗਿਆ ਸੀ ਤੁਹਾਡੇ ਤੋਂ ਮੈਂ ਤੁਹਾਡੇ ਕੋਲ ਬੈਠਾ ਮੈਂ ਕਿਹਾ ਓਹ ਹੋ ਉਸਤਾਦ ਜੀ ਤੇ ਏਸੀਆਂ ਦਿੱਤੀਆਂ ਜਾਲੀਆਂ ਤੁਹਾਨੂੰ ਭਾਈ ਥੋੜਾ ਇੱਥੇ ਹੋਣਾ ਜ਼ਰਾ ਏਸੀਆਂ ਦਿੱਤੀਆਂ ਜਾਲੀਆਂ ਤੁਹਾਨੂੰ ਮੈਂ ਕਿਹਾ ਆਹ ਲਾ ਮੋਚੀ ਜੁੱਤੀ ਨਹੀਂ ਕੰਡਿਆ ਮੈਂ ਕਿਹਾ ਸੀ ਕੋਈ ਜਾਲੀਆਂ ਲਾਉਣੀ ਨਾ ਲਾਈਆਂ ਉਸਤਾਦ ਜੀ ਨੇ ਗੁੱਸਾ ਕਰ ਜਾਣਾ ਮੈਂ ਇਕੱਲਾ ਹੀ ਹੁਣੇ ਤੇ ਹੈ ਵੀ ਕੋਈ ਨਹੀਂ ਸੀ ਤੇ ਮੈਂ ਇਕੱਲੇ ਨੇ ਡਰਦੇ ਨੇ ਮੈਂ ਪੈਰ ਉੱਥੇ ਰੱਖ ਬੈਠਾ ਤੇ ਉੱਥੋਂ ਹੀ ਮੈਂ ਵਾਪਸ ਆਇਆ ਹਾ ਠਾ ਵਜਾ ਫਰੀਦ ਆਵਾਜ਼ ਪਤਾ ਕੀ ਸੀ ਅੱਛਾ ਮੈਂ ਕਿਹਾ ਲੈ ਵੀ ਉਸਤਾਦ ਜੀ ਨੂੰ ਭੱਜੇ ਹੋਣਗੇ ਨਹੀਂ ਫਰੀਦ ਸਾਹਿਬ ਇੱਥੇ ਵੱਜਾ ਹੈ
ਇਹਨੂੰ ਕੁਝ ਹੋਇਆ ਤੁਹਾਨੂੰ ਲੱਗ ਰਿਹਾ ਕੁਝ? ਆ ਫਰੀਦ ਮੈਂ ਦਿਖਾਵਾਂ ਨਹੀਂ। ਇਹ ਦੇ ਓ ਯਾਰ ਮਿੱਠੇ ਸਾਡੇ ਪਾਣੀ ਦੀ ਹੱਟੀ ਦੇ ਬਾਹਰ ਹੋਵੇ ਜੇ ਹੁਣ ਅਗਲਾ ਬੰਦਾ ਨਹੀਂ ਨਾ ਦਿਖਾਉਣ ਡਿਆ ਤਾਂ ਮਤਲਬ ਲਓ ਜੀ ਇੱਥੇ ਟਿਕਣ ਦੇ ਨਾਲ ਕੀ ਬਚ ਗਿਆ ਯਾਰ, ਮੈਨੂੰ ਇਹ ਸਮਝਾ ਉਹ ਕਸਮਾ ਹਾਂ ਬਾਰੀ ਮੇਰੇ ਉੱਤੇ ਆ ਗਈ, ਭਾਲੂ ਪੈ ਗਏ ਸਾਰੇ ਮੈਨੂੰ ਯਾਰ। ਓਏ, ਚੱਲ। ਭਾਲੂ ਨੇ ਚੱਕਿਆ ਕਸਮਾ। ਆਹ ਦੇਖ ਤੂੰ ਫੱਟੀ, ਇਹਦਾ ਕੌਣ ਜ਼ਿੰਮੇਦਾਰ ਹੈ? ਲਓ ਓਏ ਇਹ ਦੇਖੋ ਮਾਨਾ ਸਾਹਿਬ, ਇਹ ਫੱਟੀ ਲੱਗੀ। ਹਾਂਜੀ ਹਾਂਜੀ ਬੇੜਾ ਤੇ ਤੂੰ ਕਰ ਦਿੱਤਾ ਸਾਰਾ ਕੁਝ। ਮਿੱਠਾ ਜੀ ਲੱਤ ਇਹ ਫੱਟੀ ਜਿਹੜੀ ਆ ਇਹ ਉਹ ਟੁੱਟ ਯਾਰ ਐਡਾ ਹੱਥ ਉਹਦੇ ਅੱਗੇ ਐ ਫੱਟੀ ਜਿਹੜੀ ਆ। ਇਹਨੇ ਉਹੀ ਮੇਰੇ ਵਾਲਾ ਕੰਮ ਅੱਗੇ ਰੰਗ ਕਾਲਾ ਉੱਤੋਂ ਓਏ ਲੱਤ ਨਵੀਂ ਵੀ ਲੱਗ ਸਕਦੀ, ਫੱਟੀ ਦੁਬਾਰਾ ਨਹੀਂ ਅੱਛਾ ਜੀ, ਹੁਣ ਜਿਹੜੀ ਮੁੱਦੇ ਤੇ ਉਹਨੇ ਮੁੱਦੇ ਤੇ ਜਿਹੜੀ ਗੱਲ ਤੁਸੀਂ ਪਰਫਿਊਮ ਵਾਲੇ ਪੀਰ ਸਾਹਿਬ ਗੱਲ ਕਰੋ। ਨਹੀਂ ਮੈਂ ਹੋਰ ਗੱਲ ਕਰਨ ਲੱਗਾ। ਮਾਨਾ ਭਾਜੀ ਸਾਡੇ ਸ਼ੋਅ 'ਚ ਆਇਆ ਬਾਹਰ, ਤੁਸੀਂ ਇੰਨਾ ਐਪਰੀਸ਼ੀਏਟ ਮਾਸ਼ਾਅੱਲਾ ਮਾਨੇ ਨੂੰ ਕੀਤਾ। ਅਸੀਂ ਸਾਰੇ ਹਾਲਾਂਕਿ ਇਹੀ ਕੰਮ ਕਰਦੇ ਹਾਂ, ਲੇਕਿਨ ਅਸੀਂ ਵੀ ਫਰੀਦ ਵੀ ਮੈਂ ਵੀ, ਯਾਨੀ ਸਾਨੂੰ ਵੀ ਮਜ਼ਾ ਆਇਆ ਉਸ ਸ਼ੋਅ ਦਾ। ਬਹੁਤ ਅੱਛਾ ਹੋਇਆ। ਮੈਂ ਮਾਨੇ ਨੂੰ ਕਿਹਾ, ਮਾਨੇ ਯਾਰ ਤੂੰ ਸਾਡੇ ਕੋਲ ਆ ਜਾ ਯਾਰ, ਤੇਰੀ ਮਿਹਰਬਾਨੀ। ਉਦੋਂ ਹੀ ਤੇ ਇਹਨੇ ਕਿਹਾ ਜੀ ਠੀਕ ਆ ਮੈਂ ਆ ਜਾਣਾ। ਇਹਦੇ ਨਾਲ ਸਾਡੀ ਇੱਕ ਸੈਟਲਮੈਂਟ ਸਾਰਾ ਨਿਜ਼ਾਮ ਹੋ ਗਿਆ। ਠੀਕ ਆ ਜੀ। ਫਰੀਦ ਸਾਹਿਬ ਨੂੰ ਮੈਂ ਕਿਹਾ, ਫਰੀਦ ਕੋ ਘਮਾਨੇ ਦੇ ਕੋਲ ਦਾ, ਮੈਂ ਕਿਹਾ ਫਰੀਦ ਯਾਰ ਇਹਨੂੰ ਆਉਣ ਜਾਣ ਦਾ ਥੋੜਾ ਰੌਲਾ ਜੀ, ਨਹੀਂ ਥੋੜਾ ਜਿਹਾ ਨਾ ਇੱਕ ਮਨ ਮੌਜੀ ਟੈਪ ਰੂਹ ਆ, ਤੇ ਇਹਨੂੰ ਫੜ ਕੇ ਲਿਆਉਂਦਾ ਰੌਲਾ। ਮੈਂ ਕਿਹਾ ਫਰੀਦ ਇਹਨੂੰ ਲਿਆਉਣਾ ਭਾਜੀ। ਫਰੀਦ ਸਾਹਿਬ ਲਾਇਆ, ਫਰੀਦ ਸਾਹਿਬ ਨੇ। ਉਸ ਤੋਂ ਬਾਅਦ ਮਾਨੇ ਹੁਣੀ ਅੱਜ ਆਏ ਨੇ, ਤਕਰੀਬਨ ਫਰੀਦ ਵੀ ਦੋਵੇਂ ਪਤਾ ਨਹੀਂ ਕੀ ਰਸਤੇ 'ਚ ਇਹਨਾਂ ਦੀ ਗਿਟਮੈਂਟ ਹੋਈ ਹੈ। ਹਾਏ ਪਰਫਿਊਮ ਵਾਲੇ ਭਾਗਦੇ ਹੋ। ਸਾਡੇ ਪ੍ਰੀਤ ਸਾਹਿਬ ਤੁਸੀਂ ਆਪ ਦੱਸੋ ਕੋਈ ਗਿਟ ਮੈਂ ਕਿਸੇ ਕੋਲੋਂ ਪੁੱਛਾਂ। ਨਹੀਂ, ਤੁਸੀਂ ਕਿਹਾ ਸੀਗਾ ਕਿ ਮੇਰੀ ਸਿੰਗਿੰਗ ਦੇ ਵਿੱਚ ਮਸਲਾ ਬਣੇਗਾ, ਅਦਰਵਾਈਜ਼ ਮੈਂ ਆਹੋ ਤੂੰ ਕਹਿੰਦੀ ਮੇਰੀ ਮੈਂ ਨਹੀਂ ਇਦਾਂ ਕਿਹਾ, ਮੇਰੀ ਗੱਲ ਲੇਕਿਨ ਮੇਰੀ ਗੱਲ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾ। ਮਾਨਾ ਜੀ ਅੱਲਾ ਖੈਰ ਕਰੇ। ਮੇਰੀ ਅੱਛਾ ਗੱਲ ਸੁਣ ਲੈਂਦੇ, ਗੱਲ ਸੁਣ ਲੈ। ਹਾਂ। ਅੱਛਾ ਜੀ ਚਲੋ, ਤੁਸੀਂ ਕਿਹਾ ਨਹੀਂ ਕਿਹਾ। ਲੇਕਿਨ ਉਸਤਾਦ ਜੀ ਨੇ ਮਾਣ ਧੋੜਿਆ ਸਾਡੇ ਉਸਤਾਦ ਦਾ। ਓ ਯਾਰ ਇੱਕ ਮਿੰਟ, ਮਾਨ ਟੁੱਟ ਕੇ ਤੇਰੇ ਫਿਰ ਗਿਆ ਕਿਤੇ, ਠਹਿਰ ਜਾ ਇੱਕ ਮਿੰਟ। ਚੁੜਾਈ ਚੈੱਕ ਕਰਿਓ ਹਾਂਜੀ ਚੁੜਾਈ ਚੁੜਾਈ ਅਰਸ਼ਾਂ ਦੇ ਬਾਦਸ਼ਾਹ ਬੈਠਾ ਉਹਦੇ ਇਧਰ ਮੇਰੀ ਗੱਲ ਸੁਣੋ। ਕਹਿੰਦਾ ਬਾਦਸ਼ਾਹ ਬੈਠਾ ਹੁੰਦਾ ਹੈ। ਅੱਛਾ ਯਾਰ ਛੱਡ ਦੇ ਮਾਨੇ, ਪਹਿਲੇ ਮੈਂ ਗੱਲ ਕਲੀਅਰ ਕਰਨ ਦਿਓ ਮੈਨੂੰ। ਚਲੋ ਕਰ ਲਓ। ਇਹ ਬਾਅਦ ਚ ਤੁਸੀਂ ਸਾਰੇ ਕਰਦੇ ਰਹਿਣਾ। ਉਸ ਤੋਂ ਬਾਅਦ ਜਨਾਬ ਜੀ ਖੈਰ ਕੋਈ ਅੱਛਾ, ਫਰੀਦ ਦਾ ਇਹ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਫਰੀਦ ਨੇ ਲੈ ਕੇ ਹੀ ਆਉਣਾ ਵਾ। ਇੱਕ ਬੰਦੇ ਨੂੰ ਸਾਡੀ ਗੱਲ ਤੈਅ ਹੋ ਗਈ, ਫਰੀਦ ਨਹੀਂ ਲੈ ਕੇ ਆ ਰਿਹਾ, ਤੂੰ ਕਹ ਭਾਜੀ ਸਾਨੂੰ ਫੋਨ ਕਰ ਗਿਆ, ਕਿਸੇ ਨੂੰ ਕਹਿ ਕੇ ਭਾਜੀ ਫਰੀਦ ਨਹੀਂ ਆ ਰਿਹਾ ਜਾਂ ਸਾਡਾ ਟਾਈਮ ਨਹੀਂ ਮੈਚ ਹੋ ਰਿਹਾ, ਮੈਂ ਕਿੱਦਾਂ ਆਵਾਂ। ਠੀਕ ਆ ਜੀ, ਅਸੀਂ ਦੱਸ ਦਈਏ। ਅੱਜ ਫਿਰ ਆਏ ਨੇ ਇਜਾਜ਼ ਸਾਹਿਬ ਲੈ। ਮੈਂ ਇਜਾਜ਼ ਨੂੰ ਫੋਨ ਕੀਤਾ, ਮੈਂ ਕਿਹਾ ਇਜਾਜ਼ ਨਹੀਂ, ਮੈਂ ਮੁਦੱਸਰ ਨੂੰ ਫੋਨ ਕੀਤਾ, ਮੈਂ ਕਿਹਾ ਮਾਨੇ ਨੂੰ ਭੇਜ। ਉਹਨੇ ਕਿਹਾ ਭਾਜੀ ਮੈਂ ਲੱਭਦਾ ਵਾਂ, ਤੇ ਫਿਰ ਮੈਂ ਕੋਈ ਬੰਦਾ ਵੀ ਨਾਲ ਲੱਭਦਾ ਜਿਹਨੇ ਲੈ ਕੇ ਆਉਣਾ। ਉਹਨੇ ਫਿਰ ਇਜਾਜ਼ ਨੂੰ ਜਿੱਥੇ ਜੌਬ ਕਰਦਾ ਵਿਚਾਰੇ ਨੂੰ ਬੁਲਾ ਕੇ ਇਜਾਜ਼ ਵੀ ਨਾਲ ਆਇਆ, ਤੇ ਹੁਣ ਮਾਨਾ ਸਾਹਿਬ ਆਏ ਨੇ। ਲੜਾਇਆ ਵੀ ਭਾਜੀ ਮਾਨੇ ਦੀ ਇੱਥੇ ਜੋ ਇਹ ਤੂੰ ਹਾਲੇ ਨਵਾਇਆ ਵਾ? ਹੈ ਐ ਨਾਤੇ ਹੋ ਨਾ ਧੁੱਪੇ ਖਲੋ ਗਿਆ, ਕਹਿੰਦਾ ਠੰਡ ਲੱਗਣ ਦੀ। ਅੱਛਾ ਹੁਣ ਇੱਕ ਮਿੰਟ ਠਹਿਰ ਜਾਓ, ਤੂੰ ਆ ਇਹਦਾ ਸਕਾ ਭਰਾ। ਠੀਕ ਆ ਜੀ, ਤੂੰ ਇਹਦੀ ਖਸਲਤ ਜਾਂ ਇਹਦੀ ਅੱਛਾਈ ਬੁਰਾਈ, ਇਹਦੀਆਂ ਆਦਤਾਂ ਜੋ ਤੂੰ ਜਾਣਦਾ ਹੋਏਗਾ ਹਾਂਜੀ, ਨਾ, ਹਾਂਜੀ। ਉਹ ਅਸੀਂ ਨਹੀਂ ਜਾਣ ਸਕਦੇ। ਮੈਂ- ਇਹ ਕੀ ਐਟਮ ਕੀ ਹੈ? ਠਹਿਰ ਜਾ, ਹੁਣ ਬੋਲੇ ਕੋਈ ਨਾ ਯਾਰ, ਚਲੋ। ਜਾ ਦੱਸ ਯਾਰ ਇਹ ਕੀ ਹੈ ਕੀ? ਭਾਜੀ ਇਹ ਮਾਸ਼ਾਅੱਲਾ ਜਦੋਂ ਮਤਲਬ ਹੋਇਆ ਸੀ ਨਾ, ਘਰਦਿਆਂ ਕੋ ਸੁਣਿਆ, ਮਤਲਬ ਮੈਂ ਤਾਂ 4 ਜਗ੍ਹਾ ਛੋਟਾ ਇਹਦੇ ਨਾਲ। ਅੱਛਾ ਮਾਸ਼ਾਅੱਲਾ, ਤੇ ਤੋਂ ਪਹਿਲੇ ਇਮਰਾਨ- 2-3 ਹੋਰ ਛੋਟੇ ਨੇ। ਸਾਰਿਆਂ ਤੋਂ ਵੱਡਾ ਵਾ, ਉਹ ਤੋਂ ਛੋਟਾ ਇਮਰਾਨ ਭਾਈ ਸਿਸਟਰ ਆ, ਤੇ ਉਸ ਤੋਂ ਬਾਅਦ ਮੇਰੀ ਵਾਰੀ। ਅੱਛਾ ਤੀਸਰੇ ਨੰਬਰ ਤੇ ਤੂੰ। ਅੱਛਾ ਤੇ ਜਦੋਂ ਇਹ ਹੋਇਆ ਹੀ ਸੀ, ਕਹਿੰਦੇ ਅੱਬੂ ਬਿਮਾਰ ਹੋਣ ਲੱਗ ਪਏ ਸੀ। ਮੈਂ ਤਾਂ ਕੌਣ? ਅੱਬੂ। ਅਬੂ ਕੰਮ ਕਰ ਗਿਆ ਵੀ ਆ ਕੀ ਹੋਇਆ। ਆਹੋ ਤੇ ਉਹ ਬਸ ਉਹ ਚੱਲੀ ਨਿਜ਼ਾਮ। ਫਿਰ ਉਹ ਮਤਲਬ ਜਦੋਂ ਇਹ ਜਵਾਨ ਹੋਇਆ, ਅੱਬੂ ਫੌਤ ਹੋ ਗਿਆ। ਤੇ ਜਦੋਂ ਅੱਬੂ ਫੌਤ ਤੇ 2:30 ਵਜੇ ਆਇਆ, ਕਹਿੰਦਾ ਅੱਬੂ ਨੂੰ ਪਿਆਰ ਬੜਾ ਸੀ ਮੈਨੂੰ। ਨਹੀਂ ਯਾਰ ਆ ਕੀ ਕਿਹਦੀ? ਇੱਕ ਮਿੰਟ ਠਹਿਰ। ਮੈਨੂੰ ਵੀ ਇੱਕ ਮਿੰਟ ਉਹ ਗੱਲ ਦੱਸ ਜਿਹੜਾ ਨੇ ਜੱਫੀ ਪਾਈ। ਠਹਿਰ ਜਾ, ਜਦੋਂ ਨੇ ਜੱਫੀ ਪਾਈ ਮਾਲਕ ਸਾਹਿਬ ਬਹੁਤ ਹੋਏ, ਤੁਹਾਨੂੰ ਜੱਫੀ ਪਾ ਕੇ ਨੇ ਉਹ ਕਹਿੰਦਾ ਪਰੇਸ਼ਾਨ ਨਾ ਕਿ ਹੁਣ ਸਾਰੇ ਪੈਸੇ ਮੈਂ ਹੀ ਖਾਣੇ ਜਿਹੜੇ ਨੇ। ਅੱਬੂ ਨਹੀਂ ਭਾਜੀ ਹੋਇਆ ਇਸ ਤਰ੍ਹਾਂ ਕਿ ਵਾਲਦ ਸਾਹਿਬ ਫੌਤ ਹੋਏ ਨਾ, ਜਦੋਂ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਇਹਦੀ ਵਡਿਆਈ ਜਾਗੀ, ਵੱਡਾ ਭਰਾ ਤੇ ਬਾਪ ਤੋਂ ਬਾਅਦ ਇਹਨੇ ਇਹਨਾਂ ਨੂੰ ਛੋਟਿਆਂ ਨੂੰ ਸੀਨੇ ਲਾਇਆ। ਕਹਿੰਦਾ ਟੈਨਸ਼ਨ ਨਹੀਂ ਲੈਣੀ। ਹੁਣ ਕੀ ਮੈਂ ਹੀ ਜਨਾਲਾ ਚਲਾ ਗਿਆ। ਮੈਂ ਹੈਗਾ ਕਹਿੰਦਾ ਹੁਣ ਮੈਂ ਬਹਿ ਗਿਆ ਪਿੱਛੇ। ਹਾਂ ਮੈਂ ਕਹਿੰਦਾ ਹੈਗਾ ਵਾ। ਤੇ ਅਗਲੇ ਦਿਨ ਕਹਿੰਦਾ ਜਦੋਂ ਜਨਾਜ਼ਾ ਸੀ ਨਾ, ਕਿ ਸਵੇਰ 10:30 ਵਜੇ ਜਨਾਜ਼ਾ ਸੀ, 2:30 ਵਜੇ ਸੁੱਤਾ ਉੱਠ ਕੇ ਆਇਆ। ਮੈਂ ਪਿੱਛੇ ਹੈਗਾ, ਮੈਨੂੰ ਖਾਇਆ ਕੋਈ ਨਾ। ਅਗੋਲਾ ਕਹਿਣ ਲਿਆ ਕੀ ਅੱਗ ਲੱਗ ਗਈ, ਕਹਿੰਦਾ ਖਾਇਆ ਕੋਈ ਨਾ, ਕਹਿੰਦਾ ਪਿੱਛੇ ਹੈਗਾ ਮੈਂ। ਨਹੀਂ ਅੱਛਾ, ਇਹਦੀ ਤਬੀਅਤ ਕਿਉਂ ਇਸ ਤਰ੍ਹਾਂ ਹੀ ਆਇਆ? ਇਹਦਾ ਹਿਸਾਬ ਦਾ ਮਤਲਬ ਇਹ ਲਾਪਰਵਾਹੀ ਕਹਿ ਲਓ। ਇੰਨਾ ਅੱਛਾ ਨਾਜ਼ਰੀਨ, ਗਾਣੇ 'ਚ ਗੱਲ ਕਰਨ 'ਚ ਟੈਲੈਂਟਡ, ਕੀ ਐਸਾ ਰੌਲਾ ਵਾ? ਵੈਸੇ ਗਾਣੇ ਤੋਂ ਅੱਬੂ ਵੀ ਤੋਂ ਬੜੇ ਮੁਤਾਸਰ ਸੀਗੇ ਮਾਸ਼ਾਅੱਲਾ। ਕਹਿੰਦੇ ਇਰਫਾਨ ਦੀ ਆਵਾਜ਼ ਬਹੁਤ ਅੱਛੀ ਹੈ, ਬੜਾ ਅੱਛਾ ਗਾਉਂਦਾ ਵਾ। ਨਹੀਂ ਉਹ ਲੇਕਿਨ ਇਹ ਕਿ ਇਹਦੀ ਆਦਤ ਛੋਟੀ ਜਿਹੀ ਬਚਪਨ ਤੋਂ ਖਰਾਬ ਹੋ ਗਈ ਸੀਗੀ। ਇਹ ਮਤਲਬ ਅਵਾਰਾ ਫਿਰਨ ਲੱਗ ਪਿਆ, ਮਤਲਬ ਯਾਰਾਂ ਦੋਸਤਾਂ ਨਾਲ ਕ੍ਰਿਕਟ ਖੇਲ ਚੱਲੇ। ਉਹ ਤਾਂ ਸਾਰੇ ਹੀ ਕਰਦੇ ਨੇ। ਉਹ ਬਸ ਉਹ ਰਚ ਗਈ ਉਹਦੇ ਦਿਮਾਗ 'ਚ। ਅੱਛਾ ਇਸ ਤਰ੍ਹਾਂ ਹੋਇਆ ਕਿ ਜਿਹੜੇ ਅਸੀਂ ਵੀ ਖੇਡਦੇ ਨੇ ਸਾਰੇ, ਲੇਕਿਨ ਜਦੋਂ ਥੋੜੀ ਸਿਰ ਤੇ ਪੈਂਦੀ ਫਿਰ ਅਸੀਂ ਵਾਪਸ ਮੁੜ ਆਉਂਦੇ। ਇਹ ਆਇਆ ਨਹੀਂ। ਇਹਦੇ ਜਦੋਂ ਪਈ ਕਹਿੰਦਾ ਮੈਨੂੰ ਦਿਲ ਚ ਮਿਲੇ।
ਕਹਿੰਦੇ ਨਾਲੀ 'ਚ ਉਹ ਗਟਰ 'ਚ ਲੱਤਾਂ ਵੀ ਲਮਕਾ ਕੇ ਬਹਿ ਜਾਂਦਾ ਸੀਗਾ। ਨਹੀਂ ਨਹੀਂ ਕਹਿੰਦੇ ਆਹ ਹੁਣ ਸੈੱਟ ਹੋ ਗਿਆ ਵਾ ਪਹਿਲੇ ਵਾਰਾ ਸੀਗਾ ਆ ਸੈੱਟ ਵਾ ਲੇਕਿਨ ਇਹ ਕਿ ਇਹਨੇ ਜ਼ਿੰਮੇਵਾਰੀ ਬੜੀ ਲਈ ਪਾਣ ਕਰ ਕਿਦੋਂ ਜਦੋਂ ਤੂੰ ਜਵਾਨ ਹੋ ਗਿਆ ਨਾ ਇਹ ਫਿਰ ਘਰ ਰਹਿਣ ਲੱਗ ਪਿਆ ਕੋਈ ਬਜ਼ੁਰਗ ਘਰ ਹੀ ਕਹਿੰਦੇ ਹੁੰਦੇ ਨਹੀਂ ਯੰਗ ਬਜ਼ੁਰਗ ਅੱਜ ਵੀ ਮਿਹਰਬਾਨੀ ਤੇ ਕਿ ਮਤਲਬ ਮੈਨੂੰ ਕਿਹਾ ਕਿ ਯਾਰ ਭਾਜੀ ਦੀ ਕਾਲ ਆਈ ਹੈ ਦੱਸੋ ਭੈਣ ਤੂੰ ਮੇਰੇ ਨਾਲ ਚੱਲ ਕਹਿੰਦਾ ਮੈਂ ਨਹਾਉਣਾ ਅੱਜ ਮੈਨੂੰ ਹਾਂ ਆਏ ਵੱਡੀ ਸ਼ਬਦ ਤੇ ਜ਼ਰੂਰੀ ਹੈ ਕਿ ਤੂੰ ਜਾਵੇਂ ਫਿਰ ਭਾਜੀ ਜ਼ਿੱਦ ਭੈੜੀ ਚੀਜ਼ ਹੈ। ਤੇ ਕਰ ਗਿਆ ਆਗੂ ਫੇਰ ਵੀ ਸਿੱਧੇ ਪੈ ਗਿਆ ਕਹਿੰਦਾ ਫਿਰ ਅੱਜ ਮੈਂ ਵੀ ਨਹਾਉਣਾ ਵਾ ਕਹਿੰਦਾ ਅੱਲਾ ਵਾਲਾ ਬੱਚੇ ਕਿੰਨੇ ਦੇ ਮਾਸ਼ਾਅੱਲਾ 3 ਬੱਚੇ ਜੀ। ਬੇਟੇ ਬੇਟੀਆਂ 2 ਬੇਟੀਆਂ 1 ਬੇਟਾ ਮਾਸ਼ਾਅੱਲਾ ਪੜ੍ਹਦੇ ਨੇ ਕਿਉਂ ਕਹਿੰਦਾ ਪਾਕਿਸਤਾਨ 'ਚ ਕੁਛ ਨਹੀਂ ਹੈ ਮੈਂ ਨਹੀਂ ਪੜ੍ਹਾਉਂਦਾ ਮਨੇ ਇੱਕ ਬਿਠਾ ਹੁਣ ਠਹਿਰ ਜੋ ਯਾਰ ਚਾਹੋ ਸਮੂਥ ਗੱਲ ਕਰਦੇ ਹੋ ਮੈਨੂੰ ਤੁਹਾਨੂੰ ਸਮਝ ਆਵੇ ਭਾਜੀ ਕਿਉਂ ਨਹੀਂ ਬੱਚੇ ਪੜ੍ਹਦੇ ਤੁਹਾਡੇ ਛੋਟੇ ਹਾਲੇ ਨਹੀਂ ਉਹ ਕਹਿੰਦਾ ਮੈਂ ਵੀ ਨਹੀਂ ਪੜ੍ਹਿਆ ਕਹਿੰਦਾ ਪਿਓ ਤੇ ਗਏ ਆ ਇਹ ਦੱਸਣਾ ਭਾਜੀ ਉਧਰ ਮਾਇਕ ਹੈ ਮੈਂ ਚੱਲ ਦੱਸਣਾ ਮੇਰੀ ਸੁਣਾ ਜਿਹੜਾ ਇਹਦੇ ਫਿਰ ਪਤਾ ਰੌਲਾ ਕੀ ਹੈ ਪਰ ਭਾਜੀ ਅੱਛਾ ਅਸੀਂ ਕਿੱਡੀ ਗੱਲ ਲਿਆ ਕੇ ਉਹਨੂੰ ਕਿਹਾ ਵੀ ਹਾਂ ਮਾਨਾ ਦੱਸ ਤੇ ਉਹਦੇ ਵੱਲ ਵੇਖ ਕੇ ਕਹਿੰਦੇ ਆ ਵੀ ਇਹਦੇ ਵੱਲ ਤੂੰ ਕਿਉਂ ਵੇਖ ਰਿਹਾ ਅੱਛਾ ਕੀ ਗੱਲ ਆ ਮਾਨਾ ਜੀ ਦੱਸੋ ਅੱਛਾ ਮੈਂ ਤੁਹਾਨੂੰ ਦੱਸਦਾ ਪਤਾ ਕੀ ਗੱਲ ਆ ਉਹ ਗੱਲ ਇਹਨਾਂ ਦੇ ਸਮਝ ਚ ਨਹੀਂ ਆਉਣੀ ਜਿਹੜੀ ਮੈਂ ਤੁਹਾਨੂੰ ਦੱਸਣਾ ਵਾਹ ਤੁਸੀਂ ਹੋ ਜਾ ਭਾਜੀ ਫਿਰ ਮਸਲਨ ਫਿਰ ਹੁਣ ਰਹਿੰਦੀ ਹੈ ਨਹੀਂ ਪੁੱਛੋ ਸਾਰੀ ਸਾਡੀ ਇਹਨੂੰ ਉਠਾ ਦਿਓ ਨਾ। ਕਿਉਂਕਿ ਸਾਡੇ ਤੇ ਹੈਗੀ ਇਸ ਟਾਈਮ ਉਹ ਗੁਰਬਤ ਬਹੁਤ ਜ਼ਿਆਦਾ ਅੱਛਾ ਠੀਕ ਹੈ ਠੀਕ ਠੀਕ ਹੈ ਨਹੀਂ ਗੁਰਬਤ ਦੀ ਗੱਲ ਨਹੀਂ ਬੱਚੇ ਪੜਨ ਦੀ ਗੱਲ ਨਹੀਂ ਇਹ ਗੱਲ ਕਰਦੀ ਅੱਛਾ ਮੈਂ ਤੈਨੂੰ ਉਹੀ ਦੱਸਣ ਲੱਗਾ ਗੱਲ ਇਹ ਹੈ ਕਿ ਗੁਰਬਤ ਦੂਰ ਹੋ ਜਾਂਦੀ ਜਦੋਂ ਬੰਦਾ ਕੰਮ ਕਰੇ ਜਦੋਂ ਤੁਸੀਂ ਕੰਮ ਤੇ ਦੱਸੋ ਜੀ ਗੁਰਬਤ ਦੂਰ ਹੋ ਨਹੀਂ ਸਕਦੀ ਇਹ ਤਾਂ ਕੋਈ ਇੰਨਾ ਟੈਲੈਂਟ ਆ ਸਾਡੇ ਨਾ ਹਮਸਾਏ ਸੀ ਤੇ ਉਹ ਉਹਨਾਂ ਦੇ ਵਾਲਸਾ ਮੁੰਡੇ ਦਾ ਬੜਾ ਕੰਮ ਕਰਦੇ ਸੀ ਤੇ ਉਹ ਵੇਲੇ ਹੀ ਰਹਿੰਦਾ ਸੀ ਉਹਨੂੰ ਕਿਸੇ ਨੂੰ ਪੁੱਛਿਆ ਗਿਆ ਯਾਰ ਤੂੰ ਕੰਮ ਤੇ ਨਹੀਂ ਜਾਂਦਾ ਕਹਿੰਦਾ ਅੱਬੂ ਗਏ ਆ ਹਾਂ ਉਹ ਅਬੇ ਮੇਰੇ ਤੋਂ ਹੀ ਆਇਆ ਅੱਬੂ ਗਏ। ਇਹਦਾ ਉਹ ਯਾਰ ਸੀਗਾ ਬਸ ਅੱਛਾ ਉਹ ਬਸ ਫਿਰ ਉਹ ਅਸਰਾ ਇਹਨੇ ਇਹਨੂੰ ਵੀ ਪੁੱਛਣਾ ਕਿ ਆ ਕੰਮ ਤੇ ਚੱਲੀ ਉਹਨੇ ਕਹਿਣਾ ਨਹੀਂ ਅੱਬੂ ਗਏ ਆ ਅੱਬੂ ਗਏ। ਇਹਨੇ ਕਿਹਾ ਫਿਰ ਤੇਰੇ ਅੱਬੂ ਗਏ ਆ ਤਾਂ ਠੀਕ ਆ ਆ ਓਕੇ ਵੀ ਮੇਰੇ ਵੀ ਗਏ ਕਹਿੰਦਾ ਆਹੋ ਅਭੀ ਆਪਾਂ ਨਹੀਂ ਘਰ ਦੇ ਉਹਦਾ ਉਸਤਾਦ ਜੀ ਉਹਦਾ ਕਹਿੰਦਾ ਗੁਰਬਤਾ ਲਟਾਂ ਨਿਸ਼ਾਨ ਉਪੜੀ ਵਾਲੀ ਰੱਖੀਆਂ ਮੈਂ ਇਹਦੇ ਵਾਲੀ ਨੂੰ ਨਿਸ਼ਾਨ ਉਪੜੀ ਲੇਕਿਨ ਉਹ ਕਹਿੰਦੇ ਰੇਤ ਵੀ ਤੁਸੀਂ ਖਾਣ ਲੱਗ ਪਏ ਸੀ ਵਿੱਚ ਕੋਈ ਅਰਸਾ। ਭਾਜੀ ਉਹ ਡਾਕਟਰ ਨੇ ਦੱਸੀ ਸੀਗੀ ਕੋਲੋਂ ਨਹੀਂ ਖਾਧੀ ਉਹਨੇ ਨਹੀਂ ਨਹੀਂ ਯਾਰ ਤੁਸੀਂ ਆ ਕੀ ਮਜ਼ਾਕ ਕਰਦੇ ਮੈਂ ਕਿਸੇ ਗੱਲ ਮਾਨਾ ਜੀ ਗੱਲ ਇਹ ਹੈ ਗੁਰਬਤ ਕੋਈ ਦੁਨੀਆ ਦੇ ਗਰੀਬ ਨਹੀਂ ਹੁੰਦਾ ਬੰਦਾ ਮੈਂ ਸਹੀ ਦੱਸਾਂ ਕੁਝ ਦਿਨ ਲਈ ਉਹਦੀ ਪ੍ਰੀਖਿਆ ਆਉਂਦੀ ਹੈ ਪ੍ਰੀਖਿਆ ਅਗਨੀ ਪ੍ਰੀਖਿਆ ਕੁਝ ਦਿਨ ਲਈ ਉਹਦੀ ਪ੍ਰੀਖਿਆ ਯਾਨੀ ਕਿ ਉਹਦੀ ਸਮੈਸ਼ ਹੁੰਦੀ ਹੈ ਲੇਕਿਨ ਇਹ ਨਹੀਂ ਹੁੰਦਾ ਕਿ ਸਾਲ ਬੰਦਾ ਸਟਰਗਲ ਵੀ ਕਰਦਾ ਰਵੇ ਤੇ ਲੇਕਿਨ ਭਾਈ ਇਹਨਾਂ ਦੇ ਜਜ਼ਬਾਤ ਜਾਗ ਗਏ ਆ ਹੁਣ? ਕੱਲ ਦੇ ਇਹ ਕੌਣ ਇਸ ਗੱਲ ਦਾ ਕੌਣ ਜ਼ਿੰਮੇਦਾਰ ਹੈ ਅੱਲਾ ਹੀ ਆ ਜ਼ਿੰਮੇਵਾਰ ਦਾ ਤੇ ਨਹੀਂ ਯਾਰ ਤੈਨੂੰ ਇਹ ਕੁਝ ਕਹਿ ਰਿਹਾ ਵਾ ਮੈਂ ਅੱਛਾ ਭਾਜੀ ਨਹੀਂ ਕੀ ਤੈਨੂੰ ਕੋ ਭਰਾ ਗਿੱਟੇ ਨਾਲ ਹੰਝੂ ਪੁੰਜਿਆ ਹੁੰਦਾ ਆ ਉਧਰ ਕਰ ਚੰਗਾ ਰਿਹਾ ਕਿਸ ਹੋਇਆ ਗੈਪ ਹੋਣ ਲੱਗੇ ਸੀ ਅੱਛਾ ਲੱਗਾ ਆ ਗਏ ਵੀ ਹਾਂ ਹਾਂ ਅੱਛਾ ਜੇ ਲੈ ਕੇ ਤਾਂ ਹੈ ਲੈ ਹੀ ਅਸਲ ਤੇ ਨਾ ਜੋ ਤੁਸੀਂ ਹਾਜ਼ਰ ਤੁਹਾਡਾ ਦੋਨਾਂ ਦਾ ਇੱਕੋ ਜਿਹਾ ਚਿਹਰਾ ਬਣ ਜਾਂਦਾ ਤਾਂ ਉਹ ਨਹੀਂ ਭਾਜੀ ਤੁਸੀਂ ਤਾਂ ਨਹੀਂ ਉਹਦਾ ਬੇਗੁਨਾਹ ਇਹ ਤਾਂ ਮੈਂ ਫੈਨ ਆ ਕਿਆ ਵਾ ਲੋ ਜੀ ਮੇਰੀ ਗੱਲ ਸੁਣੋ ਅਸੀਂ ਸ਼ੋਅ ਜਿਹੜਾ ਬਾਹਰ ਕੀਤਾ ਸੀ ਨਾ ਜਹਾਜ਼ ਭਾਈ ਤੁਸੀਂ ਵੇਖਿਆ ਅਸੀਂ ਆ ਕੁਝ ਦਿਨ ਪਹਿਲੇ ਬਾਹਰ ਕੀਤਾ ਸੀ ਉਹ 14 ਅਗਸਤ ਸੀ ਮੇਰੇ ਖਿਆਲ ਹਾਂਜੀ ਮਾਸ਼ਾਅੱਲਾ ਠੀਕ ਹੈ ਨਾ ਉਦੋਂ ਸਾਡਾ ਕਾਲੂ ਸੀ ਉਹਨੇ ਆ ਜਾਣਾ ਹੁਣੇ ਉਹਨੇ ਇਹਨੂੰ ਖਜਾਇਆ ਚੰਗਾ ਯਾਨੀ ਕਿ ਅਸੀਂ ਸ਼ੁਗਲ ਮੇਲਾ ਲਾਇਆ ਵਾਵਾ ਯਾਨੀ ਉਹ ਸ਼ੋਅ ਮਾਨੇ ਦਾ ਸੀ ਅਸੀਂ ਉਹਦੇ ਚ ਆਡੀਅנס ਸੀ ਸਹੀ ਗੱਲ ਦੱਸੀਏ ਅਸੀਂ ਮਾਨੇ ਦਾ ਮਜ਼ਾ ਲਿਆ ਮਾਸਕਮੈਨ ਜਿਹੜਾ ਆਹੋ ਜਿਹੜਾ ਤੇਰੇ ਨਾਲ ਬੈਠਾ ਸੀ ਇੱਥੇ। ਠੀਕ ਆ ਜੀ ਉਹ ਜਨਾਬ ਜੀ ਹੁਣ ਗੱਲ ਇਹ ਆ ਕਿ ਯਾਰ ਇਹਨੂੰ ਇਹ ਆਵੇ ਤੇ ਸਹੀ ਨਾ ਇਹ ਡੇਲੀ ਆਵੇ ਇੱਥੇ ਐਸੇ ਬੰਦੇ ਨੇ ਇਸ ਟਾਈਮ ਪਾਇਣ ਜਿਹੜੇ ਪੁਰਾਣੀਆਂ ਸ਼ਰਟਾਂ ਪਾ ਕੇ ਹੁੰਦੇ ਸੀ ਹੁਣ ਉਹਨਾਂ ਦੀਆਂ ਸ਼ਰਟਾਂ ਪੈਂਟਾਂ ਨਹੀਂ ਫੜੀਆਂ ਜਾ ਰਹੀਆਂ ਹਾਂ ਐਉਂ ਦੇਖਣਾ ਮੈਂ ਕਿਸੇ ਨੇ ਨਾ ਕਿਹਾ ਉਹਨੇ ਆਪੇ ਸਮਝ ਜਾਣਾ ਵਾਹ ਸਹੀ ਗੱਲ ਆ ਉਹਨੇ ਪਾਈ ਵੀ ਕਿਉਂ ਨਹੀਂ। ਉਹ ਇੱਥੇ ਆਉਂਦਾ ਰਿਹਾ ਸਾਡੇ ਨਾਲ ਚੱਲਦਾ ਰਿਹਾ ਹੁਣ ਉਹ ਇਹ ਅਗਰ ਉਹ ਬੰਦਾ ਜਾਂ ਕੋਈ ਵੀ ਬੰਦਾ ਇਸ ਟਾਈਮ ਉਹ ਨਾ ਸਟਰਗਲ ਕਰਦਾ ਇੱਥੇ ਇਹ ਬੰਦਾ ਵਾ ਬਿਲਕੁਲ ਠੀਕ ਆ ਜੀ ਇਹ ਉਹਦੇ ਨਾਲੋਂ ਕਿਤੇ ਅੱਛਾ ਆਰਟਿਸਟ ਆ ਅੱਲਾਹੁ ਵਾਹ ਕੀ ਕੀ ਠੀਕ ਆ ਜੀ ਮਤਲਬ ਇਹਦੀ ਵੈਲਿਊ ਉਹਦੇ ਨਾਲੋਂ ਜ਼ਿਆਦਾ ਵਾ ਲੇਕਿਨ ਕੀ ਟਾਈਮ ਟੇਬਲ ਨਹੀਂ ਹੈਗਾ ਇਹ ਦੂਜਾ ਮਾਨਾ ਵਾ ਅੱਛਾ ਜੀ ਜੀ ਮੇਰੇ ਨਾਲੋਂ ਤਾਂ ਭਾਜੀ ਬਿਹਤਰ ਆਇਆ ਨਾ ਉਹ ਦੇਖੋ ਜਲਦੀ ਆ ਜੋ ਨਾ ਉਹ ਮੇਰੇ ਮੌਲਾ ਤੂੰ ਜਾਣਦਾ ਨਹੀਂ ਇਹਨੂੰ ਮਨੇ ਤੁਸੀਂ ਆ ਮਾਨੇ ਤੂੰ ਕੱਖ ਵੀ ਨਹੀਂ ਮਤਲਬ ਅਵਾਰਾ ਫਿਲਮ ਚ ਹਾਂ ਵਾਰਗੀ ਠੀਕ ਹੈ ਜੀ ਸਿਹਤ ਡਾਊਨ ਕਰ ਅੱਛਾ ਹੁਣ ਇਹ ਬੰਦਾ ਕੱਲ ਨੂੰ ਕਵੇ ਕਿ ਇਹਦੀ ਤਨਖਾਹ ਜਿੰਨੀ ਸੀ ਨਾ ਮਾਸ਼ਾਅੱਲਾ ਐਸਤਾ ਮਿਹਨਤ ਕਰਦਾ ਰਿਹਾ ਘਟਦੀ ਰਹੀ ਹਾਂ ਥੋੜੀ ਜਿਹੀ ਰਹਿ ਗਈ ਹੁਣ ਹਾਂ
ਚਲੋ ਕੁਝ ਠੀਕ ਕੱਟਿਆ ਹੈ ਹੀ ਹੈ ਜੀ ਨਾ। ਮਤਲਬ ਪਾਕਿਸਤਾਨ ਲੋਕਾਂ ਦਾ ਕੋਈ ਪਤਾ ਲੱਗਦਾ ਬੰਦਾ ਮੇਰੇ ਨਾਲ ਦਾ ਹੈ ਨਾ ਵੀ ਮਿਹਨਤ ਨਾਲ ਉਸਤਾਦ ਜੀ ਘਟਦਾ ਕੁਝ ਗਿਆ ਹੀ ਹੈ ਨਾ। ਲੋਕਾਂ ਦਾ ਦੇਰ ਬਣ ਜਾਂਦਾ ਮਿਹਨਤ ਨਾਲ ਘਟਦਾ ਗੱਲ ਇਹ ਹੈ ਕਿ ਦੇਖੋ 20-25 ਹਜ਼ਾਰ ਰੁਪਏ ਤੇ ਆਇਆ ਸੀ ਇਹ ਮਾਸ਼ਾਅੱਲਾ ਐਸਤਾ 20-25 ਰੁਪਏ ਤੇ ਆ ਗਿਆ ਨਹੀਂ ਐਸਤਾ ਮਾਸ਼ਾਅੱਲਾ ਉੱਪਰ ਗਿਆ ਕੰਮ ਗਿਆ ਫਿਰ ਇਹਦੀ ਸਮਝ ਨਹੀਂ ਆਈ ਇਹਨੇ ਕਿਹਾ ਵੀ ਇਹ ਕੀ ਇਹਨੇ ਕਿਹਾ 25 ਸਹੀ ਇਹ ਵਾਪਸ ਉੱਥੇ ਆ ਗਿਆ ਹਾਂ ਥੋੜਾ ਇੱਥੇ ਸਮਝ ਆ ਗਿਆ ਜੀ ਹੁਣ ਇਹੀ ਬੰਦਾ ਫਰੀਦ ਸਾਬਰੀ ਬੈਠਾ ਹਾਂਜੀ। ਫਰੀਦ ਸਾਬਰੀ ਦੋਵੇਂ ਸੇਮ ਸੀ ਬਲਕਿ ਫਰੀਦ ਸਾਬਰੀ ਨਾਲੋਂ ਇਹ ਜ਼ਿਆਦਾ ਅੱਛਾ ਸੀ ਇਹ ਜਿੱਥੇ ਕੰਮ ਕਰਦਾ ਸੀ ਨਾ ਉੱਥੋਂ ਵੀ 25-30 ਹਜ਼ਾਰ ਲੈ ਆਉਂਦਾ ਸੀ ਉਹ ਤੇ ਫਰੀਦ ਜੜ੍ਹਾਂ ਵਾਲੇ ਜਾਂਦਾ ਸੀ ਸਵੇਰੇ ਮੋਟਰਸਾਈਕਲ ਤੇ ਉਹਨਾਂ ਨੇ ਲਾਰਾ ਲਾਇਆ ਸੀ ਗਵਰਨਮੈਂਟ ਨੇ ਕਿ ਤੈਨੂੰ 30,000 ਮਹੀਨਾ ਦੇਾਂਗੇ 3 ਮਹੀਨੇ ਤੋਂ ਕੱਚਿਆਂ 'ਚ ਰਹਿਣਾ ਹਾਂਜੀ ਹਾਂਜੀ ਮੈਂ ਕਤਲ ਦੇ ਕੇਸ 'ਚ ਜਾਂਦਾ ਰਿਹਾ ਸਫਰ ਕਰਦਾ ਮੈਂ ਯਾਰ ਫਰੀਦ ਜੇ ਮੈਂ ਗੱਲ ਗਲਤ ਕਰ ਰਿਹਾ ਤੂੰ ਗੱਲ ਕਰ ਯਾਰ ਭਲਾ ਇਹ ਕਿਹੜੀ ਗੱਲ ਉਸਤਾਦ ਜੀ ਮੈਂ ਮੈਂ ਤੇਰੀ ਪੜਾਉਂਦਾ ਐਂਡ ਗੱਲ ਮੁੱਕਣ ਦੇ ਤੈਨੂੰ ਮਜ਼ਾ ਆਏਗਾ ਕਿ ਉਸਤਾਦ ਨੇ ਮੇਰੀ ਵਾਕਈ ਉਹ ਪੜਾਉਂਦਾ ਸੀ ਉੱਥੇ ਨਹੀਂ ਉੱਥੇ ਜਿਹੜਾ ਪੜਾਉਂਦਾ ਸੀ ਨਾ ਬੰਦਾ ਉਹਨਾਂ ਨੇ ਕਿਹਾ ਤੂੰ ਉਹਦਾ ਅਸਿਸਟੈਂਟ ਆ ਯਾਨੀ ਉਦੋਂ ਸਾਡਾ ਚੈਨਲ ਚੂਨਲ ਨਹੀਂ ਸੀ ਆਪਣੀ ਸਾਰੇ ਸਟਰਗਲ ਕਰ ਰਹੇ ਸੀ ਉਹ ਪੜ੍ਹਾਉਂਦੇ ਤੇ ਨਾਜ਼ਰੀਨ ਇਹ ਜਾਣ ਲੱਗ ਪਿਆ 3 ਮਹੀਨੇ ਉੱਥੇ ਗਵਰਨਮੈਂਟ ਦਾ ਰੂਲ ਹੈ ਨਾ ਕਿ 3 ਮਹੀਨੇ ਦੇ ਵਿੱਚ ਤੁਸੀਂ ਰਹਿਣਾ ਉਸ ਤੋਂ ਬਾਅਦ ਕਰੋਨਾ ਆ ਗਿਆ ਕਰੋਨਾ ਚ ਇਹਦੇ ਉਧਰੋਂ 3 ਮਹੀਨੇ ਪੂਰੇ ਹੋ ਗਏ ਉਧਰੋਂ ਕਰੋਨਾ ਆ ਗਿਆ ਮਿੱਟੀ ਹੋ ਗਿਆ ਸਾਬ ਫ੍ਰੀ ਸਾਡੇ ਕੋ ਆ ਗਿਆ 19 ਕੀ ਸੈਲਰੀ ਤੇ ਉਹ 25-30 ਤੇ 19 ਕੀ ਸਫਰ ਘਟ ਗਿਆ ਆ ਗਿਆ ਨਾ ਐਸਾ ਕੰਮ ਕਰਦਾ ਰਿਹਾ ਇਹ ਵੀ ਉਦਾਂ ਹੀ ਸੀ ਸੇਮ ਅੱਲਾਹ ਤਾਲਾ ਨੇ ਇਹ ਵੀ ਉਦਾਂ ਹੀ ਸੀ ਵਾਹ। ਹੁਣ ਦੋਵੇਂ ਇਸ ਟਾਈਮ ਇਹ ਅਗਰ ਕਵੇ ਨਹੀਂ ਜੀ ਮੈਂ ਗਰੀਬ ਆ ਮੈਂ ਮਾੜਾ ਵਾਂ ਹਾਂਜੀ। ਮੈਂ ਜੀ ਆਪਣਾ ਨਵੀਂ ਸ਼ਰਟ ਨਹੀਂ ਲੈ ਸਕਦਾ ਲੈ। ਤੇ ਫਰੀਦ ਨੇ ਨਵੀਂ ਪਾਈ ਇਹਦਾ ਮਤਲਬ ਬੈਗ ਦੇਖੋ ਦੋਵਾਂ ਨੇ ਆਪਣੇ ਮਾਈਂਡ ਨੂੰ ਚੇਂਜ ਕੀਤਾ Change ਇੱਕ ਕਿੱਦਾਂ ਚੱਲਿਆ ਇੱਕ ਕਿੱਦਾਂ ਚੱਲਿਆ ਵਾਹ ਬਹੁਤ ਇਹਨੂੰ ਅੱਜ ਵੀ ਅਸੀਂ ਫੋਨ ਕਰਕੇ ਬੁਲਾਉਂਦੇ ਆ ਬਸ ਇਹੀ ਗੱਲ ਠੀਕ ਆ ਸਮਾਰਟ ਤਾਂ ਹੀ ਹੋ ਗਿਆ ਤੇ ਕੋਈ ਤਰਸਦਾ ਮੈਨੂੰ ਫੋਨ ਕਰਕੇ ਬੁਲਾਇਆ ਨਹੀਂ ਓਏ ਵਾਹ 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 ਨਹੀਂ ਅਬਾਸ ਆਪਣੀ ਮਿਹਨਤ ਨਾਲ ਪਿੱਛੇ ਆਇਆ ਜੀ ਇਸ ਗੱਲ ਨੂੰ ਮੰਨਿਆ ਨਹੀਂ ਭਾਜੀ ਫਰੀਦ ਸਾਹਿਬ ਅਬਾਸ ਮਤਲਬ ਰਾਤ ਦਿਨ ਉਹਨੇ ਹਾਂ ਕੀ ਆਹ ਨਾ ਅਨਥਕ ਇੱਥੇ ਕੋਈ ਉਸਤਾਦ ਜੀ ਚਲੋ ਕੋਈ ਘਟਿਆ ਹੀ ਹੈ ਨਾ ਹਾਂ ਹਾਂ ਦੇਖੋ ਜਿੰਨੇ ਮਿਹਨਤ ਕਰਨੀ ਹੈ ਨਾ ਭਾਜੀ ਉਹਦਾ ਘਰ ਆਪਣੇ ਢਿੱਡ ਉਹਨਾਂ ਦੇ ਪੀੜ ਜਿੰਨੇ ਮਿਹਨਤ ਕਰਨੀ ਆ ਭਾਜੀ ਔਖਾ ਟਾਈਮ ਜਿੰਨੇ ਕੱਟਣਾ ਵਾ ਉਹਦੇ ਘਰ ਉਹਨੇ ਹੀ 60-70 ਤੋਂ 20-25 ਤੇ ਆਉਣਾ ਆਸਤਾ ਉਸਤਾਦ ਜੀ ਆਸਤਾ ਮੈਂ ਮਾਜ਼ਰਤ ਨਾਲ ਇੱਕ ਸਵਾਲ ਦਾ ਜਵਾਬ ਦੇ ਦਿਓ ਦੇਖੋ ਜਿੱਥੇ ਘਰ ਦੇ ਵਿੱਚ ਮਤਲਬ ਗੋਸ਼ਤ ਪੱਕਦਾ ਸੀ ਮਾੜਾ ਗੋਸ਼ਤ ਪੱਕ ਗਿਆ ਕੋਈ ਐਵੇਂ ਮਟਨ ਪਕਾ ਲਿਆ ਐਵੇਂ ਟਿੱਕੀਆਂ ਬਣਾ ਲਈਆਂ ਗੋਸ਼ਤ ਦੀਆਂ ਐਵੇਂ ਪਾਵੇ ਪਕਾ ਲਏ ਇਸ ਤਰ੍ਹਾਂ ਦਾ ਮੈਨੂੰ ਕੀ ਅੱਜ ਸ਼ੁਕਰ ਅੱਲਾ ਦਾ ਚਨਿਆਂ ਦੀ ਦਾਲ ਪੱਕ ਰਹੀ ਆ ਮੂੰਗੀ ਦੀ ਦਾਲ ਪੱਕ ਰਹੀ ਆ ਖੁੱਲੀ ਖੁਦਾਰ ਆਦਮੀ ਹੈ ਖੁਦਾਰ ਆਦਮੀ ਜ਼ਿੰਦਗੀ 'ਚ ਕੁਝ ਕਰਨਾ ਤੇ ਆਰਾਮ ਕਰੋ ਸਮਝ ਆ ਰਹੀ ਗੱਲ ਦੀ ਇਹ ਭੈਣ ਇੱਥੋਂ ਸਿੱਖ ਕੁਛ ਇਹ ਮਾਂ ਪਿਓ ਦੀ ਹਾਂ ਮਗਰ ਹਾਂ ਇਹਨਾਂ ਦੇ ਘਰ ਦਾਣੇ ਦੇ ਕਮਲੇ ਇਹ ਮਾਂ ਪਿਓ ਦੀਆਂ ਦੁਹਾਵਾਂ ਵਾ ਭਾਵੇਂ ਤੁਹਾਡੀ ਗੱਲ ਵੱਡੀ ਆ ਬਾਕੀ ਮਹੱਲੇ ਦੀ ਮਿਹਨਤ ਜ਼ਿਆਦਾ ਵਾ ਇਸ ਕੰਮ ਉਹ ਦਾਲ ਪਕਾਉਂਦਾ ਉਹ ਪਕਾਉਂਦਾ ਉਹਨੇ ਪੱਥਰ ਪਾਇਆ ਹੱਡ 'ਚ ਪੱਕ ਰਹੀ ਹੈ ਬੱਚੇ ਪੱਕ ਰਹੀ ਜਦੋਂ ਘਰ ਆਉਂਦਾ ਪੱਕਿਆ ਅੱਛਾ ਉਸਤਾਦ ਜੀ ਮੈਂ ਵੈਸੇ ਮਾਨੇ ਦੇ ਬਾਰੇ ਪੁੱਛਣ ਲੱਗਾ ਉਸਤਾਦ ਜੀ ਤੁਸੀਂ ਕਹਿੰਦੇ ਵੀ ਇਹਨੇ ਮਾਨੇ ਨੇ ਇੰਨਾ ਕੁਝ ਸਾਰੀ ਦੁਨੀਆ 'ਚ ਕੀਤਾ ਇਹ ਤੇ ਅੱਛਾ ਆਰਟਿਸਟ ਇਹਦੇ ਨਾਲੋਂ ਸਾਡੇ ਸਾਰੇ ਨਾਲੋਂ ਅੱਛਾ ਹਾਂ ਉਹੀ ਤਾਂ ਕਹਿ ਰਿਹਾ ਇਹਦੀ ਕੀ ਵਜ੍ਹਾ ਉਸਤਾਦ ਜੀ ਨੂੰ ਪੁੱਛੋ ਵਜ੍ਹਾ ਉਹੀ ਕਿ ਭਾਜੀ ਸਾਈਕੋ ਉਹ ਨਹੀਂ ਉਹ ਸਾਈਕੋ ਆਪਣੇ ਆਪ ਨੂੰ ਐ ਵੀ ਨਾ ਡਰਾਮੇ ਮੇਰੇ ਤੋਂ ਵੱਡਾ ਸਾਈਕੋ ਆ ਤੂੰ ਇਹ ਤੁਹਾਡਾ ਗ੍ਰੇਡ ਮੈਨੂੰ ਉੱਤੇ ਆ ਵੀ ਮੈਂ ਜਿਹੜਾ ਸਾਈਕੋ ਜਿਹੜੀ ਐਂਜ਼ਾਈਟੀ ਹੈ ਨਾ ਬੇਸਿਕਲੀ ਡਿਪਰੈਸ਼ਨ ਐਂਜ਼ਾਈਟੀ ਮੇਰੇ ਤੋਂ ਜ਼ਿਆਦਾ ਨਹੀਂ ਤੈਨੂੰ ਹੈਗੀ ਮੈਂ ਤੇ ਮੈਡੀਸਨ ਨਾ ਖਾਵਾਂ ਤੀਜੇ ਚੌਥੇ ਦਿਨ ਬਾਅਦ ਮੈਂ ਇਹਨਾਂ ਦੀ ਮਾਂ ਭੈਣੇ ਕਰਨ ਲੱਗ ਪੈਣਾ ਸਾਰਿਆਂ ਦੀ ਮੇਰਾ ਦਿਮਾਗ ਖਰਾਬ ਹੋ ਜਾਂਦਾ ਡਰਦੇ ਹੁਣ ਸਾਈਕੋ ਇਹ ਮੈਂ ਥੋੜਾ ਜਿਹਾ ਇੱਥੇ ਬੋਲਾਂ ਨਾ ਤੇ ਇਹ ਆਪਸ ਚ ਕਹਿਣ ਲੱਗ ਪੈਂਦੇ ਉਸਤਾਦ ਨੇ ਲੱਗਦਾ ਗੋਰੀ ਨਹੀਂ ਅੱਜ ਕੱਲ੍ਹ ਯਾਨੀ ਮੇਰਾ ਇਦਾਂ ਦਾ ਆਈਟਮ ਮਿਲ ਕੇ ਅੱਜ ਸਾਡਾ ਕੁਝ ਨਹੀਂ ਬਣਨਾ ਮੈਂ ਕਹਿੰਦਾ ਤੂੰ ਰੋਜ਼ ਆ ਕੇ ਮੈਨੂੰ ਪੁੱਛਣਾ ਵਾ ਕਿ ਸਾਜੀ ਗੋਲੀ ਖਾ ਲਈ ਐਂਜ਼ਾਈਟੀ ਦੀ ਕਿਉਂਕਿ ਜਿੱਦਣ ਮੈਂ ਨਾ ਖਾਧੀ ਹੋਈ ਤੂੰ ਉਦੋਂ ਤੂੰ ਵੇਖਣਾ ਕਿ ਇਹ ਭਾਜੀ ਮੈਂ ਦਾ ਕਰਨ ਕਿਤੇ ਉਹ ਤਾਂ ਤੇਰੀ ਉਦੋਂ ਤੂੰ ਖਾਇਆ ਕਰੀ ਉਦੋਂ ਤੂੰ ਕਹਿਣਾ ਯਾਰ ਭਾਜੀ ਨੂੰ ਹੋਇਆ ਕੀ ਹੈ ਸਹੀ ਗੱਲ ਆ ਤੂੰ ਆਪ ਆ ਕੇ ਬਹਿਣਾ ਉਸਤਾਦ ਇਹਨੇ ਨਾ ਆਪਣੇ ਦਿਮਾਗ 'ਚ ਆਪੇ ਹੀ ਆਪਣੀ ਗੱਲ ਭਾਈ ਸੈਕੋ ਹੋ ਗਿਆ ਮੈਂ ਕੋਈ ਸੈਕੋ ਸੁਕੋ ਨਹੀਂ ਹੋਇਆ ਤੂੰ ਐਵੇਂ ਭਾਈ ਹੁਣ ਇਹਨੂੰ ਕੱਢ ਦਿਮਾਗ 'ਚੋਂ ਗੱਲ ਨੂੰ ਕੱਢ ਉਹ ਕੇ ਤਾਂ ਗਰੀਬ ਆਦਮੀ ਛੋਟੀ ਜਿਹੀ ਬਿਮਾਰੀ ਲਾ ਤੂੰ ਭਮੱਕੜ ਦਦਰੀ ਕੋਈ ਚੰਬਲ ਇਹ ਇੰਗਲਿਸ਼ ਬਿਮਾਰੀ ਵੱਡਿਆਂ ਲੋਕਾਂ ਦੀ ਬਿਮਾਰੀ ਆ ਇਹ ਤਾਂ ਨਾ ਪਾ ਫੋਨ ਤੇ ਕਹਿ ਮੇਰੀ ਰੋਟੀ ਜ਼ਰੂਰ ਕਟਾਈ ਕੱਪ ਕੱਪੀ ਲੱਗਦੀ ਆ ਦੰਦਲ ਪਾ ਲੈ ਕਾਂਬਾ ਛੜਿਆ ਉਹ ਸੁਣ ਲੈ ਸਰਦਾਰ ਅੰਜਮ ਕੋਲ ਜਾ ਲੇਕਿਨ ਯਾਰ ਤੂੰ ਮੇਰੇ ਉਸਤਾਦ ਦਾ ਮਾਣ ਤੋੜਿਆ ਉਹ ਇੱਥੇ ਨਹੀਂ ਤੋੜਦਾ ਇੱਕ ਮਿੰਟ ਮੇਰੀ ਸਬਰ ਤੇ ਕਰ ਲਓ ਅੱਛਾ ਯਾਰ ਦੀ ਗੱਲ ਸੁਣ ਲਓ ਦੀ ਉਹਨੂੰ ਵੀ ਟਾਈਮ ਮੈਨੂੰ ਖੁਸ਼ੀ ਹੋਈ ਕਿ ਪਾਕਿਸਤਾਨ 'ਚ ਇੱਕ ਬੰਦਾ ਮੇਰੇ ਨਾਲ ਦਾ ਵੀ ਹੈ ਯਾਰ ਇੱਕ ਨਹੀਂ ਅੱਛਾ ਮੈਂ ਤੈਨੂੰ ਕਿਧਰੋਂ ਦੀ ਗੱਲ ਜਾਣਾ ਤੂੰ ਇੱਧਰ ਹੀ ਡਿੱਗੀ ਜਾ ਰਿਹਾ ਕੀ ਗੱਲ ਹੈ ਤਾਂ ਗੋਡਾ ਪਰੇ ਕਰਦੇ ਸਿੱਖਣ ਜਾ ਰਹੇ ਨੇ ਉਹਦਾ ਮਜ਼ਾ ਆ ਗਿਆ ਮਜ਼ਾ ਤੈਨੂੰ ਆ ਰਿਹਾ ਤੈਨੂੰ ਓ ਯਾਰ ਹੁਣ ਭਾਜੀ ਸਾਡੀ ਗੱਲ ਹੀ ਹੋਈ ਨਾਦਰੀਨ
ਤੁਸੀਂ ਅਗਰ ਚਾਹੁੰਦੇ ਹੋ ਕਿ ਯਾਰ ਮਾਨਾ ਆਵੇ, ਕਿਉਂਕਿ ਤੁਸੀਂ ਤੇ ਪਹਿਲੇ ਹੀ ਦੱਸ ਦਿੱਤਾ ਆਪਣਾ ਕਿ ਯਾਰ ਮਾਨੇ ਨੂੰ ਲਿਆਓ ਮਾਨੇ। ਹੁਣ ਅਗਰ ਤੁਸੀਂ, ਹੁਣ ਮੈਂ ਇਹਨੂੰ ਆਜ਼ਾਦ ਨੂੰ ਕਿਹਾ ਕਿ ਆਜ਼ਾਦ ਸਾਹਿਬ ਤੁਸੀਂ ਕੀ ਜੌਬ ਕਰਦੇ ਹੋ? ਆਜ਼ਾਦ ਨੂੰ ਦੱਸਿਆ ਜੀ ਮੈਂ ਅਕਾਊਂਟੈਂਟ ਆ, ਮੈਂ ਮਤਲਬ ਕਿਤੇ ਜੌਬ ਕਰਦਾ। ਮੈਂ ਕਿਹਾ ਆਜ਼ਾਦ ਸਾਹਿਬ ਤੁਸੀਂ ਸਾਡੇ ਕੋਲ ਆ ਜਾਓ, ਸਾਨੂੰ ਅਕਾਊਂਟੈਂਟ ਦੀ ਵੀ ਲੋੜ ਆ, ਇੱਥੇ ਮੈਨੇਜਮੈਂਟ ਸਾਰੀ ਕਰੋ, ਹਰ ਚੀਜ਼ ਦੇਖੋ, ਇਹ ਖਰਚੇ ਪਾਣੀ ਜੇ ਉਹ ਹਰ ਚੀਜ਼ ਉਹ ਵੀ ਦੇਖੋ, ਪਲੱਸ ਤੈਨੂੰ ਮੈਂ ਸੈਲਰੀ ਜਿਹੜੀ ਦੇਣੀ ਨਾ ਤੈਨੂੰ ਮੈਂ ਇਸ ਕੰਮ ਦੀ ਦੇਣੀ ਆ ਵੀ ਤੂੰ ਇਹਨੂੰ ਲੈ ਕੇ ਆਉਣਾ। ਹਾਂ ਇਹ ਮੈਂ ਸਕੂਲ ਵਾਲਾ ਰਕਸ਼ਾ ਲਾਇਆ ਵਾ ਇੱਕ ਹਿਸਾਬ ਦਾ, ਆਜ਼ਾਦ ਨਿਗਾਹ ਹੈ ਭਾਰਾ ਜਿਉਂ ਜੀ। ਹਿਸਾਬ ਲਾਓ ਕਿ ਅਸੀਂ ਇਹਨਾਂ ਕਿੰਨੀ ਮੁਹੱਬਤ ਕਰਦੇ ਕਿ ਮੈਂ ਇੱਕ ਬੰਦਾ ਰੱਖ ਲਿਆ, ਮੈਂ ਉਹਦਾ ਹੀ ਨਿੱਕਾ ਭਰਾ, ਕਿਉਂਕਿ ਅਗਰ ਮੈਂ ਮਹੱਲੇ ਦਾ ਕੋਈ ਰੱਖਦਾ ਦਿਲ ਕਰ ਉਹਦੇ ਕਾਬੂ ਨਾ ਹੁੰਦਾ, ਇੱਥੋਂ ਨੇ ਜਾਣਾ ਕਿੱਥੇ ਬਚ ਕੇ? ਆਨਲਾਈਨ ਸੌਣਾ ਤਾਂ ਸਾਡੇ ਕੋਈ ਆ ਗਿਆ ਸੌਣਾ ਦੇ ਕਿੱਥੇ ਆ ਦੱਸ, ਬਸ ਤੇਰਾ ਕੰਮ ਇਹਨੂੰ ਲੈ ਕੇ ਆਉਣਾ। ਸੁੱਤੇ ਪਏ ਨੂੰ ਲਾਇਆ ਕਰਨਾ ਮੈਂ ਕਹਿੰਦਾ ਠੀਕ ਹੋ ਗਿਆ। ਅਸੀਂ ਨਿਕਲ ਆਏ ਹੈ ਯਾਰ। ਲੱਜੀ ਬਾ ਕਹਿੰਦੇ 2008 ਚ ਤੁਸੀਂ ਸਿਰ ਪਰ ਨਵੀਂ ਤੁਰਦੇ ਰਹੇ ਹੋ। ਹਾਂ ਇਹਦੇ ਕੀ ਐਸੀ ਗੱਲ ਕੀਤੀ ਇਹ ਤਾਂ ਸਹੀ ਅੱਲਾ ਮਾਫੀ ਜੇ ਲੇਕਿਨ ਮੇਰੇ ਉਸਤਾਦ ਦਾ ਮਾਨ ਤੋੜਿਆ ਯਾਰ। ਉਹ ਯਾਰ ਕਿਤੇ ਮੈਂ ਤਾਂ ਟੁੱਟ ਗਿਆ ਯਾਰ, ਮੈਂ ਚਾਹੁੰਦਾ ਨਹੀਂ ਸੀ ਤੋੜਨਾ, ਟੁੱਟ ਗਿਆ। ਨਹੀਂ ਉਹਨਾਂ ਨੇ ਮਾਨ ਨੇ ਕਿਹਾ ਸੀਗਾ ਕਿ ਯਾਰ ਸਵੇਰੇ ਆਣਾ, ਸਾਰੀ ਟੀਮ ਕਹਿੰਦੀ ਸੀ ਨਹੀਂ ਆਣਾ ਨਹੀਂ ਆਣਾ, ਸਿਰਫ ਉਸਤਾਦ ਜੀ ਕਹਿੰਦੇ ਸੀ ਤੇ ਮੈਂ ਕਹਿੰਦੇ ਸੀ ਕਿ ਤੁਸੀਂ ਆਣਾ, ਉਹ ਟੀਮ ਲੇਕਿਨ ਤੁਸੀਂ ਮਾਨ ਔਰ ਤੋੜ। ਇਹ ਭਾਜੀ ਨੇ ਬੜੀ ਵੱਡੀ ਗੱਲ ਕੀਤੀ, ਫਰੀਦ ਭਾਈ ਵਾਲ ਦੇ ਲਓ, ਮਤਲਬ ਉਹਨਾਂ ਨੇ ਚੇਂਜ ਕੀਤਾ ਆਪਣੇ ਆਪ। ਉਹਨੂੰ ਕਰਨਾ ਪੈਣਾ ਸੀ ਭਾਜੀ। ਨਹੀਂ ਸੱਚੀ ਮੇਰਾ ਧਿਆਨ ਹੁਣ ਮੇਰੇ ਲੋਟਿਆ ਤੇ ਤੂੰ ਰਹਿਣ ਦੇ, ਉਹਨਾਂ ਦੀ ਗੱਲ ਕਰੇ। ਭਾਜੀ ਉਹਨੂੰ ਚੇਂਜ ਕਰਨਾ ਮੈਂ ਪੈਣਾ ਤਾਂ ਸੀ। ਕਹਿ ਰਿਹਾ ਕਿ ਉਹ ਵੀ ਤੁਹਾਡੇ ਨੂੰ ਅੱਛਾ ਲੱਗੇ ਯਾਰ, ਨਹੀਂ ਮੇਰੇ ਲੋਕ ਨਹੀਂ ਲੱਗੇਗਾ ਮਾਨੇ ਨੂੰ ਅਸੀਂ ਭਾਜੀ ਹਲਕੀ ਪਲਕਿੰਗ ਕਰਵਾਇਆ ਕਰ ਤੂੰ ਵੀ ਆਪਣੇ ਨੂੰ। ਜਿਹੜੀ ਨਹੀਂ ਮਾਨੇ ਨੂੰ ਅਸੀਂ ਮਾਨਾ ਤੇਰੇ ਸੂਟ ਕੱਪੜੇ ਛਪੜੇ ਇਹ ਉਹ ਤੂੰ ਵੀਰ ਆ ਸਾਡਾ, ਕੋਈ ਟੈਨਸ਼ਨ ਨਹੀਂ ਲੈਣੀ। ਮੈਂ ਨਹੀਂ ਸਿੱਧਾ ਹੋ ਕੇ ਤੇ ਬੈਠੋ। ਤੇਰਾ ਆਉਣਾ ਕੰਮ ਆ, ਮੈਂ ਆਉਂਗਾ ਹਾਂ ਤੂੰ ਏਦਾਂ ਆਉਣਾ ਜਿਵੇਂ ਸ਼ੂਗਰ ਦੇ ਬੰਦੇ ਨੂੰ ਉਹ ਨਹੀਂ ਆਉਂਦਾ, ਐਵੇਂ ਆਉਣਾ ਤੂੰ। ਠੀਕ ਆਹੋ ਸਿੱਧੇ ਹੋ ਕੇ ਬੈਠੋ, ਸਿੱਧੇ ਹੋ ਕੇ ਬੈਠੋ। ਭਾਈ ਇਦਾਂ ਇੱਕ ਮਿੰਟ ਤੁਸੀਂ ਨਿਸ਼ਾਨਾ ਲਾਉਣਾ ਮਾਨਾ ਜੀ ਹੁਣ ਤੁਸੀਂ ਤਿਆਰ ਹੋ? ਖਿੱਚ ਪਏ ਮੈਂ ਉਸ ਸ਼ੋਅ ਦੇ ਵਿੱਚ ਨਾ ਉਹ ਪਾ ਲਈ ਸਿਰ ਤੇ ਉਹ 14 ਅਗਸਤ ਵਾਲੀ ਤੇ ਉਹ ਰੰਗ ਬਰੰਗੀ ਚੀਜ਼ ਤੇ ਮੈਨੂੰ ਕਹਿੰਦਾ ਓਹੋ ਫ੍ਰਿਜ ਤੇ ਕਾਰਟੂਨ ਚੜਿਆ। ਯਾਰ ਵੇਖ ਤੁਸੀਂ ਆਰਾਮ ਕਰੇ। ਹਾਂ ਹੁਣ ਐਗਰੀਮੈਂਟ ਸਟਾਂਪ ਕਰਾਈਏ ਤੁਹਾਡੇ ਕੋਲ, ਹਰਸ਼ਾ ਓਕੇ ਆਓਗੇ ਪਹੁੰਚੋਗੇ ਕਿ ਨਹੀਂ, ਉਹ ਆਜ਼ਾਦ ਦੀ ਡਿਊਟੀ ਲੱਗ ਗਈ। ਨਹੀਂ ਜਹਾਜ਼ ਦੀ ਡਿਊਟੀ ਲੱਗ ਗਈ ਯਾਰ, ਜਹਾਜ਼ ਨਾਲ ਲੈ ਇਹ ਗਏ। ਨਾ ਹੋਇਆ ਯਾਦ ਇਕੱਲਾ ਹੀ ਆਈ ਜਾਵੇ ਆਪਣੀ ਤਨਖਾਹ ਕੱਲਾ ਨਹੀਂ ਆਉਂਦਾ, ਮੈਂ ਕਿਹਾ ਕੱਲੇ ਨਹੀਂ ਆਉਣਾ ਭਾਜੀ ਤੁਸੀਂ, ਮੈਂ ਕਹਿਤਾ ਅੱਗੇ ਦੱਸਿਆ, ਮੈਂ ਮੈਂ ਕਿਹਾ- ਹਾਂ ਤੇ ਡਿਪੈਂਡ ਕਰ ਮਾਨਾ ਜੀ ਇਹਦੇ ਵੀ ਹੁਣ ਸਾਰਾ ਨਿਜ਼ਾਮ ਜਿਹੜਾ ਤੁਹਾਡੇ ਹੱਥ ਦੇ ਵਿੱਚ। ਹੁਣ ਭਰਾ ਦਾ ਮੈਂ ਕੱਲੇ ਨੂੰ ਨਹੀਂ ਵੜਨ ਦੇਣਾ, ਮੈਂ ਬਾਹਰ ਮੈਂ ਸੀਸੀਟੀਵੀ 'ਚ ਵੇਖ ਲਿਆ ਕਰਨਾ, ਅਗਰ ਤੇ ਜਹਾਜ਼ ਕੱਲਾ ਹੋਇਆ ਤਾਂ ਮੈਂ ਕਹਿਣਾ ਬੇਟਾ ਜੀ ਵਾਪਸ ਮਾਨੇ ਲੈ ਗਿਆ। ਤੇ ਜੇ ਇਹ ਇਕੱਲਾ ਆਉਣ ਲੱਗ ਗਿਆ ਭਰਾ ਨੂੰ ਪੁਰਕਰਾ ਨਹੀਂ ਫਿਰ ਉਹ ਵੀ ਆਏਗਾ, ਦੋਵਾਂ ਨਹੀਂ ਆਉਣਾ। ਉਸਤਾਦ ਜੀ ਚੁੱਲ੍ਹਾ ਲਾ ਬੰਦ ਕਰਾ ਦਿਓ। ਇਹ ਰੈਗੂਲਰ ਕਰਨ ਅਰਜਨ ਟੈਪ ਤੁਸੀਂ ਹੋ ਜਾਓ ਦੋਵੇਂ। ਇਹ ਰੈਗੂਲਰ ਆਣ 1.5 ਲੱਖ ਰੁਪਏ ਤੇ ਮੈਂ ਦੰਦ ਲਵਾਉਂਗਾ ਇਹਨੂੰ। ਕਿੱਥੇ ਆ ਜਿਹੜੇ ਤੇ ਟੁੱਟੇ ਨੇ ਦੰਦ ਵਿਚਾਰੇ। ਉਹ ਅੱਜ ਕੱਲ ਸਿਗਰਟ ਵੀ ਵਿੱਚ ਰੱਖ ਕੇ ਪੀਣ ਲੱਗ ਪਿਆ ਸੋਨੇ ਦੇ ਲੈ ਉਹ ਵੀ ਜ਼ਰੂਰ ਕਰਕੇ ਹੱਸ ਲੈਂਦਾ ਉਹ ਕਰਦਾ ਵੇ ਯਾਰ। ਮੇਰਾ ਕਿਹੜਾ ਭੋਲਾ ਮਸਲਾ ਯਾਰ, ਜੋ ਤੁਹਾਡੇ ਆ ਤੁਸੀਂ ਦੋਵੇਂ ਭੋਲੇ ਮਸਲਾ ਮੈਂ ਕਿਹਾ ਵਿੱਚ ਰੱਖ ਲੈ ਆਰਾਮ ਨਾਲ। ਉਹ ਜਿਹੜਾ ਦੰਦ ਹੈ ਨਹੀਂ ਉਹਦੇ ਵਿੱਚ ਨਹੀਂ ਮਾਰਾ ਇੱਦਾਂ ਖੂਬਸੂਰਤ ਲੱਗਦਾ ਤੂੰ। ਨਹੀਂ ਨਹੀਂ ਉਸਤਾਦ ਜੀ ਮੈਂ 1.5 ਲੱਖ ਦਾ ਦੰਦ ਉਹ ਠਹਿਰ ਜਾਏ ਜਿੰਨੇ ਐਡਾ ਨਾ ਲਵਾ ਦੀ 1.5 ਲੱਖ ਦਾ ਕਹਿੰਦਾ ਇੱਡਾ ਚੋੜਾ ਲਵਾ ਕੇ ਦੇਣਾ ਫਿਰ ਪੂਰਾ ਇੱਥੇ ਇੱਕੋ ਹੀ ਲੱਗਾ। ਪੂਰਾ ਇੱਕੋ ਹੀ ਦੰਦਾਂ 'ਚ ਲੱਗਾ ਹੋਇਆ ਇਤਨਾ ਬੈਂਡ ਕਰਕੇ ਵੱਡਾ ਕੋਈ ਬਾਕੀ ਬੁਰਕੀ ਦਾ ਮੁਝ ਪਾ ਨਹੀਂ ਕਹਿੰਦਾ 1.5 ਲੱਖ ਦਾ ਦਾਤਰ ਹੋਣਾ, ਕਹਿੰਦਾ ਐਡਾ ਨਾ ਲਵਾ ਦੇ। ਅੱਛਾ ਚਲੋ ਬਹਰਾਲ ਬਾਨਾ ਜੀ ਗੱਲ ਇਹ ਹੈ ਕਿ ਤੁਸੀਂ ਗੱਲ ਨੂੰ ਹੁਣ ਸਮਝੋ, ਠੀਕ ਹੈ ਜੀ। ਅਸੀਂ ਇੱਥੇ ਕੋਈ ਐਡਾ ਮਤਲਬ ਨਹੀਂ ਹੁੰਦਾ, ਅਸੀਂ ਇੱਦਾਂ ਸ਼ੁਕਰ ਵੇਲਾ ਕਰਦੇ ਹਾਂ। ਹਾਂਜੀ ਬਿਲਕੁਲ। ਇੱਕ ਮਜ਼ਦੂਰੀ ਹੁੰਦੀ ਹੈ ਜਿਹੜੀ ਬੰਦਾ ਮਤਲਬ ਕਰਨੀ ਪੈਂਦੀ, ਉਹ ਨਾ ਚਾਹੁੰਦੇ ਹੋਇਆ ਵੀ। ਸਾਡਾ ਉਹੀ ਕੰਮ, ਤੂੰ ਇੱਥੇ ਨਾ ਬੈਠਾ ਹੋਇਆ ਐਸੇ ਟਾਈਮ ਦਿਲ ਕਰੇ ਤੂੰ ਉੱਥੇ ਕਿਤੇ ਪਾਨ ਵਾਲੇ ਤੇ ਥੱਲੇ ਬੈਠਾ ਇਹੀ ਗੱਲਾਂ ਕਰਦਾ ਵਾ, 4 ਬੰਦੇ ਭਾਗ ਉਹੀ ਤੂੰ ਇੱਥੇ ਆ ਕੇ ਕਰ ਲਾ। 60,000 ਦੀ ਚਿੱਟਾ ਰੰਗ ਚਿੱਟਾ ਕਰਨ ਵਾਲੀ ਕਰੀਮ ਮੇਰੇ ਕੋਲ ਓਏ ਉਹਦੀ ਲੋੜ 60,000 ਰੁਪਏ ਦੀ ਮੈਂ ਲਾ ਦਵਾਂ। ਚਲੋ ਇਹ ਪਿਆਰਾ ਵਾ ਇਦਾਂ 60,000 ਦੀ ਕਰੀਮ ਹੈ, ਰੰਗ ਚਿੱਟਾ 3 ਵਾਰੀ ਲਾ। ਕੁਐਸਚਨ ਯਾਰ ਮੰਨੇ ਅੱਗੋਂ ਸਮਾਈਲ ਤੇ ਦੇ ਕਮ ਸੇ ਕਮ ਉਹਨਾਂ ਨੇ ਏਡੀ ਵੱਡੀ ਆਫਰ ਕੀਤੀ। ਠੀਕ ਹੈ ਲੇਕਿਨ ਸਿੱਧੇ ਤੇ ਹੋ ਕੇ ਬੈਠ ਯਾਰ, ਸਿੱਧਾ ਹੋ ਕੇ ਬੈਠ। ਯਾਰੋ ਉਹ ਯਾਰ ਉਹਨੂੰ ਕੀ ਮਸਲਾ, ਤੁਸੀਂ ਇਹਨੂੰ ਡੀਗ੍ਰੇਡ ਕਰੀ ਜਾ ਰਹੇ ਹੋ, ਕਨਫਿਊਜ਼ ਕਰ, ਕੋਈ ਐ ਨੂੰ ਖਿੱਚ ਰਿਹਾ ਕੋਈ ਐ ਨੂੰ ਖਿੱਚ ਰਿਹਾ। ਮੈਂ ਕਹਿੰਦਾ ਤੂੰ 5-7 10 ਦਿਨ ਠਹਿਰ ਜਾ, ਮਾਨੇ ਨੂੰ ਪਛਾਣਿਆ ਨਹੀਂ ਜਿਹੜਾ ਤੁਹਾਡੇ ਸਾਰਿਆਂ ਤੋਂ ਅੱਛਾ ਡਰੈਸ ਲਿਬਾਸ ਵਾਲ, ਤੁਸੀਂ ਕਹੋਗੇ ਯਾਰ ਭਾਜੀ ਬੈਠੇ ਨੇ। ਉਸਤਾਦ ਜੀ ਪੌਣੇ 2 ਲੱਖ ਰੁਪਏ ਦੀ ਪੈਂਟ ਲੈ ਕੇ ਦਾਂਗਾ ਇਹਨੂੰ ਮੈਂ ਨਾਲ। ਨਹੀਂ ਮੋਟੀ ਲੈ ਕੇ ਦੇਣੀ ਐਡੀ ਮੋਟੀ ਪੈਂਟ ਆ ਕੇ ਸਾਲ ਲਾ ਵੀ ਧੋਵੇ ਜਿਹਦੇ ਤੇ ਲੱਖ ਰੁਪਏ ਦਾ ਤੇ ਕੱਪੜਾ ਹੀ ਲੱਗਾ ਹੋਵੇ ਨਾ, ਐਡੀ ਮੋਟੀ। ਪਤਾ ਲੱਗਿਆ ਕਿ ਜੀਨਸ ਪਾ ਲੈਂਦੇ ਭਾਈ ਬੰਦੇ। ਹਾਂ ਨਹੀਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੋਣਗੀਆਂ ਨਾ, ਜੀਨਸ ਪਾ ਲੈਂਦਾ। ਲਾਈ ਵੀ ਹੋਣੀ ਉਹ ਚ ਕੰਬਲ ਯਾਰ ਸਾਰਾ ਕੁਝ ਪਾ ਲੈਂਦਾ ਵਾ। ਓਕੇ ਹੋ ਗਿਆ। ਸਾਜ ਜੀ ਛੋਟਾ ਜਿਹਾ ਇਹਨਾਂ ਕੋਲ ਦੇ ਲੈਣਾ ਹੋਵੇ ਕੋਈ। ਇਹਨਾਂ ਦੀ ਤਾਲੀਮ ਦੇ ਬਾਰੇ ਚ ਤੇ ਇਹ ਸਭ ਮਾਨੇ ਪੜਿਆ ਕਿੰਨੀਆਂ ਤੂੰ? ਮੈਂ 2 3 4 2.5 ਜਮਾਤਾਂ ਪੜਿਆ। ਉਹ ਖਲੋ ਜਾ ਇੱਕ ਮਿੰਟ, ਰੋਟੀ ਨਹੀਂ ਗਈ ਕਿੰਨੀਆਂ ਪੜਿਆ ਮਨੇ? ਮਿਡਲ 8 ਪੜੇ। 8 ਮੈਂ ਵੀ 8 ਪੜਿਆ ਮਨੇ।
ਵੈਰੀ ਗੁੱਡ। 8 ਤੇ 8 ਠੀਕ ਹੋ ਗਿਆ। ਅੱਛਾ ਜੀ, ਹੋ ਗਿਆ। ਅੱਛਾ ਬਾਕੀ ਜ਼ਿੰਦਗੀ 'ਚ ਕੀ ਐਕਸਪੀਰੀਅੰਸ ਹੈ ਤੇਰਾ, ਮਤਲਬ ਕਿਹੜਾ ਐਸਾ ਤੂੰ ਕੰਮ ਲਾਈਫ 'ਚ ਕੀਤਾ ਜਿਹਦਾ ਤੈਨੂੰ ਤਜਰਬਾ ਬਹੁਤ ਜ਼ਿਆਦਾ ਕੰਮ 'ਚ, ਗਾਣੇ ਗੁਣਿਆਂ ਤੋਂ ਇਲਾਵਾ? ਰੰਗ ਦਾ ਕੰਮ ਕੀਤਾ ਤੂੰ? ਸੇਲਮੈਨ। ਸੇਲਮੈਨ ਹੀ? ਕੀ ਮਤਲਬ ਵੇਚਿਆ ਤੂੰ? ਮੈਂ ਪਹਿਲੇ ਬੈੱਡ ਸ਼ੀਟ ਖੇਸਰੀਆਂ ਇਹ ਵੇਚ ਮਹੱਲਿਆਂ ਮੁਹੱਲਿਆਂ 'ਚ? ਹਾਂ ਅੱਛਾ ਮੇਰੀ ਬੜੀ ਵੇਚਦਾ ਰਿਹਾ? ਇਹਨਾਂ ਦੇ ਵਾਲਦੈਨ, ਇਹਦੇ ਚਾਚਾ ਜੀ ਵੀ ਇਹਨਾਂ ਦੇ ਤੇ ਇਹਨਾਂ ਦੇ ਵਾਲਦ ਵੀ ਇਹੀ ਕਰਦੇ ਸੀ ਨਾ। ਅੱਛਾ ਇਹਨੇ ਵੀ ਖਤਮ ਕੀਤਾ ਉਹ ਕੰਮ, ਹੈ ਇਹਨੇ ਵੀ ਉਹ ਇੱਕ ਦਿਨ ਵੇਚਣ ਗਿਆ ਰੋਲਾ ਤੇ ਪਕਾਇਆ। ਘਰ ਦੀ 2 ਕੇਸ ਆ ਮੈਂ ਵੇਚਾਂ 2 ਲੱਖ ਰੁਪਏ ਦੇ ਬੂਟ ਨੇ ਇੱਕ ਓਕਲੇ ਤਾਂ ਦੇ। ਨਾ ਆਪਣਾ ਪਲਾਨ ਉਹ ਬੇੜੇ ਚੋਂ ਲਿਆਉਣੇ ਕੱਢ ਕੇ 2 ਲੱਖ ਰੁਪਏ ਦੇ। ਇਹਨੂੰ ਇੱਕ ਵਾਰੀ 25,000 ਰੁਪਏ ਦਾ ਨਾ ਸਮਾਨ ਪਾ ਕੇ ਦਿੱਤਾ। ਅੱਜ ਤੋਂ 10 ਸਾਲ ਪਹਿਲੇ 25,000 ਦੀ ਬੜੀ ਵੈਲਿਊ ਹੁੰਦੀ ਸੀ ਬਾਹਰ। ਅੱਛਾ ਤੁਸੀਂ ਇਹ ਦੇਖੋ ਵੀ ਮੇਰੇ ਭਰਾ ਇਹ ਕੀ ਗੱਲ ਹੈ ਭਾਜੀ? ਇਹਨੂੰ 25,000 ਦਾ ਸਮਾਨ ਦਿੱਤਾ, ਜੇ 17,000 ਦਾ ਵੇਚਿਆ ਇਹਨੂੰ। ਨਹੀਂ ਤੁਸੀਂ ਨਹੀਂ ਨਹੀਂ, ਇੱਕ ਮਿੰਟ, ਉਹ ਕੀ ਹੋਇਆ ਸੀ 25,000 ਦਾ ਸਮਾਨ ਦਿੱਤਾ ਮੈਨੂੰ? ਕਹਿੰਦਾ ਬੰਦਾ ਮੇਰਾ ਬੜਾ ਹਜ਼ਾਰ ਕਰਦਾ ਸੀ ਜਿਹਨੂੰ। ਆ ਮੈਂ ਕਿਹਾ ਵੀ ਉਦਾਂ ਹੀ ਲਾ ਲਾ। ਤੇ ਉਹਨੂੰ 17 ਦਾ ਵੇਚਿਆ? 25 ਦਾ ਘਰੋਂ ਮਤਲਬ ਲੈ ਕੇ ਮਾਲ ਤੇ ਅੱਗੇ ਭਾਜੀ ਪ੍ਰੋਫਿਟ ਹੋਣ ਲਈ ਸੀ ਨਾ, ਮਗਰ ਮੈਂ ਇਸ ਕਰਕੇ ਦੇ ਦਿੱਤੀ। ਉਹਨੂੰ ਇਹ ਥੱਲੇ ਨੂੰ ਪ੍ਰੋਫਿਟ ਸਮਝਦਾ ਰਿਹਾ। ਉਹਨੂੰ ਹੀ ਹੋ ਰਹੀ ਹੋਣੀ। ਨਹੀਂ ਉਸਤਾਦ ਜੀ, ਮੈਂ ਓਕਲੇ ਦੇ ਬੂਟ 2.5 ਲੱਖ ਰੁਪਏ ਦੇ ਨੇ। ਕਿਹਦੇ? ਓਕਲੇ 2.5 ਲੱਖ ਰੁਪਏ ਦੇ ਬੂਟ ਮੈਂ ਆਇਆ ਨੂੰ ਉਸਤਾਦ। ਉਹ ਕੀ ਕਰਨ ਵਾਲੇ 2.5 ਲੱਖ ਦੇ? ਉਸਤਾਦ ਜੀ ਇਹ ਆਵੇ ਉਹ ਚ ਬਹਿ ਕੇ ਤੈਨੂੰ ਬਹਿਰੀ ਨਾਲ ਨੂੰ ਨਿਕਲ ਜਵਾਨ 2.5 ਲੱਖ। ਇੰਨੇ ਮਹਿੰਗੇ ਕਿੱਥੋਂ ਲੈ ਆਉਂਦੇ ਬੂਟ ਤੁਸੀਂ ਵੈਸੇ? ਮੈਂ ਦੰਦਾਗਾ ਗਿਫਟ, ਠੀਕ ਹੈ। ਮਾਨਾ ਜੀ ਤਾਂ ਤੁਹਾਨੂੰ ਆਫਰ ਕਰਨ ਨੇ, ਤੁਸੀਂ ਕੋਈ ਸਮਾਈਲ ਤਾਂ ਦਿਓ ਚਿਹਰੇ ਤੇ। ਉਹ ਕਹੋ ਮੈਂ ਕਿੰਨੀ ਕੁ ਦੇ ਦਾਂ, ਮੈਂ ਤਾਂ ਕਿੰਨੀ ਦੇ ਹਟੀ ਸਮਾਈਲ। ਨਹੀਂ ਨਹੀਂ, ਉਹ ਗੱਲ ਵੀ ਤੇ ਉਹ ਕਰੇ ਨਾ ਜਿਹੜੇ ਕੋ ਮੰਨਣ ਜਾਵੇ। ਉਸਤਾਦ ਜੀ ਮੈਂ 4,000 ਵਾਲੇ ਬੂਟ ਹੁੰਦੇ, ਨਹੀਂ, 4,000 ਵਾਲੇ ਬੂਟ ਕਰ ਮਾਨਾ ਬਗਲ ਚ ਹੀ ਰੱਖੇ ਪਾ ਉਹਨਾਂ ਦਾ। 2.5 ਲੱਖ ਦੇ ਬੂਟ ਉੱਤੇ ਲੱਗੇ ਉੱਥੇ ਸਿੰਦਰੀ ਨੂੰ ਉਹ ਉਸਤਾਦ ਜੀ ਜੋਗਰ 48,000 ਰੁਪਏ ਦੇ ਨੇ। ਉਹ ਭਾਈ ਮਾਫੀ ਦੇ ਸਿਰਫ ਉਹ ਦੱਸਣੇ ਸੀ ਉਹ। ਅੱਛਾ ਇਹ ਦੱਸਣ ਲਈ ਨਹੀਂ ਮਿਹਨਤ ਕੀਤੀ? ਮੈਂ ਉਸਤਾਦ ਜੀ ਇਹ ਰੈਗੂਲਰ ਆਵੇ 13,000 ਰੁਪਏ ਦੀਆਂ ਜਰਾਬਾਂ ਲੈ ਕੇ ਦਾਂਗਾ ਮੈਂ। ਵਾਹ ਲਓ ਜੀ, ਤੂੰ Please, ਕੱਪੜੇ ਨਹੀਂ ਪਾਉਣੇ, ਸਿਰਫ ਜਰਾਬਾਂ ਹੀ ਪਾ ਕੇ। 13,000 ਦਾ ਇੱਕ ਜੋੜਾ ਐ ਲੱਤਾਂ ਤੋਂ ਚੜਾ ਕੇ ਆਇਆ ਕਰ। ਉੱਤੋਂ ਐ ਗੱਡ ਬੰਨਣੀ ਹੈ। ਪੂਰੀ ਜਰਾਬ। ਬਹੁਤ ਅੱਛੀ। ਉਹ ਇੱਥੇ 13,000 ਦੀ ਜਰਾਬ ਆ, ਥੱਲੇ ਪੂਰੀ ਪਾ ਕੇ ਉੱਤੋਂ ਕਰਕੇ ਅੱਜ ਗੱਡ ਬੰਨਣੀ। ਮਾਨਾ ਇੱਥੇ 2 ਅੱਖਾਂ ਨਿਕਲ, ਸੌਣ ਲੱਗੇ। ਇੱਥੇ ਮੋਰੀਆਂ ਕਰ ਲੈਣੀਆਂ ਤੂੰ। ਪਾ ਕੇ ਟਿਕਟ ਕਿਆ ਕਰਿਆ ਕਿ ਮੈਂ ਭਾਈ ਮੈਂ ਜਰਾਬ ਪਾਈ। ਛੋਟੀ ਜੀ ਮੋਰੀ ਕਰੀ ਬਸ ਕਰ। ਵਿੱਚ ਸਿਗਰਟ ਵੀ ਪੀ ਰਹੇ। ਆ ਸਾਓ ਨਾ ਲਾਗੇ ਬੈਠੇ ਲਗਾਉਣਾ ਓਏ ਨਾ ਕਰ ਯਾਰ। ਮੈਂ ਛੋਟਾ ਮੁੰਡਾ ਤੇਰਾ ਕੋਲ। ਉਸਤਾਦ ਜੀ ਭਾਈ ਮਾਰੇ ਨੂੰ ਕੋ ਪਿੱਛੇ ਨੂੰ ਹੋ ਕੇ ਬੈਠਿਆ ਕੀ ਮਾਨੇ ਤੂੰ ਅੱਗੇ ਕਿਉਂ ਆਈ? ਭਾਜੀ ਮੈਂ ਕਿਹੜਾ ਗੱਡੀ ਚਲਾਉਣ ਰਿਹਾ, ਮੈਂ ਠੀਕ ਆ ਵੈਸੇ। ਉਹ ਸੋਚ ਵੀ ਤੂੰ ਅੱਗੇ ਹੀ ਆਈ ਜਾਂਦਾ ਸਾ, ਕੀ ਗੱਲ ਭਾਜੀ ਹੈ? ਮੈਂ ਆਪਣੀ ਰਜ਼ਾਮੰਦੀ ਨਾਲ ਮੈਂ ਵੈਸੇ ਹੀ ਇਦਾਂ ਬੈਠਣਾ। ਆ ਬੈਠਾ ਦੇਖੋ। ਤਾਂ ਸਾਡੀ ਨਹੀਂ ਨਾ ਰਜ਼ਾਮੰਦੀ ਵੀ ਤੂੰ ਅੱਗੇ ਨਹੀਂ। ਆ ਉਧਰ ਵੇਖੋ ਉਧਰ। ਕੀ ਕਰਾਂ ਮੈਂ, ਕੀ ਵੇਖ ਲਵੇਂ? ਉਹ ਯਾਰ ਅਸੀਂ ਫਰੇਮ ਦੇ ਹਿਸਾਬ ਨਾਲ ਸਹੀ ਬੈਠੇ, ਲੇਕਿਨ ਉਹ ਉਸਤਾਦ ਨਾ ਬੈਲੈਂਸ 'ਚ ਬੈਠੇ, ਤੂੰ ਅੱਗੇ ਹੋ ਜਾਂਦਾ ਬੈਠੇ ਆ। ਇੱਥੇ ਬਾਤ। ਓਕੇ ਓਕੇ। ਤੂੰ ਕਹਿੰਦਾ ਯਾਰ ਜੁੱਤੀ ਕੱਢਣ ਲਗਾ ਇੱਥੇ ਆ। ਉਤੋਂ ਕਹਿੰਦੇ ਮੈਂ ਬੱਸ ਨਾਲ ਇੱਕ ਗੱਲ ਤੂੰ ਅੱਛੀ ਗੱਲ ਕੀਤੀ ਯਾਰ, ਕੁਛ ਸ਼ਰਮ ਕਰ ਯਾਰ। ਅੱਛਾ ਯਾਰ ਠਹਿਰ ਯਾਰ। ਅੱਛਾ ਹੁਣ ਮਾਨਾ ਜੀ ਕੀ ਕਹਿੰਦੇ ਤੁਸੀਂ ਦੱਸੋ, ਰੋਲਾ ਮੁਕਾਓ। ਮਤਲਬ ਕਿਸ ਬਾਰੇ? ਮਤਲਬ ਕਿ ਹੁਣ ਜਿਹੜੀ ਸਾਰੀ ਗੱਲਬਾਤ ਹੋ ਰਹੀ ਆ ਕਿ ਤੁਸੀਂ ਆਉਣਾ ਵਾ ਜਾਂ ਉਹਨੂੰ ਵੀ ਵਿਚਾਰੇ ਨੂੰ ਜ਼ਲੀਲ ਕਰਾਉਣਾ ਵਾ, ਉਹ ਦੱਸ ਦਿਓ ਕੀ ਕਰਨਾ। ਮੇਰੀ ਅਰਜ਼ ਸੀਗੀ ਸਟਾਮ ਲਿਖਾਉਣਾ, ਇਹ ਲਾਜ਼ਮੀ ਹੋਣਾ ਉਹ ਕੀ ਕਰ ਲੇਗਾ ਫਿਰ ਲਿਖਾ ਕੇ? ਨਾ ਆਊਗਾ ਤੇ ਕੀ ਸਟਾਮ ਦਾ ਕੇਸ ਕਰ ਦਾਂਗੇ ਉਹ ਉਸਤਾਦ। ਕੀ ਭਾਰ ਸਟਾਮਾਂ ਦਾ? ਇਹ ਤਾਂ ਪਤਾ ਹੋਗਾ ਕਾਨੂੰਨ ਵੀ ਨਹੀਂ ਮੰਨਦਾ। ਲੇਕਿਨ ਉਸਤਾਦ ਜੀ ਇਹ ਰੈਗੂਲਰ ਆਵੇ 6 ਲੱਖ ਰੁਪਏ ਦੀ ਸ਼ਾਲ ਇਹਨੂੰ ਮੈਂ ਲੈ ਕੇ ਦਾਂਗਾ। ਯਾਰ ਤੂੰ ਸਾਰੇ ਪੈਸੇ ਮੈਨੂੰ ਦੇ ਦੇ ਜਿੰਨੇ ਤੇਰੇ ਕੋਲ। ਅੱਜ ਇਹ ਗੱਲ ਸੁਣੋ। ਉਹ ਸ਼ਾਲ ਦਾ ਬੜਾ ਫਾਇਦਾ, 6 ਲੱਖ ਦੀ ਸ਼ਾਲ ਆ। ਉਹ ਜਿਹੜੀ ਅੰਗੂਠੀ ਚੋਂ ਲੰਘ ਜਾਂਦੀ। ਹਾਂਜੀ, ਅੱਛਾ ਮੈਂ ਤੁਹਾਨੂੰ ਮੈਂ ਇਹ ਗੱਲ ਕਰਨਾ ਉਹ ਸ਼ਾਲ ਤੁਸੀਂ ਉੱਪਰ ਲੈ ਕੇ। ਅੱਛਾ ਇੱਕ ਮਿੰਟ ਸੁਣ ਲਓ, ਛੋਟੇ ਵਾਲਾ ਗੱਲ ਕਰਨ ਦੇ ਹੁੰਦਾ, ਇਧਰ ਮੇਰੀ ਗੱਲ ਸੁਣੋ। ਮੈਂ ਪ੍ਰੋਪਰ ਆਉਂਗਾ, ਗਰਮੀਆਂ 'ਚ ਰੈਗੂਲਰ ਆਉਂਗਾ ਔਰ ਇਹਦੇ ਨਾਲ ਆਉਂਗਾ। ਬਸ ਡਨ ਹੋ ਗਿਆ, ਠੀਕ ਹੋ ਗਿਆ। ਕੋਈ ਸਾਮ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਆਉਂਗਾ। ਬਸ ਡਨ ਮੈਂ ਹੋ ਗਿਆ। ਟਾਈਮ ਪਾਉਂਗਾ। ਉਹ ਸ਼ਾਲ ਗਿਫਟ ਹੈ 6 ਲੱਖ ਰੁਪਏ। ਗਰਮੀਆਂ 'ਚ ਪਾਓਗੇ ਸਰਦੀ ਲੱਗੇਗੀ, ਸਰਦੀਆਂ 'ਚ ਪਾਓਗੇ ਗਰਮੀ ਲੱਗੇਗੀ। ਉਹ ਤੁਸੀਂ ਉਹ ਕਿਸੇ ਜਾਦੂਗਰ ਤੋਂ ਮੰਗਵਾ ਕੇ ਦੇਣੀ ਹੈ। ਨਹੀਂ ਨਹੀਂ ਯਾਰ, ਹੈ ਵਦਾ ਤੁਸੀਂ ਇਹ ਮੰਨ ਲਵੋ। ਉਹ ਯਾਰ ਉਹ ਸ਼ਾਲ ਤੂੰ ਪਾਉਣੀ ਨਾ। ਅੱਛਾ। ਤੂੰ ਜੋ ਜਿੱਥੇ ਵੀ ਖਲੋਤਾ ਹੈ ਛਾਲ ਮਾਰ ਕੇ ਜਿੱਥੇ ਮਰਜ਼ੀ ਚੱਲ ਜਾਣਾ। ਭਾਵੇਂ ਤੂੰ 10 ਸਾਲ ਪਾ। 10 ਛਾਲ ਪਾਈ ਫਿਰ ਉਹਨੂੰ ਕੁਝ ਨਹੀਂ। ਸੁਪਰਮੈਨ ਟੈਪ ਬਣ ਜਾਣਾ। ਅੱਜ ਇੱਕ ਹੋਰ ਅਰਜ਼ ਸੀਗੀ ਜਿੱਥੇ ਤੁਸੀਂ ਭਰਾ ਨੇ ਇੰਨਾ ਕੀਤਾ, ਨਾਲ ਵਾਲਾ ਰੂਮ ਖਾਲੀ ਹੈ, ਬਿਲਕੁਲ ਓਕੇ ਹੈ, ਇੱਕ ਹਲਕਾ ਜਿਹਾ ਬੈੱਡ ਬਣਵਾ ਕੇ ਫੈਮਿਲੀ ਇੱਥੇ ਸ਼ਿਫਟ ਕਰਨੀ ਤੁਸੀਂ, ਤਾਂ ਕਿ ਇੱਥੇ ਹੀ ਰਵੇ, ਇੱਥੋਂ ਉੱਠੇ ਨਾਲ ਹੀ ਸ਼ੋਅ ਕਰੇ, ਨਾਲ ਹੀ ਇੱਥੇ ਪੈ ਜਾਵੇ। ਕਰਾ ਦਈਏ ਤਾਂ ਉਹ ਇਹਨਾਂ ਦੀਆਂ ਫੈਮਲੀਆਂ ਨਹੀਂ ਹੁੰਦੀਆਂ, ਬਾਹਰਲੀਆਂ ਜਾਵਾਂ ਨੇ। ਇਹ ਪੱਗੂ ਦਾ ਮੁੰਡਾ। ਨਹੀਂ ਫੈਮਲੀਆਂ ਸਾਰੀਆਂ ਹੁੰਦੀਆਂ ਨੇ। 12 ਲੋਕ ਕੁਝ ਬਹਾਨਾ ਜੀ, ਸੋਚੋ ਤੁਸੀਂ। ਸਾਜੀ ਕੋਈ ਟੈਲੈਂਟ ਜਿਹੜਾ ਸੀ ਉਹਦੇ ਤੋਂ ਵੀ ਫਾਇਦਾ, ਇੱਕ ਤੋਂ ਗਾਣਾ ਹੋ ਗਿਆ, ਇੱਕ ਹੈ ਚਲੋ ਅਸੀਂ ਬਹਿ ਗਏ, ਇਹ ਤੋਂ ਇਲਾਵਾ ਕੀ ਟੈਲੈਂਟ ਇਹਦੇ ਕੋਲ? ਯਾਰ ਇਸ ਤੋਂ ਇਲਾਵਾ ਕੀ ਹੁਣ ਕਰੇ ਹੋ? ਮਿਸਾਲ ਕੀ ਟ੍ਰੈਂਡ ਮਤਲਬ ਪੇਂਟ ਦਾ ਤੁਹਾਨੂੰ ਆਉਂਦਾ ਕੰਮ, ਤੁਸੀਂ ਉਹ ਵੀ ਕਰ ਲੈਂਦੇ ਹੋ ਨਾ? ਉਹ ਸੀ ਇਹਦੇ ਕੋ ਕੀ ਕਰਾਉਣਾ ਹੁਣ? ਸਾਜੀ ਅਸੀਂ ਜਿੱਦਣ ਕਿਤੇ ਤੁਸੀਂ ਦੁੱਧ ਪਈ ਜਾਣਾ, ਮੈਂ ਇਹ ਬੇਟਾ ਅਸੀਂ ਬਾਹਰ ਪੇਂਟ ਦਾ ਕੰਮ ਪੜਿਆ ਕਰਾਂਗੇ। ਨਹੀਂ ਤੁਸੀਂ ਫੜ ਲਓਗੇ ਭਾਜੀ ਕੰਮ? ਨਹੀਂ ਨਹੀਂ ਹੁਣ ਪੇਂਟ ਤਾਂ ਕਰ ਲਓ। ਉਸਤਾਦ ਜੀ ਭਾਈ ਰੈਗੂਲਰ ਆਵੇ। ਉਹਨਾਂ ਦੀ ਗੱਲ ਸੁਣੋ, ਬਹੁਤ ਦੁਖੀ ਹੋ ਕੇ ਗੱਲ ਕਰਦੇ। ਅੱਛਾ ਇੱਕ ਆਫਰ ਹੋਣੀ ਤੈਨੂੰ ਬਿਲਕੁਲ ਖਾਂ। ਨਹੀਂ ਉਸਤਾਦ ਜੀ ਰੈਗੂਲਰ ਆਵੇ 20 ਕਿਲੋ ਦੇਸੀ ਘਿਓ ਮੈਂ ਡੇਲੀ ਦਾ। ਅੱਛਾ ਮੇਰੀ ਗੱਲ ਸੁਣ, ਨਹੀਂ ਫੈਸਲ ਤੂੰ ਇੰਨੀ ਕਿਉਂ ਉਹਦੇ ਤੇ ਦਇਆ ਕਰ ਰਿਹਾ? ਕੀ ਗੱਲ? ਉਸਤਾਦ ਜੀ ਮੇਰਾ ਛੋਟਾ ਵੀਰ ਹੈ, ਭਰਾ ਹੈ। ਅਸੀਂ ਤੇਰੇ ਸਾਨੂੰ ਨਹੀਂ ਆਈ ਤੱਕ ਤੂੰ 4 ਸਾਲ ਹੋ ਗਏ ਉਸਤਾਦ ਜੀ ਮੇਰੀ ਅਰਜ਼ ਸੁਣ ਲਓ ਨਾ। ਭਾਈ ਫੈਸਲ ਤੁਸੀਂ ਕਿਹਾ ਹੈ
ਫਰਮਾਇਸ਼ ਤੁਸੀਂ ਕੀਤੀ ਹੈ ਸਖਤੀ ਦੇਖੋ ਕਿੰਨੀ। ਕਿ ਤੁਸੀਂ ਕਿਹਾ ਹੈ, ਇਹ ਬੰਦੇ ਨੇ ਤੋੜਿਆ ਤੁਹਾਡਾ ਮਾਣ, ਠੀਕ ਹੈ, ਤੇ ਹੁਣ ਇਹ ਮਾਣ ਨਹੀਂ ਟੁੱਟੇਗਾ ਉਸਤਾਦ ਜੀ, ਮੈਂ ਇਹਨੂੰ ਜ਼ਮੀਨ ਚੋਂ ਨਾ ਕੱਢ ਲਿਆਵਾਂ ਤੇ ਫਿਰ ਤੁਸੀਂ ਕਹਿਣਾ ਮੈਨੂੰ ਇਹ ਮੈਨੂੰ ਓਏ ਅੱਗੇ ਵੀ ਜ਼ਮੀਨ ਚੋਂ ਕੱਢਿਆ ਵਾ। ਅੱਛਾ ਠੀਕ ਇਹ ਸ਼ਕਰਕੰਦੀ ਹੈ। ਮੈਂ ਸੱਚੀ ਮੁੱਚੀ ਮੈਂ ਜ਼ਮੀਨ ਚੋਂ ਕੱਢ ਲੈਣਾ ਜੇ ਹੁਣ ਤੂੰ ਕਿਹੜਾ ਜਿੰਨੀ ਤਾਕਤ ਆ ਲੱਗਣ ਡਿਆ ਵੀ ਕੱਢ ਲੈਣਾ। ਨਹੀਂ ਤਾਕਤ ਅਲਹਮਦੁਲਿਲਾ ਬੜੀ ਆ। ਅੱਛਾ ਯਾਰ ਤੂੰ ਜ਼ਮੀਨ ਚੋਂ ਨਾ ਕੱਢੀ, ਤੂੰ ਉੱਥੋਂ ਇਹਨੂੰ ਸਿਰ ਮਹੱਲੇ ਚੋਂ ਫੜ ਲਿਆ ਕਰ। ਮੈਂ ਫੜ ਲਿਆ। ਇਹਨੂੰ ਤੁਸੀਂ 5 ਮਿੰਟ ਜੇਲ੍ਹ ਚੋਂ ਕੱਢੋ। ਅੱਛਾ ਭਾਜੀ ਹੁਣ ਓਕੇ ਆ, ਹਰ ਸ਼ੱਕ ਕਮਰਾ ਰਹਿਣ ਦੀ ਨਥੀ। ਤੇਰੇ ਭਰਾ ਦਾ ਜਿਹੜਾ ਮੈਂ ਚੁੱਲ੍ਹਾ ਤੇਰੇ ਸਿਰ ਤੇ ਚੱਲਣਾ ਹੈ, ਓਕੇ ਡਨ ਕਰੋ। ਉਸਤਾਦ ਜੀ ਇੱਕ ਸਵਾਲ ਹੈ ਮੇਰਾ, ਮਾਨਾ ਜੀ ਕਾਫੀ ਅਰਸੇ ਬਾਅਦ ਅੱਜ ਨਾਤੇ, ਮੈਨੂੰ ਇੱਕ ਇਹ ਕੀ ਫੀਲ ਹੋਈ ਅੱਜ, ਕੀ ਫੀਲ ਮਹਿਸੂਸ ਕੈਸਾ ਕਰ ਰਹੇ ਸਕੂਨ ਹੈ? ਕਿੰਨੀ ਦੇਰ ਬਾਅਦ ਨਾਤਾ ਮੈਨੇ? ਮੈਂ ਤਕਰੀਬਨ ਮੇਰਾ ਖਿਆਲ ਆ ਕੋਈ ਲੋ ਦੇਣੀ ਵੀ ਨਹੀਂ ਯਾਦ। ਹਫਤੇ ਬਾਅਦ। ਆ ਤੇ ਹਫਤਾ ਠੀਕ ਆ, ਹਫਤਾ ਕੋਈ ਏਡੀ ਗੱਲ ਬੜਾ ਨਾਰਮਲ ਗੱਲ ਆ। ਖੁਦਾ ਨਾ ਮਹੀਨੇ 'ਚ 4 ਨੂੰ ਗਰਮੀਆਂ ਦਾ ਹਫਤਾ ਹੈ। ਉਹ ਮੇਰੀ ਗੱਲ ਤੇ ਸੁਣਨਾ ਹੈ। ਮਸਲਾ ਇਹ ਹੈ ਕਿ ਮੈਂ ਮਿਸਾਲ ਹਫਤੇ 'ਚ 2-3 ਵਾਰੀ ਨਹਾਤਾ, ਹਫਤੇ 1 ਵਾਰੀ ਵੀ ਨਹਾਤਾ ਨਾ 2 ਵਾਰੀ ਨਹਾਤਾ। ਸਹੀ ਤੈਨੂੰ ਡੱਬਾ 1.5 ਡੱਬਾ ਲੱਗਣਾ ਨਾ ਲਿਆ ਕਰਤਾ ਯਾਰ। ਉਹ ਕਿਹੜਾ ਮੂੰਗਫਲੀ ਦਾ ਲੱਗਣਾ। ਨਹੀਂ ਨਹੀਂ ਪਤਾ ਸਤਾਰਾ ਕੀ ਗੱਲ ਆ, ਉਹ ਹਫਤੇ 'ਚ ਉਹਨੇ ਹਿਸਾਬ ਲੈਣਾ 3 ਵਾਰੀ ਨਹਾਉਣਾ, ਉਹ ਇੱਕੋ ਵਾਰੀ ਜਦੋਂ ਅੰਦਰ ਵੜਦਾ ਨਾ 3 ਵਾਰੀ ਨਹਾ ਕੇ ਐਡਵਾਂਸ ਉਹ ਕਰਕੇ ਫਾਰਗ ਹੋਏ, ਕਿਉਂਕਿ ਪੂਰਾ ਹਫਤਾ ਵੇਲਾ ਫਿਰਦਾ ਰਹਿੰਦਾ। ਯਾਰ ਨਾ ਕੇ ਅੰਦਰ ਹੀ ਸਾਈਡ ਵਾਲਾ ਸੁੱਕਦਾ ਵਾ ਫੇਰ ਵੜ ਜਾਂਦਾ। ਸਾਨੂੰ ਦੱਸ ਦਿੰਦਾ ਕਹਿੰਦਾ ਇੱਕ ਤੀਆ ਕਹਿ ਕੇ। ਆਹੋ, ਨਾ ਯਾਰ ਦਫ਼ਤਰ ਆਵੇ ਉਸਤਾਦ ਜੀ ਡੇਲੀ ਦੀ 5 ਕਿਲੋ ਪੰਜੀਰੀ ਮੈਂ ਦਾਂਗਾ। ਓਹੋ ਪੀਰੀ ਕਾਥੋਂ ਬੰਦਾ ਜਰਾ ਠੀਕ ਹੈ ਪੰਜੀਰੀ ਕਾਤੋਂ ਮੈਂ ਪ੍ਰੈਗਨੈਂਟ ਆ ਯਾਰ। ਭਾਜੀ ਅਸੀਂ ਵੀ ਕਰ ਆਹ ਪੰਜੀਰੀ ਲਗਾਉਣੀ ਨਹੀਂ। ਇਹ ਮਾਫੀ ਮੰਗ ਲਓ ਡਾਕਟਰ, ਮੈਂ ਪਹਿਲੇ ਕਹਿ ਦਿੱਤਾ ਤੁਹਾਨੂੰ। ਮੈਂ ਰੁਕ ਗਿਆ। ਸਾਨੂੰ ਇੱਕ ਹੋਰ ਆਵਾਜ਼ ਮਿਲਿਆ। ਅੱਛਾ ਯਾਰ ਮੇਰੀ ਗੱਲ ਸੁਣ, ਇਹਦੀ ਕੋਈ ਐਸੀ ਕੋਈ ਆਦਤ, ਕੋਈ ਐਸੀ ਗੱਲਬਾਤ ਜਿਹੜੀ ਮਤਲਬ ਤੁਹਾਡੇ ਸਾਰੇ ਭਰਾਵਾਂ 'ਚ ਨਾ ਹੋਵੇ, ਇਕੱਲੀ ਇਹਦੇ 'ਚ ਹੀ ਹੋਵੇ ਬਸ? ਹਾਂਜੀ ਬਹੁਤ ਸਾਰੀਆਂ ਗੱਲਾਂ ਬਣ। ਚੋਰੀਆਂ ਕਰਦਾ। ਮਤਲਬ ਇਹਦਾ ਕੋਈ ਵਾਕਿਆ ਸੁਣਾ, ਕੋਈ ਆਪਣੀ ਜ਼ਿੰਦਗੀ 'ਚ ਇਹਨੇ ਕੋਈ ਆਈਟਮ ਕੀ? ਇਹ ਛੋਟਾ ਜਿਹਾ ਸੀਗਾ, ਮਤਲਬ ਅਸੀਂ ਵੀ ਛੋਟੇ ਜਿਹੇ ਸੀਗੇ ਲੇਕਿਨ ਅਸੀਂ ਜ਼ਿਆਦਾ ਛੋਟੇ, ਲੇਕਿਨ ਹੋਸ਼ ਸੀਗੀ ਕਿ ਮਾਨਾ ਮਤਲਬ ਵੱਡਾ ਸਾਨੂੰ ਇੰਨਾ ਕੁ ਪਤਾ ਸੀ। ਬਸੰਤ ਆ ਗਈ ਤੇ ਗੁੱਡਾ ਲੁੱਟਣ ਚਲਾ ਗਿਆ 2:30 ਵਜੇ ਦੁਪਹਿਰ ਨੂੰ, ਤੇ ਰਾਤ ਨੂੰ 2:30 ਵਜੇ ਲੱਭਾ ਹੈ ਘਰ ਦੇ। ਇਹ ਸ਼ਦਰੇ ਗੁੱਡਾ ਲੁੱਟਣ ਗਿਆ ਸੀ। ਅੱਛਾ ਗੱਲ ਤੇ ਸੁਣ ਲਓ। ਤੇ ਅੱਬੂ ਬਿਮਾਰ ਸੀਗੇ, ਸਾਰੀ ਗੱਲ ਆ। ਤੇ ਉਹ ਚਾਚੂ ਵਿਚਾਰੇ ਲੱਭਣ ਚਲੇ ਗਏ ਨੂੰ 9-10 ਵਜੇ ਰਾਤ ਨੂੰ ਕੰਮ ਤੋਂ ਆਏ ਤੇ ਉਹਨਾਂ ਨੂੰ ਮਾਰ ਕੇ ਚਾਚਾ ਡਾਕਟਰ ਸੀ। ਅੱਛਾ ਅੱਬੂ ਕਹਿੰਦੇ ਯਾਰ ਵੀ ਮਾਨਾ ਨਹੀਂ ਆਇਆ ਹੈਗਾ, ਮੇਰਾ ਮਾਨਾ ਦੇਖ ਕੇ ਆ ਚਾਚੂ। ਬਾਕੀ ਸਾਰੇ ਭਰਾ ਛੋਟੇ ਤੇ ਗਏ, ਇਹਨੂੰ ਲੱਭਣ ਮੇਰਾ ਚਲੇ ਗਏ। ਮਾਹੀ ਮੇਰਾ ਮਾਨਾ ਕਿਉਂ ਨਹੀਂ ਆਇਆ? ਅੱਛਾ 2:30 ਵਜੇ ਲੱਭਾ ਹੈ ਰਾਤ ਦੇ। ਤੇ ਚਾਚੂ ਨੂੰ ਉਹਨਾਂ ਨੂੰ ਫੁੱਲ ਗੁੱਸਾ ਚੜਿਆ, ਵਿਚਾਰਾ ਥੱਕ ਗਿਆ ਕਿ ਤੂੰ ਕੰਮ ਤੋਂ ਆਇਆ ਸਾਈਕਲ ਤੇ, ਤੂੰ 2:30-3 ਵੱਜ ਗਏ। ਇਹਨੇ ਵੀ 2 ਗੁੱਡੇ ਲੁੱਟੇ ਸੀ ਅੱਛਾ 15 ਘੰਟਿਆਂ 'ਚ। ਤੇ ਐਵਰੇਜ ਦੇਖ ਲਓ। ਹਾਂ ਅੱਛਾ ਚਾਚੂ ਨਾ ਹੁਣ ਕਹਿਣ ਲੱਗੇ, ਕਹਿੰਦੇ ਭਾਜੀ ਕਹਿੰਦਾ ਲੱਗਣਾ ਸੀ ਮੈਂ ਇੰਨੀ ਦੇਰ 'ਚ ਅੱਬੂ ਕਹਿੰਦੇ ਕਿੱਦਾਂ ਆ ਗਿਆ, ਬਹਾਨਾ ਕਿ ਆ ਗਿਆ। ਤੇ ਚਾਚੂ ਨੂੰ ਫੁੱਲ ਗੁੱਸਾ ਆਇਆ ਵਾ ਵੀ ਮੈਂ ਇਹਨੂੰ ਕੁੱਟਣਾ ਵਾ। ਕਹਿਣ ਨਹੀਂ ਦੇ, ਕਹਿੰਦੇ ਵਾਹ ਭਾਜੀ ਕੀ ਸੋਹਣਾ ਗਿਆ? ਮੁੰਡਾ ਜੀ। ਪੰਜਾਬ ਤੋਂ ਕੀ ਅੱਛਾ ਚਾਚੂ ਨੂੰ ਕਹਿਣ ਲੱਗਾ ਮੈਂ ਕਿਹਾ ਚਾਚੂ ਨੂੰ ਫੁੱਲ ਯਾਰ ਮਾਨੇ ਸਬਰ ਕਰ ਲੈ ਯਾਰ, ਉਹਨੂੰ ਗੱਲ ਤੇ ਪੂਰੀ ਕਰ ਲੈ। ਅੱਛਾ ਚਾਚੂ ਨੂੰ ਗੁੱਸਾ ਆਇਆ ਫੁੱਲ ਹਾਂ ਕਿ ਤੇ ਵਿਚਾਰਾ ਇੱਕ ਉਹ ਵੇਲੇ ਥੱਕਿਆ ਟੁੱਟਿਆ ਆਇਆ। ਹਾਂਜੀ ਬਿਲਕੁਲ ਬਿਲਕੁਲ। ਅੱਬੂ ਬਿਮਾਰ ਸੀਗੇ ਤੇ ਉਹ ਡਰਦਾ ਮਾਰੇ ਵੀ ਨਾ, ਵੀ ਮੈਂ ਮਾਰੂੰਗਾ ਤੇ ਭਾਜੀ ਰਹਿਣਾ ਮਰਾਉਣ। ਤੇ ਉਹਨੂੰ ਖਿੱਚ ਕੇ ਇਹੀ ਕਹਿ, ਕਹਿੰਦਾ ਵਾਹ ਭਾਜੀ ਸੋਹਣਾ ਮੁੰਡਾ ਜੰਮਿਆ, ਮੇਰਾ ਗੈਸ ਕਹਿੰਦਾ, ਮੇਰਾ ਗੈਸ ਕਹਿੰਦਾ। ਤੇ ਇਹਨੂੰ ਗੁੱਸਾ ਆਇਆ ਤੇ ਕਹਿ ਵੀ ਕੁਛ ਨਹੀਂ ਰਿਹਾ ਵਿਚਾਰਾ। ਯਾਨੀ ਮਤਲਬ ਇਹ ਮੌਜੀ ਤਬੀਅਤ ਆ ਸ਼ੁਰੂ ਤੋਂ ਹੀ ਭਾਜੀ। ਇਹ ਤੁਸੀਂ ਸਹੀ ਉਹਨਾਂ ਨੂੰ ਗੱਲ। ਹਾਂਜੀ ਬਿਸਮਿਲ੍ਲਾ। ਤੂੰ ਰੈਗੂਲਰ ਆਣਾ। ਹਾਂ 4500 ਦੀ ਸਿਗਾਰ ਦੀ ਡੱਬੀ ਹੈ ਬਰਿਸਟਾ ਦੀ, ਉਹ ਮੈਂ ਦਾਂਗਾ ਭਾਈ ਜੀ। ਠੀਕ ਹੈ, ਤੁਸੀਂ ਮੇਰੇ ਨਾਲ ਹੀ ਚੱਲ ਚਲੋ, ਉੱਥੇ ਹੀ ਮੇਰਾ ਖਿਆਲ। ਕਿਉਂ? ਉੱਥੋਂ ਲੈ ਲੈਂਦੇ ਜਾਓ। ਨਹੀਂ ਇੱਥੇ ਆਣਾ ਤੁਸੀਂ। ਅੱਛਾ ਮੈਂ ਇੱਥੇ ਆਉਣਾ। ਹਾਂ ਬਰਿਸਟਾ ਦੀ ਯਾਨੀ ਕਿ ਸਿਗਰਟ ਸਿਗਾਰ ਆ, ਉਹ ਯਾਨੀ ਕਿ 1 ਦਿਨ ਦੇ ਵਿੱਚ ਮੁੱਕਦਾ ਹੀ ਪੂਰਾ। ਬ੍ਰਿਟਿਸਟਾ ਵਾਲੀ ਕਰ ਰੌਲਾ ਦੇਖਿਓ ਉਧਰ ਜੋ ਕਰਾਚੀ ਨੂੰ ਮੁਹੱਬਤ ਕਰਨ ਆਏ ਹੁੰਦੇ ਕਿਹੜਾ ਰੌਲਾ। ਕਰਾਚੀ ਨੂੰ ਮੁਹੱਬਤ ਕਰਨਾ ਹੈ। ਅੱਛਾ ਇਹਦੇ ਚਾਚਾ ਜੀ ਜਿਹੜੇ ਨੇ ਨਾ, ਮੈਂ ਉਹ ਚਾਚੂ ਨਾਸਰ, ਯਾਰ ਉਹ ਸ਼ਰੀਫ ਇਨਸਾਨ ਆ ਸਾਜੀ। ਉਹ ਇੰਨੇ ਸ਼ਰੀਫ ਇਨਸਾਨ ਔਰ ਮਿਹਨਤ ਮਜ਼ਦੂਰੀ ਔਰ ਹਾਰਮੋਨੀਅਮ ਇੰਨਾ ਅੱਛਾ ਜਾਣਦੇ ਨੇ। ਉਹਨਾਂ ਨੇ ਇਹਨੂੰ ਕਈ ਵਾਰੀ ਸਮਝਾਇਆ ਕਿ ਯਾਰ ਤੂੰ ਐਡਾ ਅੱਛਾ ਗਾਇਕ ਹੈਗਾ। ਉਹ ਮੇਰੇ ਨਾਲ ਬੜੇ ਦੁੱਖ ਕਰਦੇ, ਕਹਿੰਦੇ ਯਾਰ ਮਾਨੇ ਨੂੰ ਕਦ ਕੋਈ ਬੰਦਾ ਬਿਠਾ ਕੇ ਨਾ ਸਮਝਾਓ ਕਿ ਜੇ ਤੂੰ ਗਾਇਕ ਬਣਨਾ ਤੇ ਗਾਇਕ ਹੀ ਪ੍ਰੋਪਰ ਬਣ ਜਾ, ਕੁਛ ਐਸਾ ਕਰ ਜਿਹੜਾ ਤੂੰ ਬੱਚੇ ਵੀ ਰੋਲਣ ਡਿਆ, ਸਾਰਾ ਕੁਝ ਛੱਡ ਛੜਾ ਕੇ। ਉਸਤਾਦ ਜੀ ਮਿਹਨਤ ਮਜ਼ਦੂਰੀ ਵੀ ਨਹੀਂ ਤੇ ਐਦਾਂ ਹੀ ਮਿਹਨਤ ਤੇ ਮੈਂ ਜਿਹੜੇ ਰੰਗ ਦਾ ਕੰਮ ਕਰਦਾ ਉਸਤਾਦ ਜੀ ਕਿਤੇ ਨਹੀਂ ਕਰਦਾ। ਇੱਕ ਦਿਹਾੜੀ ਲਾ ਕੇ ਤੇ ਹਫਤਾ ਵਿਹਲਾ, ਇਹ ਕਿਹੜਾ ਕੰਮ ਹੋਇਆ ਯਾਰ? ਮੇਰੇ ਕਿਹੜਾ ਮਸਾਲਾ ਮੋਹਰੇ ਚ ਦਰਦ ਹੋਣ ਲਈ ਵੀ ਮੈਂ 1 ਦਿਹਾੜੀ ਲਾਉਣਾ, ਮੈਂ ਪ੍ਰੋਪਰ ਕੰਮ ਕਰਨ ਡਿਆ ਵਾਂ ਯਾਰ। ਯਾਰ? ਨਹੀਂ ਬਾਕੀ ਅੱਛਾ ਪ੍ਰੋਪਰ ਕੰਮ ਕਰਦਾ ਤੇ ਫਿਰ ਤੂੰ ਇੱਥੇ ਕਿੱਦਾਂ ਤੂੰ ਫਿਰਦਾ ਸਾਰੀ ਦਿਹਾੜੀ? ਪ੍ਰੋਪਰ ਕੰਮ ਕਰਦਾ ਜੀ?
ਕਿੰਨੀ ਦਿਹਾੜੀ ਹੁੰਦੀ ਆ ਰੰਗ ਵਾਲੇ ਦੀ? ਪ੍ਰੋਪਰ ਘਰ ਚ 1200 ਰੁਪਏ। ਕਿੰਨੀ? 1200। ਹਾਂ ਤੂੰ ਪ੍ਰੋਪਰ ਕੰਮ ਕਰਦਾ ਹੋਵੇਂ ਤੇ ਤੂੰ 25-30 ਰੁਪਏ ਮਹੀਨੇ ਦਾ ਕਮਾਉਂਦਾ। ਉਹ ਕਹਿੰਦਾ ਨੇ ਘਰ 'ਚ ਹੀ ਕੰਮ ਫੜਿਆ ਵਾ। ਪ੍ਰੋਪਰ ਅੱਧੇ ਘੰਟੇ ਬਾਅਦ ਆਉਂਦਾ ਆ ਇਹਦਾ ਚੱਲ ਜਾਂਦਾ। ਅੱਛਾ ਜਿਹਦਾ ਰੰਗ ਦਾ ਕੰਮ ਕਰਦਾ ਨਾ ਉਹਦਾ ਵਿਚਾਰੇ ਦਾ ਕੀ ਹਾਲ ਹੁੰਦਾ? ਇੱਕ ਜਗ੍ਹਾ ਤੇ ਨਾ 3 ਕਮਰੇ ਦਾ ਮਕਾਨ ਬਣਿਆ ਤੇ ਉਹ ਟ੍ਰਿਪਲ ਸਟੋਰੀ ਬਣਾਈ ਉਹਨਾਂ ਨੇ, ਤੇ ਉਹ ਨਾ ਰੰਗ ਵਾਲੇ ਬੰਦੇ ਉਹਨਾਂ ਨੂੰ ਆ ਰਿਹਾ ਸਾਹਿਬ ਵੀ ਉਹ ਪੁੱਛਦੇ ਵੀ ਯਾਰ ਇਹਦਾ ਕਿੰਨਾ ਮਤਲਬ ਪੂਰਾ ਐਸਟੀਮੇਟ ਲਾ ਕੇ ਦੱਸੋ ਕਿੰਨੇ ਪੈਸੇ, ਕੋਈ 2.5 ਲੱਖ ਕਹਿ ਰਿਹਾ, ਕੋਈ 3 ਲੱਖ ਕਹਿ ਰਿਹਾ। ਖਾਸ ਸਾਹਿਬ ਵੀ ਨੰਗੀ ਉਧਰੋਂ ਦੇ। ਉਹਨਾਂ ਨੇ ਕਿਹਾ ਯਾਰ ਇਰਫਾਨ ਭਾਈ ਵੀ ਕੰਮ ਕਰਦੇ, ਇਰਫਾਨ ਭਾਈ ਦੱਸੋ 3 ਮੰਜ਼ਲਾ ਕਿੰਨੇ ਪੈਸੇ? ਕਹਿੰਦਾ ਦੇ ਸੀ 18,000 ਰੁਪਏ। ਉਹਨਾਂ ਨੇ ਭਾਈ ਇਹਨੂੰ 500 ਰੁਪਇਆ ਬਿਆਨਾ ਦਿੱਤਾ, ਮੁੜ ਕੇ ਇੰਨਾ ਹੀ ਗਿਆ ਨਾ ਉਹਨਾਂ ਨੇ ਕਰਾਇਆ। ਉਹਨੇ ਫਿਰ ਆਪਣੇ ਹਿਸਾਬ ਦੇ ਨਹੀਂ 500 ਜੀ। ਅੱਛਾ ਫਿਰ ਕਿਉਂ ਇਦਾਂ ਕਿਉਂ ਕੀਤਾ? ਮੈਂ ਦੱਸਦਾ ਤੁਹਾਨੂੰ ਮੁੰਡੇ, ਇਹ ਝੂਠ ਬੋਲਣ ਦੇ। ਓਕੇ ਉਹ ਡਨ। ਰੰਗ ਵਾਲੇ ਸਿੰਨੇ ਠੇਕੇਦਾਰ ਘਰ ਆ ਕੇ ਬਹਿ ਕੇ ਕਹਿੰਦੇ ਹਰਮਾਨੇ ਨੇ ਬੜਾ ਨਹੀਂ ਇਹ ਨਹੀਂ ਗੱਲ ਹੋਈ। ਮੈਂ ਦੱਸਦਾ, ਮੈਂ ਉਹਨਾਂ ਕੋਲ 1 ਰੁਪਈਆ ਵੀ ਨਹੀਂ ਸੀ ਲਿਆ ਤੇ ਉਹਦਾ ਮੈਂ ਕੰਮ ਵੀ ਨਹੀਂ ਸੀ ਕੀਤਾ। ਰੇਟ ਦੇ ਆਇਆ ਉਹਨੂੰ। ਅੱਛਾ ਰੇਟ ਖਰਾਬ ਕਰ 3 ਲੱਖ ਦੇ ਰਹੇ ਤੇ 18,000 ਦੇ ਆਇਆ। ਵੀ ਉਹ ਬਾਕੀਆਂ ਦਾ ਨਹੀਂ ਬਾਕੀ ਉਹ ਮੇਰਾ ਗੱਲ 3 ਕਮਰਲੇ ਦਾ ਮਕਾਨ ਸੀ। ਹਾਂ ਵੈਸੇ ਕਿੰਨੇ ਪੈਸੇ ਲੈਣਾ ਤੂੰ ਸਕੁਅਰ ਫੁੱਟ ਦੇ ਹਿਸਾਬ ਨਾਲ ਜਾਂ ਉਦਾਂ ਹੀ ਅੰਦਾਜ਼ੇ ਨਾਲ? ਨਹੀਂ ਮੈਂ ਆਪਣੇ ਸੁਣ ਕੇ ਦੱਸ। ਉਹ ਖਲੋ ਤਾਂ ਜਾਇਆ ਕਿ ਉਧਰ ਠੰਡ ਪੈ ਗਈ ਦੇ ਲਾ। ਅੱਛਾ ਮਤਲਬ ਕਿਸ ਹਿਸਾਬ ਨਾਲ ਹੁੰਦਾ ਵਾ? ਕਹਿੰਦਾ ਸੌਂ ਕੇ ਦੱਸਦਾ। ਨਹੀਂ ਸੁਣ ਕੇ ਹਿਸਾਬ ਸੂਬ ਕੋਈ ਨਹੀਂ ਹੁੰਦਾ, ਭਾਵੇਂ ਸਿਗਰਟ ਚਾਹ। ਬਸ ਤੁਸੀਂ ਇਹਨੂੰ ਕੋਈ ਪੁੱਛ ਲਓ ਫਿਰ ਗੱਲ ਕਰਦਾ। ਯਾਰ 20 ਕਿਲੋ ਮੂੰਗਫਲੀ ਡੇਲੀ ਦੀ ਮੇਰੇ ਵੱਲੋਂ ਤੂੰ ਆ। ਲੋ ਫਿਰ ਚਲਾਉਣੀ ਕਦੋਂ ਹੈ? ਅੱਛਾ ਪਤਾ ਕੀ ਗੱਲ ਆ, ਦੇਖੋ ਮੇਰੀ ਗੱਲ ਸੁਣੋ। ਕਮਰਾ ਹੁੰਦਾ, ਕਮਰੇ ਦਾ ਅਗਲੇ ਨੂੰ ਪੁੱਛੀਦਾ ਥੋੜਾ ਜਿਹਾ ਅੱਛੀ ਉੱਚੀ ਥੋੜਾ ਮਾਈਕ ਦਾ। ਅੱਛਾ ਕਮਰੇ ਦਾ ਅਗਲੇ ਨੂੰ ਪੁੱਛੀਦਾ। ਅੱਛਾ ਵੀ ਭਾਈ ਕਮਰੇ ਦੇ ਕਿੰਨੇ ਪੈਸੇ? ਉਹਨੂੰ ਵੀ ਦੱਸੀਦਾ ਭਾਈ 1500 ਰੁਪਏ 1500 2000 ਕਹਿੰਦਾ ਉੱਚ ਮਟੀਰੀਅਲ ਮਟੀਰੀਅਲ ਉਹਦਾ ਮਜ਼ਦੂਰੀ ਦੱਸ ਦੇ। ਮਜ਼ਦੂਰੀ ਇੱਕ ਕਮਰਾ ਜਿਹੜਾ ਹੁੰਦਾ ਜਿੱਦਾਂ ਕਿ ਆਪਣਾ ਕਮਰਾ ਅੰਦਰ ਆ, ਇਹ ਕਿੰਨੇ ਦਿਨਾਂ ਚ ਕਰ ਲੈਣੇ ਤੁਸੀਂ? ਇੱਕ ਕਮਰਾ ਇੱਕ ਬੰਦਾ 2 ਦਿਨਾਂ ਚ ਕਰ ਲੈਂਦਾ? ਇੱਕ ਕਮਰਾ ਹਾਂ। ਇੱਕ ਕਮਰਾ 1 ਦਿਨ ਚ ਹੋ ਜਾਂਦਾ। ਇੱਕ ਬੰਦਾ ਕਰ ਲੈਂਦਾ? ਹਾਂਜੀ। ਤੇ ਅੱਛਾ ਓਕੇ। 1 ਮਿੰਟ ਪੇਂਟ ਯੈਸ। ਨਹੀਂ ਨਾ ਲੇਕਿਨ ਪੇਂਟ ਯਾਰ 1 ਮਿੰਟ ਯਾਰ ਪਹਿਲੇ ਨਾ ਉਹਨੂੰ ਉਹ ਪੇਂਟ ਨਹੀਂ ਉਹਦਾ ਹੁੰਦਾ ਦੂਸਰਾ ਕਲੀ ਡਿਸਟੈਂਪਰ ਜਿਹੜਾ ਜੈਨੂਇਨ ਪੇਂਟ ਹੁੰਦਾ ਨਾ, ਜਿਹਦਾ ਪੇਂਟ ਜਿਹਨੂੰ ਕਹਿੰਦੇ ਆ, ਉਹ ਟਾਈਮ ਲੱਗਦਾ, ਉਹ ਬਹੁਤ ਜ਼ਿਆਦਾ ਲੱਗਦਾ, ਉਹ ਮਟੀਰੀਅਲ ਵੀ ਮਹਿੰਗਾ ਹੁੰਦਾ। ਉਹ ਸਮਾਧੀ ਜੀ ਲਾਈ ਦੀ ਏ, ਫਿਰ ਗਿਲੂ ਖੁਸ਼ਖਾਸ ਪਤਾ ਨਹੀਂ ਕੀ ਲਾਉਂਦੇ ਪਟੀਨਾ ਕਹਿੰਦੇ ਉਹ ਬਾਲ ਉਹ ਨਹੀਂ ਕਿਹਾ ਉਹਨਾਂ ਨੇ। ਇੱਕ ਮਿੰਟ ਮੇਰੀ ਗੱਲ ਸੁਣੋ। ਕੀ ਗੱਲ ਹੁਣ ਮੈਂ ਅੱਛਾ ਤੇ ਗੱਲ ਉਹ ਨਹੀਂ ਕਿਹਾ ਉਹਨਾਂ। ਅੱਛਾ ਰੇਸ਼ਮ ਵਾਲ ਕਰ ਲੈਂਦੇ ਹੋ? ਹੈ ਰੇਸ਼ਮ ਵਾਲ ਉਹ ਰੀਮਾ ਵਾਲ ਵੀ ਕਰ ਲੈਂਦਾ। ਯਾਰ ਇੱਕ ਮਿੰਟ ਕਿੰਨਾ ਵਾਈਟ ਆ ਤੂੰ ਕਰੋ ਜਾਏਗਾ। ਰੇਸ਼ਮ ਵਾਲ ਨਹੀਂ ਅਸੀਂ ਕਰੀਦਾ ਆਪਣੀ ਡਿਸਟੈਂਪਰ ਐਨਾਮਲ ਐਮਲਸ਼ਨ ਇਹ ਕਰੀ। ਸਿਲੀਕੋਨ? ਯੈਸ। ਨਹੀਂ ਸਿਲੀਕੋਨ ਨਹੀਂ, ਸਿਰਫ ਸਾਦਾ। ਲੈ ਕਹਿੰਦਾ ਯੈਸ ਨਹੀਂ ਸਿਲੀਕੋਨ ਲੈ ਯੈਸ ਨਹੀਂ ਟਵੀਰਾ ਉਹ ਯਾਰ ਉਸਤਾਦ ਜੀ ਉਹ ਯਾਰ ਉਹਨੇ ਦੁਪੱਟੇ ਰੰਗ ਦਾ ਠਹਿਰ ਜਾਗਾ। ਯਾਰ ਤੁਸੀਂ ਤਾਂ ਜਾਣਦੇ ਯਾਰ ਡੀਗਰੇਡ ਕਰਨ ਦੀ ਗੱਲ ਐਦਾਂ ਨਹੀਂ ਕਰਦੇ। ਨਹੀਂ ਮੇਰੀ ਗ੍ਰੇਡ ਨਹੀਂ। ਅੱਛਾ ਮਾਨਾ ਜੀ ਇਹ ਦੱਸੋ ਭਰਾ ਕਿ ਅਸੀਂ ਨਾ ਕੋਈ ਹਿਸਾਬ ਕਿਤਾਬ ਐਸਾ ਲਾਉਂਦੇ ਆ ਵੀ ਤੁਸੀਂ ਡੇਲੀ ਆਓ। ਹਾਂਜੀ ਠੀਕ ਆ ਜੀ। ਫਿਰ ਅਸੀਂ ਉਸ ਹਿਸਾਬ ਨਾਲ ਜਿਸ ਸ਼ੋਅ 'ਚ ਤੁਸੀਂ ਹੋਵੋਗੇ ਗੱਲਬਾਤ ਸ਼ੁਗਲ ਮੇਲਾ ਕੋਈ ਗੱਲ ਅਸੀਂ ਤੋਰ ਦੇ। ਅੱਜ ਤਾਂ ਅਸੀਂ ਤੁਹਾਡੇ ਤੇ ਗੱਲਾਂ ਕਰੀ ਜਾ ਰਹੇ ਨਾ ਨਾਰਮਲ, ਫਿਰ ਅਸੀਂ ਕੋਈ ਟੌਪਿਕ ਛੇੜ ਲਈਦਾ ਕੋਈ ਵੀ ਜੀ ਕਿ ਯਾਰ ਦੁਨੀਆ 'ਚ ਕੀ ਹੋ ਰਿਹਾ, ਕੀ ਨਿਜ਼ਾਮ ਹੋ ਰਿਹਾ। ਤੈਨੂੰ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਸਾਜੀ ਉਹਨਾਂ ਕੋਲ ਨੌਲੇਜ ਬੜਾ ਹੁੰਦਾ। ਹਾਂ ਉਹ ਨਾ ਅਵਾਰਗੀ ਦੇ ਵਿੱਚ ਨਾ ਬੜਾ ਕੁਝ ਸਿੱਖਦੇ ਨੇ। ਮਸਲਾ ਨੂੰ ਕੋਈ ਇੱਕ ਦੀ ਕੋਈ ਦਾਨਸ਼ਵਰੀ ਗੱਲ ਮੈਨੂੰ ਸੁਣਾ ਦਿਓ। ਨਹੀਂ ਬਹੁਤ ਜਿੰਨੀ ਮੈਂ ਸੱਚੀ ਮੁੱਚੀ ਉਸਤਾਦ ਜੀ ਹੁਣ 50,000 ਰੁਪਏ ਜੁਰਮਾਨਾ ਦਾਂਗਾ। ਹੈ ਜੁਰਮਾਨਾ ਦੇ ਲਓ ਜੀ। ਕੋਈ ਇਹ ਨਹੀਂ ਕਿ ਦਾਨਸ਼ਵਰ ਯਾਰ ਦੀ ਕੋਈ ਤੈਨੂੰ ਕੀ ਲੱਗ ਰਿਹਾ, ਕੋਈ ਇੰਨਾ ਮਾੜਾ ਲੱਗ ਰਿਹਾ ਵੀ ਤੂੰ ਉਹਦੇ ਤੇ ਮਤਲਬ ਪੈਸੇ ਨੂੰ ਦੇਈ ਜਾ ਨਹੀਂ ਅਲਾਮਾ ਸਾਹਿਬ ਦਾ ਕੋਈ ਸ਼ੇਰ ਸੁਣਾ ਦਿਓ। ਇਲਾਮਾ ਇਕਬਾਲ ਵਜਾਹਤ ਅਤਰੇ ਸਾਹਿਬ ਦੀ ਕੋਈ। ਲੈ ਕਿੱਥੇ ਲਾਮਾ ਇਕਬਾਲ ਤੇ ਕਿੱਥੇ ਜਾ ਭਾਈ ਬੰਦੇ ਸੁਣਾ ਕੇ ਪਰਾਂ ਕੰਮ ਨਿਬੇੜ ਗਿਆ। ਸੁਣਾ ਦਾ ਮਾਨੇ ਉਹ ਗਾਣਾ ਸੁਣਾ ਜਿਹੜਾ ਤੋਂ ਅੱਗੇ ਸੁਣਾ ਰਹੇ ਸਟਾਰਟ ਤੇ ਉਹ ਹਰੀਹਰਨ ਸਾਹਿਬ ਦਾ। ਹਾਂ ਪਰ ਥੋੜਾ ਵਿੱਚ ਹੀ ਹੋਇਆ ਵਿਚਕਾਰ ਹੀ ਹੈ। और रूप सुहाना लगता है केड़ा सी सुना रहे हैं यही सी। हाँ जी सुना। चलो जी ਜਾਵੇ ਜਾਂ ਝੂਠੇ ਉਸਤਾਦ ਜੀ। नहीं चलो ਯਾਰ ਮੇਰੇ ਉਸਤਾਦ ਦਾ ਮਾਨ ਤੋੜਿਆ ਯਾਰ। चलो जी भाई ਕਿਆ ਬਾਤ ਹੈ, ਛੁਰੀ ਨਾਲ ਸ਼ੇਵ ਕੀਤੀ। चलो जी ਚੈਨਾ ਦੀ ਇਸਤਰੀ ਹੁੰਦੀ ਹੈ। ਓ ਮਾਈ ਗॉड कदों रूप सुहाना लगता है, चांद पुराना लगता है, तेरे आगे ओ जानू। चांद पुराना लगता है। हो रूप सुहाना लगता है, चांद पुराना लगता है, तेरे आगे ओ जानू।
तू सुहाना लगता है, चांद पुराना लगता है, तेरे आगे रो जानू। ओ तू भी क्या चीज है, हर दिल अजीज है, तू भी क्या चीज है, क्या हर दिल अजीज है, दिल जाए तुझे देखे हम हर दम लगता है, चांद पुराना लगता है, तेरे आगे रो जानू। वाह 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 वाह। क्या बात ਉਹ ਸਿੱਧੀ ਲਾਈਨ ਤੇ ਆਈਦਾ ਵਿੱਚ ਉਹ ਹੈ ਕਿਵੇਂ ਇਹ ਕੀਤਾ ਹੈ ਹਰੀਹਰ ਸਾਹਿਬ ਨੇ ਵੀ ਕੀਤਾ ਹੈ। ਯਾਰ ਵਿੱਚ ਹੈ ਵਾ ਉਹਨਾਂ ਨੂੰ ਖਰੇ ਪਤਾ ਹੀ ਨਹੀਂ ਲੱਗਣ ਡਿਆ, ਪਤਾ ਤੂੰ ਵੀ ਕੀ ਚੀਜ਼ ਹੈ? ਅਬਦੁਲ ਅਜ਼ੀਜ਼ ਹੈ ਇਹ ਵਾ ਓਏ ਅਬਦੁਲ ਅਜ਼ੀਜ਼ ਹੈ ਨਹੀਂ, ਨਹੀਂ ਤੁਸੀਂ ਪਕੌੜੇ ਵਾਲੇ ਦਾ ਨਾਮ ਲਈ ਜਾਣਾ। ਅਬਦੁਲ ਅਜ਼ੀਜ਼ ਹੈ ਨਹੀਂ, ਤੂੰ ਵੀ ਕੀ ਚੀਜ਼ ਹੈ? हर दिल ਹਰ ਦਿਲ ਅਜ਼ੀਜ਼ ਹੈ। दिल चाहे तुझे देखे ਹਮ हम। ਹਾਂ ਉਸਤਾਦ ਜੀ 7 ਲੱਖ ਰੁਪਏ ਕਦਮ 7 ਲੱਖ ਰੁਪਏ ਦਾ ਬਾਜਾ ਮੇਰੇ ਵੱਲੋਂ ਗਿਫਟ ਹੈ ਇਸ ਭਾਈ ਨੂੰ। ਵਾਹ स्टील ਦਾ ਲੈ ਕੇ ਦੇਣਾ ਮੈਨੂੰ। 7 ਲੱਖ ਰੁਪਏ ਵਾਜਾ ਨੇ ਕੀ ਕਰਨਾ? ਉਹਨੇ ਮੰਗਿਆ ਵਾਜਾ? ਉਸਤਾਦ ਜੀ ਉਹ ਸਿੰਗਰ ਉਹਨੇ ਵਾਜਾ ਕੀ ਕਰਨਾ? ਮੈਂ 7 ਲੱਖ ਵਾਲਾ ਰੈਗੂਲਰ ਆਵੇ, ਮੇਰੇ ਉਸਤਾਦ ਦਾ ਮਾਣ ਤੋੜਿਆ ਇਸ ਬੰਦੇ ਨੇ। ਮੈਂ ਤਾਂ ਟੁੱਟ ਗਿਆ ਸ਼ੌਕ ਯਾਰ, ਇਧਰ ਮੇਰੀ ਲਾਜ਼ਮੀ ਮੈਂ ਇੱਕ ਆਪਣੀ ਪਸੰਦ ਦੀ ਲੈ ਕੇ ਆਇਆ। ਭਾਈ ਜਾਨੀ ਹਾਂਜੀ ਹਾਂਜੀ ਭਾਜੀ। ਪੰਜਾਬੀ ਮੇਰੇ ਵਾਰ ਹਾਂ, ਅੱਜ ਦਾ ਸ਼ੋਅ ਤੇਰੇ ਤੇ ਹੈ ਭਾਈ ਸੁਣਾ। ਚਲੋ ਜੀ ਠੀਕ। ਚਲੋ ਜੀ ਸੁਣਾ ਸੁਣਾ। ਮਿੱਠਾ ਤੂੰ ਪਿੱਛੇ ਹੋ ਜਾ ਉਹਨੂੰ ਨਾ। ਉਹ ਭਰਾਵਾ ਪਿੱਛੋਂ ਸਾਰੀ ਜਗ੍ਹਾ ਉਹ ਯਾਰ ਖਾਲੀ ਥੋੜਾ ਜਿਹਾ ਮਿੱਠਾ ਮਿੱਠਾ ਲੱਗਣ ਡਿਆ। ਕਿਤੇ ਨਹੀਂ ਮੱਖੀਆਂ ਬੈਠ ਗਈਆਂ ਇੱਥੇ। ਆ ਫੇਰ ਅੱਗੇ ਆ ਕੇ ਦੇਖ ਲੈ। ਉਹੀ ਮੈਂ ਕਹਿਣ ਦਾ ਵੀ ਉਹਨੂੰ ਪਿੱਛੇ ਅੱਗੇ ਆਉਣਾ ਹੀ। ਅੱਛਾ ਅੱਗੇ ਹੀ ਆਈ ਜਾਂਦਾ ਨਾਸ਼ਤਾ ਲਾਇਆ ਪਤਾ ਨਹੀਂ ਇੱਥੇ ਕਹਿੰਦਾ ਅੱਗੇ ਓਏ ਆਵਾਜ਼ ਦੀ ਵੀ ਗੱਲ ਸੁਣੀ। ਨਹੀਂ ਕੋਈ ਨਹੀਂ ਕਰਾਓ। ਅੱਛਾ ਜੀ ਅੱਗੇ ਨੂੰ ਡਰਾਓ ਕਹਿੰਦਾ ਕਹਿੰਦਾ ਡਰਾਓ। ਅੱਛਾ ਪੰਜਾਬੀ ਆਈਟਮ ਮੇਰੀ ਬਾਤ ਸਾਹਿਬ ਗਾਉਂਦੇ ਸੀ ਉਹਨਾਂ ਨੂੰ ਇਜਾਜ਼ਤ ਹੈ ਤੁਹਾਡੇ। ਹਾਂਜੀ ਹਾਂਜੀ। ਪੇਲ ਨੂੰ ਛਾਟ ਪਈ ਚਲੋ। ਆ ਗੱਲ ਬਣ ਗਈ ਹੈ। ਅੱਛਾ ਇਹਨੂੰ ਨੂੰ ਝਾੜ ਪਈ ਉਹਦੀ ਕਹਿੰਦਾ ਵਾਹ अखियां मिला के साथों अखियां ना फेरनी, अखियां मिला के साथों अखियां ना फेरनी, रब दी सो तेरे बाजों जग ते हनेरनी, अखियां मिला के साथों अखियां ना फेरनी, अखियां मिला के। जुल्फा किरारे जतो चढ़ बढ़ जावे नी, जुल्फा किरारे जतो चढ़ बढ़ जावे नी, उखड़े तो कुंड चुके चन चढ़ जावे नी, चन चढ़ जावे। बुनिया दिलाली जी में सजरी सवेरी नी, रब दी सो तेरे बाजू लगते हरेरी, अखियां मिला के साथों अखियां ना तेरी, ਵਾਹ 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 ਜੀ ਵਾਹ। ਜੀ ਇਜਾਜ਼ਤ ਕੋ ਵੀ ਇੱਕ ਸਿੰਪਲ ਗਾਣਾ ਤੋਂ ਇਜਾਜ਼ਤ ਕੋ ਹਾਂ ਜਾ ਚੱਲ ਵੀ ਜਾ। ਬਹੁਤ ਅੱਛੇ ਮਾਰਵਾ ਮੀ ਨਹੀਂ ਨਹੀਂ ਜਾ ਤੂੰ ਕੋਈ ਖੁੱਲਾ ਸੁਣਾ। ਹਾਂ ਜਰਾ ਖੁੱਲਾ ਪੰਡਾਲੀ ਟੈਪ ਜਿਹੜਾ ਦੋੜਿਆ ਵਾਲਾ। ਹਾਂ ਭਾਈ ਦੇਖਿਓ ਗਾਉਂਦਾ ਮੁੰਡਾ ਯਾਰ ਬਹੁਤ ਅੱਛਾ ਕਰਦਾ ਉਸਤਾਦ ਜੀ। ਉਸ ਤੋਂ ਦੱਸ ਕਹਿੰਦਾ ਭਾਜੀ ਦੇਖਣਾ ਮੁੰਡਾ ਗਾਉਂਦਾ ਸਗਾ ਭਰਾ ਉਹਦਾ ਕਿਉਂ ਕਹੀ ਜਾਂਦੇ। ਚੱਲ ਯਾਰ ਛਾਲ ਮਾਰਨੀ ਆ ਮੈਂ ਦੇਖਿਓ ਚਲੋ ਚਲੋ ਨਾ ਗਾਉਣਾ ਫਿਰ ਤੂੰ ਹਾਂਜੀ ਚੱਲ ਚੱਲ ਬਈ। ਪੰਜਾਬੀ ਆ ਹਾਂ ਹਾਂ ਪੰਜਾਬੀ ਪੰਜਾਬੀ ਨਹੀਂ ਇਹ ਤਾਂ ਪੰਜਾਬੀ ਪੰਜਾਬੀ ਜਰਾ ਖੁੱਲਾ ਖੁੱਲਾ ਕਰ ਜਿਹੜਾ। ਅੱਧਾ ਇੰਗਲਿਸ਼ ਚ ਸੁਣਾ ਦੇ ਅੱਧਾ ਪੰਜਾਬੀ। ਅਭੀ ਉਹ ਤਰਜਮਾ ਕਰੀ ਜੀ ਨਾਲ ਨਾਲ। ਲੇਕਿਨ ਅੱਧਾ ਪੰਜਾਬੀ ਚਲਾ ਦਿੱਤਾ ਇੰਗਲਿਸ਼। ਹਾਂ ਉਹਦੇ ਰਮਾ ਜੀ ਸੁਣਾ। ਸ਼ੁਰੂ ਕਰ ਇਹਨੇ ਹਟਣਾ ਨਹੀਂ ਤੇ ਚੱਲ। ਉਹ ਕਰ ਆਵੇ ਤਤੀ ਦਿਆ ਕਰ ਆਵੇ
ਬਿੰਦਤੀ ਦਿਆ ਬੋਲੇ ਨਾ ਮੈਨੂੰ ਕਾਂਦਾ ਤੇਰੀਆਂ ਯਾਰ ਬਿੰਦਤੀ ਦਿਆ ਬੋਲੇ ਨਾ ਮੈਨੂੰ ਕਾਂਦਾ ਤੇ ਕਿਤੋਂ ਸਿੱਖਿਆ ਆਈ ਬੰਦੜਾ ਬੋਲਣਾ ਮੈਨੂੰ ਤਾਂਗਾ ਤੇਰੀਆਂ ਯਾਰ ਬਿੰਦਤੀ ਦਿਆ ਬੋਲੇ ਨਾ ਮੈਨੂੰ ਕਾਂਦਾ ਤੇਰੀਆਂ ਯਾਰ ਬਿੰਦਤੀ ਦਿਆ ਬੋਲਣਾ ਵਾਹ ਵਾਹ ਤੇ ਨਾਲ ਪਿਆਰ ਪਾ ਕੇ ਰੰਜੀ ਨਹੀਂ ਉਹ ਕਰਦਾ ਵਾਹ ਵਾਹ ਕਰਦਾ ਤੇ ਨਾਲ ਪਿਆਰ ਪਾ ਕੇ ਰੰਜੀ ਨਹੀਂ ਉਹ ਕਰਦਾ ਨਹੀਂ ਕਰਦਾ ਜਗ ਦੇ ਆ ਮੇੜਿਆ ਤੂੰ ਚੰਨਾ ਨਹੀਂ ਉਹ ਡਰਦਾ ਚੰਨਾ ਨਹੀਂ ਉਹ ਡਰਦਾ ਅਸਾਂ ਪਿਆਰ ਚ ਖੜ ਲਈ ਤੋੜਨਾ ਮੈਨੂੰ ਤਾਲਾ ਤੇਰੀਆਂ ਤੋੜਨਾ ਮੈਨੂੰ ਤਾਲਾ ਤੇਰੀਆਂ ਮੈਂ ਤੇਰਾ ਦੋਨਾ ਸਜਣਾ ਰਲ ਇਕੱਠਿਆਂ ਬਈਏ ਤੇ ਵਿਛੋੜਿਆ ਨੂੰ ਅਗਲਾ ਮਨਜ਼ੂਰ ਦਿਲਾਂ ਨੂੰ ਏ ਗਮ ਰਹਿੰਦਾ ਕਿਤੇ ਵਿਛੜਿਆ ਨਾ ਮਰ ਜਾਈਏ ਕਰ ਆਗ ਤਕੀਰਾ ਗੋਲੇ ਨਵੇਂ ਮੈਨੂੰ ਕਾਲਾ ਤੇ ਨਾ ਤਰੀ ਗਿਆ ਰੋੜ ਲਾ ਵਾਹ ਜੀ ਵਾਹ ਵਾਹ ਜੀ ਵਾਹ ਉਸਤਾਦ ਜੀ ਮੈਂ ਇੱਕ ਗੱਲ ਇਹ feel ਮੁੰਡਾ ਕੀਤੀ ਬੈਟਰ ਹੈ ਉਸਤਾਦ ਜੀ ਹੈ ਜੀ ਦਨ ਬੈਟਰ ਨਹੀਂ ਨਹੀਂ ਉਹਦਾ ਆਪਣਾ ਸਟਾਈਲ ਆ ਉਹਦਾ ਆਪਣਾ ਸਟਾਈਲ ਮੈਂ ਗੱਲ ਫੀਲ ਕੀਤੀ ਹੈ ਸਵੇ ਸੱਚ ਬੋਲਾਂਗਾ ਇਹ ਥੋੜੀ ਜੈਲਸੀ ਫੀਲ ਕਰ ਰਹੇ ਉਹਨਾਂ ਤੋਂ ਨਹੀਂ 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 ਉਹ ਨਹੀਂ ਭਰਾਵਾਂ ਦਾ ਖੂਨ ਵੀ ਸੁੱਕ ਨਹੀਂ 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 ਉਹਦਾ ਸਟਾਈਲ ਹੋਰ ਆ ਇਹ ਸੌਫਟ ਸਟਾਈਲ ਆ ਨਹੀਂ ਤੇ ਇਹਦਾ ਧਿਆਨ ਹੈਗਾ ਇੰਡੀਆ ਹਰੀਹਰਨ ਸਾਹਿਬ ਦੇਖੋ ਹਰੀਹਰਨ ਸਾਹਿਬ ਸੌਫਟ ਮੈਂ ਉਹਨੂੰ ਕਿਉਂ ਕਿਹਾ ਕਿ ਮਦਾਨੀ ਟਾਈਪ ਕੋਈ ਚੀਜ਼ ਸੁਣਾ ਕੇ ਖੁੱਲਾ ਇਹਨੂੰ ਮੈਂ ਜਦੋਂ ਕਵਾਂਗਾ ਇਹਨੂੰ ਮੈਂ ਕਵਾਂਗਾ ਕੋਈ ਲਤਾ ਜੀ ਦਾ ਸੁਣਾ ਸਤਾਈ ਅੰਤਰਾ ਰਫੀ ਸਾਹਿਬ ਦਾ ਸੁਣਾ ਮਨਾਡੇ ਸਾਹਿਬ ਮੇਦੀ ਹਸਨ ਸਾਹਿਬ ਕੋਈ ਇਸ ਤਰ੍ਹਾਂ ਦਾ ਉਹਦਾ ਹੋਰ ਆ ਅੰਗ ਉਹਦਾ ਹੋਰ ਅੰਗ ਆ ਲੇਕਿਨ ਜੈਲਸੀ ਭਾਈ ਸੁਨੀਏ ਰਾਤ ਨਹੀਂ ਨਹੀਂ ਇੱਕ ਉਸਤਾਦ ਜੀ ਨੇ ਕੰਨ ਤੇ ਅੱਗੇ ਹੱਥ ਕਿਉਂ ਰੱਖਿਆ ਇੰਜ ਕਰਕੇ ਅਕਸਰ ਖਾਨ ਸਾਹਿਬ ਅੱਛਾ ਇਹ ਇੱਕ ਲੌਜੀਕ ਹੁੰਦੀ ਮੇਰਾ ਇੱਕ ਨਹੀਂ ਨਹੀਂ ਮੈਂ ਅਕਸਰ ਮੈਂ ਗਾਇਆ ਵਾਂ ਕਿੰਨੇ ਪ੍ਰੋਗਰਾਮਾਂ ਵਿੱਚ ਨਹੀਂ ਨਹੀਂ ਮੈਂ ਇਹਦੀ ਇੱਕ ਮੈਂ ਤਰ੍ਹਾਂ ਵੈਸੇ ਹੀ ਰੱਖਿਆ ਇਹਦੀ ਇੱਕ ਮੈਂ ਲੌਜੀਕ ਦੱਸ ਦਿੰਦਾ ਕਿ ਅਕਸਰ ਲੋਕ ਇੰਜ ਜਦੋਂ ਕਰਦੇ ਨੇ ਨਾ ਉਹਦਾ ਕੀ ਹਿਸਾਬ ਹੁੰਦਾ ਮੈਂ ਤੁਹਾਨੂੰ ਉਹਦੀ ਇੱਕ ਲੌਜੀਕ ਦੱਸ ਦਿੰਦਾ ਅਕਸਰ ਲੋਕ ਤੁਸੀਂ ਦੇਖਿਆ ਹੋਏਗਾ ਅਜ਼ਾਨ ਵੀ ਦਿੰਦੇ ਨੇ ਨਾ ਕਈ ਮਤਲਬ ਇੱਕ ਤੇ ਅਜ਼ਾਨ ਦਾ ਜਿਹੜਾ ਤਰੀਕਾ ਉਹ ਨਾ ਇੱਕ ਕਈ ਵੈਸੇ ਜਦੋਂ ਅਜ਼ਾਨ ਦਿੰਦੇ ਥੋੜਾ ਜਿਹਾ ਇੰਜ ਕਰ ਲੈਂਦੇ ਨੇ ਨਾਰਮਲ ਉਹ ਇੰਜ ਕਰ ਲੈਂਦੇ ਨੇ ਥੋੜਾ ਇੰਜ ਕਰ ਲੈਂਦੇ ਜਦੋਂ ਤੁਸੀਂ ਇੰਜ ਕਰੇਗਾ ਨਾ ਤੈਨੂੰ ਆਪਣੀ ਅੰਦਰੋਂ ਆਵਾਜ਼ ਆਏਗੀ ਸੁਰ ਦੀ ਸਮਝ ਆਏਗੀ ਸੁਰ ਦੀ ਸਮਝ ਆਉਂਦੀ ਥੋੜੀ ਸੁਰ ਦੀ ਸਮਝ ਆਉਂਦੀ ਹੈ ਯਾਨੀ ਜਦੋਂ ਤੁਸੀਂ ਇਹ ਬੰਦ ਕਰਦੇ ਹੋ ਐ ਕਰਦੇ ਹੋ ਤੇ ਤੁਸੀਂ ਇਹ ਬੋਲਦੇ ਹੋ ਨਾ ਤੇ ਤੁਹਾਡੀ ਅੰਦਰੋਂ ਆਵਾਜ਼ ਤੁਹਾਨੂੰ ਜ਼ਰਾ ਕਰੀਬ ਹੋ ਕੇ ਸੁਰ ਸੁਣਾਈ ਦਿੰਦਾ ਜਦੋਂ ਖੋਲ ਦਿੰਦੇ ਹੋ ਦੂਜੀਆਂ ਆਵਾਜ਼ਾਂ ਜ਼ਿਆਦਾ ਹੁੰਦੀਆਂ ਤੁਹਾਨੂੰ ਸਮਝ ਨਹੀਂ ਲੱਗਦੀ ਸਮਝ ਨਹੀਂ ਲੱਗਦੀ ਵੱਡੇ ਵੱਡੇ ਸਿੰਗਰ ਸਟੂਡੀਓ ਜਦੋਂ ਰਿਕਾਰਡਿੰਗ ਕਰਦੇ ਨੇ ਨਾ ਜਿਹੜਾ ਸਹੀ ਪ੍ਰੋਫੈਸ਼ਨਲ ਸਿੰਗਰ ਹੁੰਦਾ ਨਾ ਰਿਆਜ਼ ਆਦੀ ਆਵਾਜ਼ ਇੱਥੋਂ ਹੀ ਲੈਂਦੇ ਉਹ ਹਮੇਸ਼ਾ ਇੱਕ ਸਾਈਡ ਤੇ ਹੈੱਡਫੋਨ ਲਾਏਗਾ ਦੂਜੀ ਸਾਈਡ ਤੇ ਹੈੱਡਫੋਨ ਨਹੀਂ ਲਾਏਗਾ ਹਮੇਸ਼ਾ ਤਾਈ ਲਾਏਗਾ ਦੋਵਾਂ ਸਾਈਡਾਂ ਤੇ ਹੈੱਡਫੋਨ ਲਾਉਣਗੇ ਜਿਹੜਾ ਬੰਦਾ ਸਹੀ ਸੁਰ ਚ ਹੋਏਗਾ ਜਿਹਨੂੰ ਸਿਰਫ ਆਂਸ ਚਾਹੀਦੀ ਸੁਰ ਦੀ ਬਾਕੀ ਆਪ ਸੁਰੀਲਾ ਉਹ ਹਲਕਾ ਜਿਹਾ ਇੱਕ ਹੈੱਡਫੋਨ ਹਮੇਸ਼ਾ ਉਹਨੇ ਲਾਇਆ ਹੋਏਗਾ ਤਾਂ ਕਿ ਉਹਨੂੰ ਆਪਣੀ ਵੀ ਆਵਾਜ਼ ਆਵੇ ਸੁਰ ਦੀ ਆਸ ਆਉਂਦੀ ਰਹਿੰਦੀ ਇਧਰੋਂ ਆਸ ਆਵੇ ਤੇ ਕਈ ਐਸੇ ਸਿੰਗਰ ਨੇ ਉਹਨਾਂ ਨੂੰ ਦੋਵੇਂ ਹੈੱਡਫੋਨ ਨਾ ਲਾਓ ਕਹਿੰਦੇ ਨਹੀਂ ਜੀ ਸਾਡੇ ਕੋਲ ਗਾਇਆ ਨਹੀਂ ਜਾ ਰਿਹਾ ਸਾਨੂੰ ਆਪਣੀ ਪੂਰੀ ਆਵਾਜ਼ ਆਉਣੀ ਚਾਹੀਦੀ ਅੰਦਰੋਂ ਵਾਹ ਇਹ ਲੌਜੀਕ ਹੁੰਦੀ ਹੈ ਹਾਂਜੀ ਬਿਲਕੁਲ ਹਾਂਜੀ ਭੈਣ ਬਹੁਤ ਅੱਛਾ ਗਾਇਆ ਇਜਾਜ਼ ਆਜ਼ਾਦ ਬੜਾ ਅੱਛਾ ਹੈ ਆਜ਼ਾਦ ਸੁਖਵਿੰਦਰ ਦੇ ਗਾਣੇ ਬੜੇ ਅੱਛੇ ਗਾਉਂਦਾ ਬਹੁਤ ਛੇ ਉਸਤਾਦ ਜੀ ਨਹੀਂ ਭਾਈ ਸੁਖਵਿੰਦਰ ਦੇ ਸੁਣਾਈ ਕੋ ਸਤਾਈ ਸੁਖਵਿੰਦਰ ਸਾਹਿਬ ਇਹਦਾ ਆਵਾਜ਼ ਹੁੰਦਾ ਨਾ ਮਜ਼ੇਦਾਰ ਹਾਂ ਸੁਖਵਿੰਦਰ ਸਾਹਿਬ ਦਾ। ਮਾਨੇ ਨੂੰ ਜ਼ਿਆਦਾ ਮਜ਼ਾ ਆਇਆ ਚੰਨਾ ਦੂਰ ਹੁੰਦਾ ਕਿਤੇ ਦੂਰ ਹੀ ਨਾ ਹੋ ਜੀ ਚੰਨਾ ਦੂਰ ਹੁੰਦਾ ਕਿਤੇ ਦੂਰ ਹੀ ਨਾ ਹੋ ਜਾਈ ਤੇਰੇ ਮੇਰੇ ਵੇ ਪਿਆਰ ਚ ਤੇਰੇ ਤਾਨੇ ਆ ਗਏ ਤੱਕ ਜਗ ਦੇ ਨਜ਼ਾਰੇ ਹੋ ਤੱਕ ਜਗ ਦੇ ਨਜ਼ਾਰੇ ਮਗਰੂਰ ਹੀ ਨਾ ਹੋ ਜਾਏ ਚੱਲਣਾ ਦੂਰ ਹੁੰਦਾ ਕਿਤੇ ਦੂਰ ਹੀ ਨਾ ਹੋ ਜਾਏ ਚੱਲਣਾ ਦੂਰ ਹੁੰਦਾ ਕਿਤੇ ਦੂਰ ਹੀ ਨਾ ਹੋ ਜਾਏ
तेरे मेरे में प्यार च तरड़ तानी आ गई तक जग दे नजारे हो तक जग दे नजारे मगरूर ही ना हो जाए चलना दूर हुंदा हुंदा किते दूर ही ना हो जाए चलना दूर हुंदा हुंदा किते दूर ही ना हो जाए ਵਾਹ ਵਾਹ ਯਾਰ ਬਹੁਤ ਵਾਹ ਸਹੀ, ਵਾਹ ਬਹੁਤ ਲੋ ਜੀ ਸਹੀ। ਕੀ ਕਹਨੇ ਮੈਂ ਤੈਨੂੰ ਸੁਖਵਿੰਦਰ ਦਾ ਕਿਹਾ ਇਹ ਸੁਖਵਿੰਦਰ ਦਾ ਸੁਖਵਿੰਦਰ ਸਾਹਿਬ ਨੇ क्या हो ਨਹੀਂ ਬਹੁਤ ਅੱਛਾ ਸੁਖਵਿੰਦਰ ਦਾ ਉਸਤਾਦ ਜੀ ਇਹ ਹਾਂਜੀ ਉਸਤਾਦ ਜੀ। ਅੱਛਾ ਮੈਂ ਬਹੁਤ ਸੁਣਿਆ ਹਾਂ। ਯਾਰ ਸੁਖਵਿੰਦਰ ਸਾਹਿਬ ਦਾ ਮੈਂ ਸੁਣਿਆ ਹੋਵੇ ਜਿਵੇਂ ਉਹ ਲੱਗਣ ਜੋਗੀ ਆ ਲੱਗਣ ਲੱਗੀ ਇਸ ਟਾਈਮ ਚੱਲ ਲਓ ਜੀ ਨਾਜ਼ਰੀਨ ਸੁਣਨਾ ਤਰਾ ਸੁਰ ਥੱਲੇ ਰੱਖ ਲਈ ਥੋੜਾ ਜਿਹਾ। ਨਹੀਂ ਠੀਕ ਆ ਇਹ ਨਾ जोगिया ਵਾਹ 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 जोगिया लगन 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 लग गई रे से मेरी लगन लगे ओ लगन 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 लग गई रे तुमसे मेरी लगन लगे आंखें तेरे दर्श पतर से याद में तेरी नैना भर से होठों पे है नाम तेरा दांतों पे है नाम तेरा हो मेरा दिल गया 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 लगन 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 लग गई रे तुम तेरी लगन लगी लगन 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 लग गई रे तुमसे मेरी लगन लगी अंतरा देखा आपको कोई मेरे ख्वाबों में आ धड़कनों में समा आके दरबार देखा जो गया मेरे ख्वाबों में धड़कनों में समा आके दरबार देखा जो गया अब तेरे बिना दिल के लगता नहीं आके फिर तू ना जा जोगिया आंखें तेरे दर्द को तरसे आंखें तेरे दर्द को तरसे याद में तेरे नैना बरसे होठों पे है नाम तेरा सांसों पे है नाम तेरा हो मेरा दिल गया 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 लगने 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 लग गई रे तुमसे मेरी लगन लग गई लगने लगन 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 लग गई रे तुमसे मेरी लगन बहुत शुक्रिया ਯਾਰ ਉਸਤਾਦ ਭਾਈ ਜੀ ਮੈਂ ਤਾਂ ਕਹਿੰਦਾ ਇਹਨੂੰ ਰੱਖ ਲਓ ਉਹਨੂੰ ਰਹਿਣ ਦਿਓ ਨਹੀਂ 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 ਯਾਰ ਉਹ ਵੀ ਰੱਖੋ नहीं आखिर वो भी बचे। साडे उस्ताद ने इरफान भाई फर्क ना दे, कोई नहीं। ਨਹੀਂ ਨਹੀਂ ਇਰਫਾਨ ਦਾ ਯਾਰ ਹੋਰ ਆ ਸਾਹਿਬ Chapter ਇਰਫਾਨ ਦੀ ਗਾਇਕੀ ਹੋਰ ਆ ਉਹਦੀ ਹੋਰ ਆ ਫਲਾਣੇ ਦੀ ਹੋਰ ਆ ਉਹਦੀ ਹੋਰ ਆ ਇਹਦੇ ਚ ਮੁਕਾਬਲਾ ਨਹੀਂ ਬਣਦਾ ਉਹ ਤੇ ਹੈ ਕਦੇ ਜਿਵੇਂ ਕੰਨ ਡੋਲਣ ਆਇਆ ਹੈ ਉਹ ਨਹੀਂ ਸਹੀ ਉਸਤਾਦ ਜੀ ਅੱਛਾ ਉਹ ਆਵੇ ਉਸਤਾਦ ਜੀ 40 ਕਿਲੋ ਚੀਨੀ ਮੇਰੇ ਵੱਲੋਂ ਡੇਲੀ ਜੋ ਐਡਾ ਹੀ ਫਿੱਕਾ ਵਾ ਉਸਤਾਦ ਜੀ ਇਹ ਜਿਹੜਾ ਉਹਨੇ ਕਿਹਾ ਨਾ ਅੰਤਰਾ ਇਹ ਮਾਰ ਇਹ ਸੌਫਟ ਕਹੇਗਾ ਇਹਨੂੰ ਕਵੇ ਉਹ ਨਹੀਂ ਕਿਹਾ ਜਾਣਾ ਉਹ ਇਹ ਕਹਿ ਲੇਗਾ ਲੇਕਿਨ ਇਹਦਾ ਆਵਾਜ਼ ਆ ਮਾਈਕ ਵਾਲਾ ਫਿਲਮੀ ਪਲੇਬੈਕ ਸਿੰਗਰਾਂ ਵਾਲਾ ਉਹਦਾ ਮੈਦਾਨੀ ਆਵਾਜ਼ ਆ ਫਰਕ ਆ ਸਾਜੇ ਭੇਜੋ ਆਪਾਂ ਕਵੇ ਅੰਤਰਾ ਕਹਿ 5-5000 ਰੁਪਇਆ ਉਹਦਾ 5000 ਰੁਪਇਆ ਜੇ ਉਹਦੇ ਨਾਲ ਚੰਗਾ ਕਰ ਲੈ ਜਾ ਭਾਜੀ ਉਹਨੇ ਉੜ ਜਾਣਾ ਵਾ ਮੈਂ 5-5 10-10 ਲੱਖ ਵਾਲੀ ਨਹੀਂ 5000 ਵਾਲੀ ਗੱਲ ਕੀਤੀ ਉਹਨੇ ਕਾਲੀ ਦੁਕਾਨ ਅਸੀਂ ਨਹੀਂ ਕਹਿ ਸਕਦੇ जानी भाई की गल सही है कि वाकई ਉਹਦਾ ਐਕਸੈਂਟ ਐਵੇਂ ਹੀ ਦੱਸ ਤੂੰ ਕਹਿ ਮੈਂ ਤੈਨੂੰ ਤੂੰ 5000 ਗੱਲ ਮੈਂ 500 ਦਊਂਗਾ ਕਹਿ ਜਿਸ ਬੰਦੇ ਨੇ ਸੁਖਵਿੰਦਰ ਨੂੰ ਹੱਥ ਪਾਇਆ ਤੈਨੂੰ ਫਿਕਰ ਹੁੰਦਾ ਹੀ ਕਹਿ ਦੇਖ ਬੇਟਾ ਚੱਲ ਕਹਿ 5000 ਕੀ ਹੁੰਦਾ ਮਰੇ ਤੇ 500 ਦਊਂ ਪੂਰਾ ਜਾ ਚੱਲ ਕਿਹੜਾ ਮੈਂ ਇਹੀ ਕਹਿ ਕੇ ਦਵੇ ਹਾਂ ਕਹਿ ਤੂੰ ਮਾੜਾ ਪੜਦਾ ਮੈਂ ਵੀ ਨਹੀਂ ਜਾਣਾ ਉਹਨੇ ਇਹ ਬੜੀ ਚਵਲਾ ਨੂੰ ਆਉਂਦਾ ਵੀ ਮੈਂ ਨਹੀਂ 500 ਦੀ ਖਾਤਰ ਕਹਿਣਾ ਸੁਖਵਿੰਦਰ ਯਾਰ ਮੇਰੇ ਬੜਾ ਪਸੰਦੀਦਾ ਸੁਖਵਿੰਦਰ ਸਾਹਿਬ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੀ ਇੱਕ ਖਰਾਸ਼ ਜੀ ਹੈ ਨਾ ਜਿਹੜੀ ਜਿਸ ਤਰ੍ਹਾਂ ਉਹ ਇਹਦੇ ਵੀ ਹੈਗੀ ਜਿਵੇਂ ਬੈਠਾ ਨਹੀਂ ਕੱਲਾ ਹੁੰਦਾ ਯਾਨੀ ਟੈਕਸਚਰ ਐਸਾ ਹੁੰਦਾ ਗਲੇ ਦਾ ਬੈਠਾ ਉਹ ਜਦੋਂ ਉੱਪਰ ਜਾਂਦਾ ਉਹਦਾ ਸੁਖਵਿੰਦਰ ਸਾਹਿਬ ਬਹੁਤ ਸਹੀ ਕਿਹਾ ਕਿਹਾ बड़ा काबिल आर्टिस्ट है ਹਾਂ ਉਸਤਾਦ ਜੀ ਬਨਾਨ ਤੇ ਲੌਂਗ ਨਿਕਰ ਮੇਰੇ ਵੱਲੋਂ 60000 ਰੁਪਏ ਦੀ ਚਲੋ ਬਹੁਤ ਅੱਛਾ ਜੀ ਇਹ ਕੰਮ ਦੇ ਕੱਪੜੇ ਆ ਤੁਹਾਡੇ अच्छा ਵੈਸੇ ਲੌਂਗ ਨਿਕਰ ਲਮਹਾ ਵਰਮਾਨੋ ਕੀ ਫਰਮਾਈ ਥੀ ਲਮਹਾ
जुर्रत की आजमाइश थी हो इधर आवाज ਐ ਕਿਹਾ ਨਾ ਇਹ ਏਦਾਂ ਗਾਉਂਦਾ ਹੈ। ਜਗਾ ਸਾਹਿਬ ਭਾਈ ਕੋਲ फिर ਬਿਠਾਇਆ सोना हुआ मंजर मेरा वो मेरा जन्म ये दिल शा- तोड़ गया मुझे छोड़ गया वो पिछले महीने की 26 को दिल में मेरे है दर्द डिस्को ਪੱਪੀ ਲਓ ਜੀ ਨਾਜ਼ਰੀਨ ਆ ਮੈਂ ਤੁਹਾਨੂੰ ਦੱਸਾਂ ਇਹ ਸਾਰਾ ਸ਼ੋਅ ਦਾ ਜਿਹੜਾ ਮਕਸਦ ਸੀ ਮਾਨੇ ਦਾ ਸੀ ਕਿ ਯਾਰ ਮਾਨਾ ਚਲੋ ਆ ਜਾਇਆ ਕਰੇ ਸ਼ੂਗਰ ਮੇਲਾ ਇੱਕ ਫਲੇਵਰ ਐਡ ਹੋ ਜਾਏ ਸਾਡੇ ਸ਼ੋਅ ਦੇ ਵਿੱਚ ਠੀਕ ਹੈ ਨਾ ਤੇ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਇਸ ਸਾਰੀ ਤੁਸੀਂ ਵੀ ਆਪਣੀ ਕੋਈ ਰਾਏ ਦਾ ਇਜ਼ਹਾਰ ਕਰ ਦੇਣਾ ਨਾ ਵਿੱਚ ਜੋ ਵੀ ਤੁਹਾਡਾ ਹਿਸਾਬ ਕਿਤਾਬ ਸਿਲਸਿਲਾ ਠੀਕ ਹੈ ਜੀ ਓਕੇ ਓਕੇ ਤੇ ਉਹ ਵਿਚਾਰੇ ਅੱਕ ਗਏ ਰਾਏ ਦਾ ਆਧਾਰ ਕਰਕੇ ਉਹਨੇ ਕਿਹਾ ਨਹੀਂ ਉਹਨੇ ਸਾਦਾ ਕਮੈਂਟ ਸੀ ਯਾਰ ਅਸੀਂ ਕਹਿ ਰਹੇ ਹਾਂ ਨਾ ਤੁਸੀਂ ਵੀ ਨਾਲ ਉਹਨੂੰ ਕਹੋ ਤੂੰ ਇਹਨੂੰ ਕਮੈਂਟ ਪੜ੍ਹ ਕੇ ਸੁਣਾਉਣੇ ਨੇ ਮੈਂ ਜੀ ਪਹਿਲੇ ਪ੍ਰੋਗਰਾਮ ਦੇ ਵੀ ਤੇ ਇਹਦੇ ਪ੍ਰੋਗਰਾਮ ਦੇ ਵੀ ਕਮੈਂਟ ਇਹਨੂੰ ਪੜ੍ਹ ਕੇ ਸੁਣਾਉਣੇ ਨੇ। 7 ਵਜੇ ਬਹਿ ਇਹਨੂੰ ਬਹਾ ਇਹਨੂੰ ਨਾਲ ਬਹਾ ਲੈਣਾ ਇਹਨੂੰ ਕਹਿਣਾ ਸੁਣ ਸਿਗਰਟਾਂ ਡੱਬੀ ਅੱਧੀ ਲੈ ਦੇਣੀ ਇਹਨੂੰ ਠੀਕ ਹੈ, ਨਾਲ ਮਾਚਸ ਲੱਗ ਰੱਖ ਕੇ ਇਹਨੂੰ ਕਹਿਣਾ ਬੈ ਤਾਂ ਸੁਣੀ ਜਾ ਐਂਗਲ ਸੀ ਹੋਏਗੀ ਉਸ ਤੋਂ ਬਾਅਦ ਫਿਰ ਸ਼ੁਰੂ ਤੋਂ ਤਾਂ ਜੀ 42000 ਦਾ ਜ਼ਿਪੋ ਦਾ ਲੈਟਰ ਹੈ ਉਹ ਮੈਂ ਗਿਫਟ ਕਰਾਂ हाँ जी यो बादशाह जी यो बादशाह क्या कहने ਨਹੀਂ ਹੋਰ ਕੀ ਚਾਹੀਦਾ ਤੈਨੂੰ ਇੰਨਾ ਕੁਝ ਤੇ ਤੈਨੂੰ ਦੇਈ ਜਾ ਉਹਨੇ 20-25 ਲੱਖ ਰੁਪਇਆ ਤੇ ਤੈਨੂੰ ਬੈਠੇ ਬੈਠੇ ਨੇ ਤੈਨੂੰ ਪਤਾ ਜਿਹੜੀ ਇਹਨੇ ਸ਼ਾਲ ਕਹੀ 6 ਲੱਖ ਰੁਪਏ ਲਈ ਉਹ ਕਿੱਦਾਂ ਬਣਦੀ ਹੈ ਨਹੀਂ ਮੈਨੂੰ ਪੁੱਛ ਤੈਨੂੰ ਮੈਂ ਦੱਸ हाँ जी दसो 7-8 ਲੱਖ ਰੁਪਏ ਦੀ ਐਡੀ ਕੁ ਹੁੰਦੀ ਸਿਰਫ ਸ਼ਾਲ ਬਣਦੀ ਕਿੱਦਾਂ ਭਲਾ कितना बन ਦਿਨ ਰਾਤ ਨੂੰ पैसे ना बन गई ਨਹੀਂ ਉਹ ਜਿਵੇਂ ਬਣਦੀ ਨਹੀਂ ਜਿਵੇਂ ਤੇਰੀ ਇਹਦੀ ਨਹੀਂ ਬਣਦੀ ਹਾਂ ਐਵੇਂ ਉਹ ਬਣਦੀ ਔਖੀ ਬਣਦੀ ਨਾ ਤੇ ਕਹਿੰਦਾ ਆਹ ਭੇਡ ਨਹੀਂ ਦੀ ਭੇਡ हाँ जी हाँ जी ਭੇਡ ਦਾ ਜਦੋਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਨਾ ਉਦੋਂ ਭੇਡ ਨੂੰ ਜ਼ਿਬਾ ਕਰਦੇ ਆ ਫਿਰ ਉਹਦੇ ਭੇਡ ਦਾ ਅੰਦਰੋਂ ਬੱਚਾ ਕੱਢ ਕੇ ਜਿਹੜੇ ਉਹਦੇ ਵਾਲ ਹੁੰਦੇ ਨੇ ਉਹਦੇ ਬੱਚੇ ਦੇ ਵਾਲ ਉਹ ਲਾਉਂਦੇ ਨੇ ਉਹਨਾਂ ਵਾਲਾਂ ਦੀ ਉਹ ਬਣਦੀ ਹੈ ਉਹ ਕਿੰਨੇ ਕੁ ਸੌਫਟ ਹੋਣਗੇ ਸਾਹਿਬ ਉਹਨੂੰ ਉਹਦਾ ਇੰਜ ਕਰਕੇ ਨਾ ਜਿਹਨੂੰ ਨਾ ਕਹਿੰਦੇ ਸੂਈ ਦੇ ਨੱਕੇ ਚੋਂ ਇਹਨੇ ਪੂਰੀ ਸ਼ਾਲ ਨੂੰ ਨਾ ਇੰਜ ਨੁੱਕਰ ਫੜ ਕੇ ਮੁੰਦਰੀ ਚੋਂ ਤੋਂ ਇੰਜ ਕਰਨਾ ਅੰਗੂਠੀ ਚੋਂ ਤੇ ਇੰਜ ਪੂਰੀ ਖਿੱਚ ਲੈਣੀ ਬਾਹਰ ਪੂਰੀ ਸ਼ਾਲ ਮੁੰਦਰੀ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਸੌਫਟ ਚੀਜ਼ ਤੇ ਦੇਣੀ ਉਹਨਾਂ ਦੇ ਉਹ ਤੈਨੂੰ ਕਹਿ ਰਿਹਾ ਉਹਨੇ ਦੇਣੀ ਤੈਨੂੰ ਹਾਲਾਂਕਿ ਉਹਨੂੰ ਆਪ ਨਹੀਂ ਸੀ ਪਤਾ ਵੀ ਨਹੀਂ ਇਹ ਦੇਣੀ ਹੈ ਨਾਲ ਮੁੰਦਰੀ ਵੀ ਦੇ ਦੂੰਗਾ मैं ਨਾਲ की ਮੁੰਦਰੀ कहते जो नारोवाल तो कार्टून बोलन डे मैं की कहना ਕਾਰੋਬਾਰ ਤੋਂ अच्छा ਆਹੋ लो जी मैं भाई जानी रेगुलर इजाजत नाल मेरा रेगुलर आया ਬਸ ਠੀਕ ठीक है जी ਠੀਕ ਹੈ। ਹੁਣ ਕੱਲ ਤੋਂ ਤੂੰ ਆਇਆ ਕਰਨਾ ਜਹਾਜ਼ ਤੋਂ ਕਿੰਨੇ ਵਜੇ ਆਉਣਾ ਕੰਮ ਤੋਂ ਮੈਂ ਤਕਰੀਬਨ 6 ਵਜੇ ਛੇ ਵਜੇ ਬਾਅਦ ਤੂੰ- ਫ੍ਰੀ ਹੋ ਜਾਂਦਾ ਉੱਥੋਂ ਮਰੇ ਤੂੰ 5 ਤੋਂ ਸ਼ੁਰੂ ਹੋਇਆ ਹੁਣ ਤੂੰ 6 ਤੱਕ ਆ ਗਿਆ 5 ਤੋਂ ਚਲੋ 5 5:30 ਹੋ ਜਾਂਦੇ ਇਹ ਬੰਦੇ 3-3 ਵਜੇ ਵੇਲੇ ਆ ਜਾਣ ਕੇ ਇੱਥੇ ਕਿ 6 ਦੱਸਦੇ ਆ ਨਹੀਂ ਨਹੀਂ ਮੈਂ 5 ਸੱਚੀ ਗੱਲ ਕਰਨੀ ਤੁਹਾਡੇ ਨਾਲ 6 ਵਜੇ ਤੱਕ ਆ ਜਾ ਕਰੇਗਾ 6 ਸਵਾ 6 ਤੱਕ ਇਨਸ਼ਾਅੱਲਾ ਬਸ ਠੀਕ ਬਸ ਸਾਢੇ ਤੁਸੀਂ ਪੰਜ ਇਹ ਨਾ ਹੋਵੇ ਆ ਕੇ ਤੇ ਉਹ 7-8 ਵਜੇ ਤੱਕ ਤੈਨੂੰ ਲੱਭਦਾ ਫਿਰੇ नहीं नहीं मैं घर ही हूं ਇਹਦੇ ਕੋਲ ਕੋਈ ਮੋਬਾਈਲ ਮੂਲ ਹੈਗਾ ਨਹੀਂ ਮੈਂ ਇਹਨੂੰ ਥੋੜਾ ਇਧਰ ਹੋ ਕੇ ਬੈ मोबाइल ਤੁਸੀਂ ਅੱਗੇ ਦਿੱਤਾ ਸੀ ਮੈਂ ਇਹਨੂੰ ਜ਼ਿੰਮੇਵਾਰੀ ਨਾਲ ਪਾਣ ਲੱਭਣਾ ਹੁਣ ਹੈ ਜ਼ਿੰਮੇਵਾਰੀ ਨਾਲ ਲੱਭਣਾ ਪੈਣਾ ਇਹ ਨਾ ਵੀ ਨਹਾ ਧੋ ਕੇ 6 ਵਜੇ ਘਰੋਂ ਬਾਜੀ ਤੁਸੀਂ ਨਾ ਜਿੱਥੇ ਮਰਜ਼ੀ ਫਿਰਨਾ ਸਾਰੀ ਦਿਹਾੜੀ ਤੁਸੀਂ 5 ਵਜੇ ਪੂਰੇ ਘਰ ਆ ਜਾਣਾ ਪੂਰੇ ਘਰ ਹੋਣਾ ठीक ਕਿਉਂਕਿ ਜੇ ਤੈਨੂੰ ਤਾਂ ਬਖੀਰ ਹੋ ਗਈ ਤਾਂ ਗਾਂ ਮੈਨੂੰ ਹੋ ਜਾਣੀ ਸਮਝ ਆਈ ਨਾ ਗੱਲ ਦੀ मैं आ जाऊंगा और मेरा चामा ਨਹੀਂ ਆ ਜਾਊਗਾ ਨਹੀਂ ਤੂੰ ਘਰ ਹੋਣਾ ਲੈ ਆਪੇ ਆਇਆ ਕਰੂ चलो जी ठीक ਇਹਦਾ ਕੀ ਆ चामा करन ले मेरा ਉਹ ਚਾਮਾ ਕਰਨ ਦੇ ਚਾਮਾ ਕਹਿੰਦੇ ਵੇਖਣ ਨੂੰ ਵੇਖ ਰਿਹਾ ਤੈਨੂੰ ਖੂਬਸੂਰਤ ਤੈਨੂੰ ਉਹ ਹਿਸਾਬ ਕਿਤਾਬ ਆਫਰ ਦੀ ਵਜ੍ਹਾ ਤੋਂ ਦੇਖ ਰਹੇ ਨੇ ਨਹੀਂ ਹਾਂ ਨਹੀਂ ਉਹ ਖਤਮ ਨਹੀਂ ਹੋਈ ਜਿਹੜੀ ਤਬਖੀਰ ਦਾ ਮਸਲਾ ਸੀ ਨਹੀਂ ਹੁਣ ਮਾਸ਼ਾਅੱਲਾ ਫਰੈਸ਼ ਨਹੀਂ ਨਹੀਂ ਠੀਕ ਆ ਸੈਕੋ ਕਹਿੰਦਾ ਕਾਫੀ ਕਹਿੰਦਾ ਮੈਂ ਤੇ- ਸੈਕੋ ਆ नहीं नहीं मैं नहीं कहन लिया ਉਹ ਤੁਸੀਂ ਪੈ ਹੀ ਉਹ ਆਪੇ ਹੀ ਕਿਹਾ ਜਦੋਂ ਤੁਸੀਂ ਕਹਿਣਾ ਚਾਹੁੰਦੇ ਸੀ ਵੀ ਤੂੰ ਸਾਈਕੋ ਆ ਨਹੀਂ ਮੈਂ ਤੇ ਤੈਨੂੰ ਕਹਿਣਾ ਕਿ ਤੂੰ ਨਹੀਂ ਆ ਇਹਨੇ ਜਦੋਂ ਪਹਿਲੇ ਪੁੱਛਿਆ ਤੇ ਤੂੰ ਆਪੇ ਕਿਹਾ ਮੈਂ ਕਿਹਾ ਕੀ ਮਸਲਾ ਕੀ ਰੋਲਾ ਤੂੰ ਕਹ ਬਸ ਸੈਕੋ ਤੂੰ ਉੱਥੋਂ ਮੈਂ ਤੈਨੂੰ ਕਿਹਾ ਵੀ ਸੈਕੋ ਐਵੇਂ ਤੂੰ ਤੈਨੂੰ ਪਤਾ ਸੈਕੋ ਕੀ ਪਤਾ ਨਹੀਂ ਸੈਕੋ ਕੀ ਹਰ ਪਾਕਿਸਤਾਨ ਦਾ ਬੰਦਾ ਸੈਕੋ ਆ ਸਾਈਕੀ ਉਹ ਤੇ ਹੈ ਅਕਲ। ਜਿਹੜੇ ਏਡੇ ਏਡੇ ਵੱਡੇ ਮੈਨੂੰ ਉਸ ਤੋਂ ਵੱਡਾ ਹੈਗਾ ਹੀ ਕੋਈ ਨਹੀਂ ਸਾਈਕੀ ਜੀ ਦਾਅਵੇ ਹੋਏ ਸਾਰੇ ਹੀ ਸਾਈਕੋ ਨੇ ਤੁਸੀਂ ਵੀ ਸਾਈਕੋ ਹੀ ਹੋ ਸਾਰੇ ਮੁਬਾਰਕ ਹੋਵੇ ਯਾਰ ਹਾਂ ਮੁਬਾਰਕ ਹਲੋ ਜੀ ਫੈਸਲ ਰਾਮੇ ਸਾਹਿਬ ਦਾ ਅਸੀਂ ਚੈਨਲ ਬਣਾਤਾ ਜੀ ਨਹੀਂ ਮੇਰਾ ਨਹੀਂ ਸਤਾਜ ਮੇਰੇ ਬੇਟੇ ਸੇਲ ਦਾ ਅਸੀਂ ਚੈਨਲ ਬਣਾਤਾ ਜਿਹੜਾ ਅਸੀਂ ਦੱਸਿਆ ਸੀ ਕੱਲ ਵਾਲੇ ਪ੍ਰੋਗਰਾਮ 'ਚ ਉਹਦਾ ਨਾਮ ਅਸੀਂ ਰੱਖਿਆ ਜੀ ਸੁਹੇਲ ਫੈਸਲ ਆਫੀਸ਼ੀਅਲ ਵੈਰੀ ਗੁੱਡ ਸੁਹੇਲ ਫੈਸਲ ਆਫੀਸ਼ੀਅਲ ਇਹ ਥੱਲੇ ਅਸੀਂ ਕਮੈਂਟ ਦੇ ਦਿੰਨੇ ਆ ਠੀਕ ਆ ਜੀ ਤੇ ਉਹਦੀ ਅਸੀਂ ਵੀਡੀਓ ਇੱਕ ਬਣਾ ਕੇ ਉਹਦੇ ਪਾ ਦਿੰਨੇ ਆ ਇਹ ਉਹ ਛੋਟਾ ਸੂਜ਼ੀ ਨਹੀਂ ਸੀ ਹੁੰਦੀ ਸਾਡੇ ਕੋਲ ਜਿਹੜੀ ਉਹਦੀ ਧੀ ਆਈ ਹੈ ਇੱਕ ਛੋਟੀ ਆਹ ਠੀਕ ਹੈ ਜੀ ਤੇ ਉਹ ਦੂਰੋਂ ਕਸਮੇ ਇੰਜ ਲੱਗਦਾ ਪੁਰਾਣੀ ਉਹ ਜਿਹੜੀ ਤੁਰੀ ਫਿਰਦੀ ਹੈ ਹੁਣ ਬੜਾ ਮਜ਼ਾ ਕੁੱਤਾ ਜੀ ਆਹੋ ਤੇ ਉਹ ਬੜਾ ਮਜ਼ੇਦਾਰ ਬੜਾ ਕਲਰਫੁਲ ਔਰ ਬੜਾ ਉਹਦਾ ਕਲਰ ਹੀ ਬੜਾ ਸੁਭਾਨ ਅੱਲਾ ਉਹਦੀ ਅਸੀਂ ਵੀਡੀਓ ਪਾਵਾਂਗੇ ਤੇ ਤੁਸੀਂ ਉਹ ਵੇਖਣਾ ਫਿਰ ਵਾਚ ਟਾਈਮ ਪੂਰਾ ਹੋਏਗਾ ਤੇ ਚਲੋ ਕੰਮ ਸ਼ੁਰੂ ਕਰ ਦਿਓ ਹੁਣ ਓਕੇ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਹੋਰ ਕੋਈ ਗੱਲਬਾਤ ਕਰਨੀ ਸਾਡੀ ਨਿਊ ਜਰਸੀ ਤੋਂ ਅਮਰੀਕਾ ਨਿਊ ਜਰਸੀ ਤੋਂ ਰੇਨ ਕੋਟ ਮੈਂ ਮੰਗਵਾ ਕੇ ਦਵਾਂਗਾ 4.5 ਲੱਖ ਰੁਪਏ ਦਾ ਨਹੀਂ ਤੇ ਨਿਊ ਜਰਸੀ ਮੰਗਵਾ ਦੇ ਉਹਨੂੰ ਚਰਨ ਇੱਕ ਹਾਂਜੀ ਕਬੂਲ ਆ ਤੁਹਾਨੂੰ ਇੰਨਾ ਕੁਝ ਦੇਖ ਮੈਨੂੰ ਮਾਰਨਾ ਤਾਂ ਨਹੀਂ ਚਾਹੁੰਦਾ ਉਹ ਫੈਸਲ ਸਾਹਿਬ ਆ ਪਤਾ ਕੀ ਗੱਲ ਆ ਇਹਨਾਂ ਨੇ ਨਹੀਂ ਹਟਣਾ ਜੀ ਤੂੰ ਹੀ ਕੁਝ ਸਮਝਾ ਦੇ ਰਾਤੀ 10 ਵਜੇ ਤੁਹਾਡਾ ਮੈਨੂੰ ਮੈਸੇਜ ਆਇਆ ਸੀ ਤੇ ਉਹ ਪਹਿਲੇ ਉਹਦਾ ਕੁਝ ਕਰ ਲਓ ਜਿਹੜੇ ਤੁਸੀਂ ਇਹਨੂੰ ਪੈਸੇ ਦੇ ਰਹੇ ਹੋ ਨਾ ਤੁਸੀਂ ਉੱਥੇ ਕੋਈ ਜਨਰੇਟਰ ਵਗੈਰਾ ਲਾ ਲਓ ਮੈਨੂੰ ਯਾਦ ਨਾ ਕਰੋ ਫਿਰ ਜਨਰੇਟਰ ਪਹਿਲੇ ਬਹੁਤ ਦੁਖੀ ਆ ਆਹ ਸੱਚੀ ਅੱਲਾ ਨੇ ਜੰਨਤ ਵਰਗਾ ਘਰ ਦੇ ਦਿੱਤਾ
ਅੱਲਾ ਪਾਕ ਹਾਂ। ਤੈਨੂੰ ਵੀ ਦੇਵੇ ਲੋ ਜੀ ਸਾਰਿਆਂ ਨੂੰ ਉੱਥੇ ਦੇਵੇ। ਨਾਜ਼ਰੀਨ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰੱਖ ਆ ਬਣਾਉਣਾ ਭਾਈ ਉਹ ਨਹੀਂ ਇਹਦਾ ਘਰ ਵੀ ਨਹੀਂ ਸਹੀ ਬਣਦਾ ਮੈਚ ਕਰ ਲੈ ਨਾ ਨਾ ਦੱਸ ਇੱਧਰ ਦਿਲ ਨਹੀਂ ਲੱਗਦਾ ਯਾਰ ਅੱਛਾ ਅੱਛਾ ਇਸ ਤਰ੍ਹਾਂ ਹਾਂ ਆ ਵੀ ਠੀਕ ਆ ਹਾਂ ਤੇਰਾ ਇੰਨਾ ਕੋਈ ਚੱਲ ਜਾਂਦਾ ਦਿਲ ਬਣਾਇਆ ਕ੍ਰਿਸ਼ਨਾ ਮਾਸਕ ਬਣਾਤਾ ਚਲੋ ਅੱਛਾ ਮੈਂ ਜਿੱਦਾਂ ਬਣਾਉਂਗਾ ਓਕੇ ਨਾਜ਼ਰੀਨ ਲਵ ਯੂ ਅੱਲਾ ਹਾਫਿਜ਼